ਤੁਹਾਡੇ ਸਕ੍ਰਿਪਟਾਂ ਦੇ ਵਿੱਚ ਤੇ ਉਹ ਚਾਹ ਬਣਾ ਕੇ 7 ਘੰਟੇ ਫਿਰ ਕੇ ਆਉਂਦਾ, ਚਾਹ ਫੇਰ ਗਰਮ ਹੁੰਦੀ। ਉਹ ਫਿਲਮ ਦਾ ਨਾਮ ਹੈਗਾ ਵਾ ਦ ਸਪੇਸ ਦਾ ਕਰਕੇ। ਪੋਟੈਟੋ। ਹਾਂਜੀ, ਮੂਨ ਪੋਟੈਟੋ। ਅੱਗੋਂ ਸਟੋਰੀ ਗਲਤ ਆਈ ਆ। ਹੁਣ ਪਤਾ ਲੱਗਾ ਸਾਡੇ ਤੇ ਕੀ ਬੀਤਦੀ ਸੀ। ਹੁਣ ਪਤਾ ਲੱਗਾ ਲੱਗਾ ਪਤਾ ਹੁਣ। अस्सलाम वालेकुम नाज़रीन, टी टाइम में खुश आमदीद। पुरजोर फरमाइश ते तुहाडी जनाब यूसी आ गया। ओ यूसी एक बार फिर ਇਹਨੂੰ ਲਾ ਲਾ ਕਿਤੇ ਖਤਮ ਤੇ ਬੈਠਾ, ਮਤਲਬ ਸਿੱਧਾ ਹੋ ਗਿਆ शुरू च ओए यूसी ना पूरी तैयारी में है यूसी। यूसी बादशाह। और अज ये बेटा अज वाला निजाम यूसी ने आप सारा तैयार किया। मैं इहनूं समझाया और मैं क्या मोहताजगी खत्म कर। ਲੋ ਫਿਰ कादी मोहताजगी? घटिया आदमियों को तू स्क्रिप्ट लेना सही नहीं होंदा, मुड़ के मुकर जाते कहते असीं तां लहाया नहीं। यूसी आप एक ब्रांड आ। यूसी ने तेरा उदों बेड़ा गर्क यूसी होया जदों तू लोकां दे उपर अपने ओदा करना समझ आई? समझ गया। ਉਹਨਾਂ ਦਾ ਕਹਿਣ ਦਾ ਮਤਲਬ ਜਦੋਂ ਤੂੰ ਆਪਣੇ ਆਜ਼ਾਦ ਦੇ ਦਿੱਤੇ ਲੋਕਾਂ ਨੂੰ। ਹਾਂ, ਔਰ ਤੂੰ ਉਹਨਾਂ ਨੂੰ ਕਹੇ ਜੀ ਭਾਜੀ ਤੁਸੀਂ ਦੱਸ ਦਿਓ, ਭਾਜੀ ਤੁਸੀਂ ਨਹੀਂ, ਤੂੰ ਆਪ ਇੱਕ ਕੱਖ ਵੀ ਨਹੀਂ ਆ, ਤੈਨੂੰ ਕੀ ਲੋੜ ਆ? ਉਹ ਸੁਣ ਲਓ, ਭੁੱਲ ਜਣੀ ਆ जी यूसी साहब। ਲੈ ਭੁੱਲ ਜਾਣੀ ਹੀਰ ਆ ਉਹ, ਮਰੇ ਭੁੱਲ ਜਾ। चलो जी यूसी साहब को वाकया ऐसा सुना दियो ਜਿਹੜਾ ਤੁਹਾਨੂੰ ਕੱਲ ਮੈਂ ਨਹੀਂ ਦੱਸਿਆ। ऐसा कोई ਬਈ ਕੋਈ ਐਸੀ ਗੱਲ ਸੁਣਾ ਜਿਹੜੀ ਮੈਂ ਤੈਨੂੰ ਕਿਹਾ ਸੀ ਚੰਗੀ ਤਰ੍ਹਾਂ ਯਾਦ ਕਰ ਲਈ। ਐਸੀ ਕੋਈ ਗੱਲ ਸੁਣਾ ਜਾਂ ਫਿਰ ਕੋਈ ਆਪ ਬੀਤੀ ਸੁਣਾ। ਆਪ ਬੀਤੀ ਐਸੀ ਸੁਣਾ ਕਿਸੇ ਨੂੰ ਪਤਾ ਨਾ ਹੋਵੇ, ਤੇਰੇ ਘਰਦਿਆਂ ਨੂੰ, ਦੋਸਤਾਂ ਨੂੰ ਪਤਾ, ਤੇਰਾ ਇਕੱਲੇ ਨਾਲ ਵਾਕਿਆਤ ਹੋਵੇ ਜਿਹੜਾ ਮੈਂ ਤੈਨੂੰ ਕਿਹਾ ਸੀ ਕਿ ਚੰਗੀ ਤਰ੍ਹਾਂ ਰੱਟਾ ਲਾ ਲਈਂਦਾ। ਉਹ ਸੁਣਾ ਕੋਈ। ਸੁਣਾ ਦੋ। ਉਹ ਵੀ ਜਿਹੜਾ ਮੈਨੂੰ ਯਾਦ ਕਰਾਇਆ ਨਾ, ਉਹ ਵੀ ਸੁਣਾ ਦੋ। ਸਾਡਾ ਭਰਮ ਭਾਵ ਹੀ ਰਹਿਣ ਦੋ ਕਿ ਲੋਕਾਂ ਨੂੰ ਸਾਰਾ ਕੁਝ ਦੱਸ ਹੀ ਦੇਣਾ। ਬੇਟਾ ਮੈਂ ਮੇਨ ਆ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਦੱਸਦਾ। ਇਹ ਕਿਹੜਾ ਜਿਹੜਾ ਨਹੀਂ ਮੰਨਦਾ ਤੁਸੀਂ ਮੇਨ? ਓਏ ਤੈਨੂੰ ਬਗੈਰਤ ਕਹਿਤਾ ਹੀ ਫਰੀਦ। ਇਹ ਢਿੱਡੋਂ ਨਹੀਂ ਮੰਨਦਾ, ਇਹ ਉੱਤੋਂ ਮੰਨਦਾ, ਢਿੱਡੋਂ ਨਹੀਂ ਇਹ ਮੰਨਦਾ। ਢਿੱਡੋਂ ਆਪ ਮੇਨ ਬਣਿਆ, ਮੈਨੂੰ ਪਤਾ ਲੱਗਾ ਵਾ। ਮੈਨੂੰ ਇੱਥੇ ਦੇ ਅੰਦਰ ਦੇ ਬੰਦਿਆਂ ਨੇ ਦੱਸਿਆ ਯੂਸੀ। ਓਏ ਫਰੀਦ ਸ਼ਗੁਫਤਾ, ਉਹਨਾਂ ਨੇ ਕਿਹਾ ਮੇਨ ਮੂਨ ਕੋਈ ਨਹੀਂ, ਅਸੀਂ ਮੇਨ ਆ, ਅਸੀਂ ਨਾ ਹੋਈਏ ਉਸਤਾਦ ਕੱਲਾ ਕੁਝ ਨਹੀਂ ਕਰ ਸਕਦਾ। ਨੇ ਇਦਾਂ ਦੀ ਬਗੈਰਤੀ ਕੀਤੀ। ਫਰੀਦ ਢਿੱਡੋਂ ਮੰਨ ਜਾਂ ਨਾ ਮੰਨ, ਉੱਤੋਂ ਤੇ ਮੰਨ। ਗੱਲ ਸੁਣ ਮੇਰੀ, ਬਾਬਿਆਂ ਬਿਨਾ ਬੱਕਰੀਆਂ ਨਹੀਂ ਝੜਦੀਆਂ ਹੁੰਦੀਆਂ। ਅਸੀਂ ਜੇਲਾਂ ਭੁਗਤੀਆਂ, ਸਾਰੇ ਕੰਮ ਕੀਤੇ, ਲੇਕਿਨ ਸਾਨੂੰ ਇਹ ਪਤਾ ਕਿ ਮੇਨ ਤੋਂ ਬਗੈਰ ਕੱਖ ਵੀ ਨਹੀਂ। ਮੌਸਮ ਜਿਹੜਾ ਹੋਵੇ ਤੁਹਾਡਾ, ਹਾਂ ਜ਼ਿੰਦਗੀ ਦੇ ਵਿੱਚ ਬੁੜੇ ਨੂੰ ਭੁੱਲ ਜਾਓ, ਮੌਸਮ ਨੂੰ ਨਾ ਭੁੱਲੋ। ਉੱਥੇ ਆਪਣਾ ਕੰਮ ਕਰ ਚੱਲ। ਮੌਸਮ ਖਾਣਾ ਫਿਲਮ ਵਾਲਾ ਸੀ। ਓਏ ਠਹਿਰ ਜਾ, ਕੈਸਾ ਛੱਲੀ ਵਰਗਾ ਮੂੰਹ ਆ, ਗੱਲ ਇੱਧਰ ਹੋਣ ਲਈ। ਯੂਸੀ ਅੱਛਾ ਸ਼ੋਅ ਨਵਾਂ ਨਹੀਂ ਹੈ ਇਹ? ਸ਼ੋਅ ਪਹਿਲੀ ਵਾਰੀ ਹੋਇਆ? ਪਹਿਲੀ ਵਾਰੀ ਹੈ। ਅੱਗੇ ਤਾਂ ਨਹੀਂ ਹੋਇਆ? ਨਹੀਂ, ਇਹ ਸਾਰੇ ਇਦਾਂ ਕੱਪੜੇ ਅੱਗੇ ਤਾਂ ਨਹੀਂ ਕਦੀ ਪਾਏ? ਕਦੀ ਵੀ ਨਹੀਂ। ਇਹ ਇਦਾਂ ਜਿੱਦਾਂ ਬੈਠੇ ਆ, ਇਹ ਪਹਿਲੇ ਸ਼ੋਅ 'ਚ ਤਾਂ ਨਹੀਂ ਬੈਠੇ? ਨਹੀਂ। ਤੇ ਛੱਲੀ ਵਾਲੀ ਗੱਲ ਕੋ ਦੁਬਾਰਾ ਕਰਤਾ ਜਦੋਂ ਹਰ ਚੀਜ਼ ਨਵੀਂ ਹੋ ਰਹੀ। ਛੱਲੀ ਵਾਲੀ ਕੀਤੀ ਕਿਸੇ ਨੇ? 36 ਵਾਰੀ ਕੀਤੀ ਤੂੰ। ਇੱਕ ਦੋ ਵਾਰ ਕੈਸਾ ਛੱਲੀ ਵਰਗਾ ਮੂੰਹ ਚੱਲ, ਜਦੋਂ ਹਰ ਸ਼ੈ ਨਵੀਂ ਆ, ਛੱਲੀ ਪੁਰਾਣੀ ਕਾਤੋਂ ਪਾਈ ਤੂੰ? ਥਾਂ ਥਾਂ ਤੇ ਬਦਮਾਸ਼ੀ ਕਰਦੇ ਤੁੱਕਾ ਕਹਿ ਦੇ ਤੂੰ। ਹਾਂ ਚਲੋ ਤੁੱਕੇ ਵਰਗਾ ਮੂੰਹ। ਹਾਂ ਖੈਰ ਲਓ ਜੀ ਨਾਜ਼ਰੀਨ, ਵੱਡੀ ਗੱਲ, ਵੱਡੀ ਰਿਪੋਰਟ। ਮਾਮਾ ਥੱਲੇ ਵਾਕਿਆ ਸੁਣਾ ਦੇ ਕੋਈ ਫਾਈਨਲ। ਉਸਤਾਦ ਜੀ, ਸੰਡੇ ਦਾ ਦਿਨ। ਅੱਛਾ ਬੋਧਰ ਲੈ ਦਿੰਦੇ ਇੰਗਲਿਸ਼ ਸਟੋਰੀ ਯਾਰ, ਸੰਡੇ ਦਾ ਦਿਨ। ਯਾਰ ਤਵਾਰ ਦਾ ਕਹਿ ਯਾਰ ਹੁਣ ਵਿੱਚ ਨਹੀਂ ਕਿਸੇ ਨੇ ਬੋਲਿਆ। ਹਾਂ ਹੁਣ ਵਿੱਚ ਜਿਹੜਾ ਬੋਲਿਆ ਉਹਦੀ ਲਾਸ਼ ਆ। ਹਾਂ ਸੰਡੇ ਦਾ ਦਿਨ। ਸੰਡੇ ਦਾ ਦਿਨ ਤੇ ਦੁਪਹਿਰ 9-10 ਦਾ ਟਾਈਮ। ਅੱਛਾ ਤੁਹਾਡਾ ਵੀਰ ਇੰਜ ਕਰਕੇ ਥੱਲੇ ਉਤਰ ਰਿਹਾ ਪੌੜੀਆਂ ਤੋਂ। ਅੱਛਾ ਮੇਰਾ ਵੀਰ ਤੇ ਰਹਿੰਦਾ ਸਿੰਗਲ ਸਟੋਰੀ 'ਚ। ਆ ਵੀਰ 10 ਮਿੰਟ ਮੰਨਣਾ ਪੈਣਾ ਵਾ। ਉਹ ਯਾਰ ਤੂੰ ਇਦਾਂ ਕਹਿਣਾ ਕਿ ਤੁਹਾਡਾ ਇੰਜ ਵੀ ਕਰਿਆ ਕਰਨਾ। ਉਹ ਮੇਰਾ ਭਰਾ ਤੇ ਸਿੰਗਲ ਸਟੋਰੀ ਰਹਿੰਦਾ, ਉਹ ਥੱਲੇ ਉਹਦੇ ਪੌੜੀਆਂ ਵਾਲਾ ਆਪਸ਼ਨ ਹੀ ਨਹੀਂ। ਤੁਹਾਡਾ ਬਦਮਾਸ਼ ਭਰਾ ਥੱਲੇ ਆ ਰਿਹਾ। ਹਾਂ ਵਾਹ ਵਾਹ। ਮੇਰਾ ਬਦਮਾਸ਼ ਭਰਾ ਚਾਕੂ ਉਹੀ ਡੱਬ ਨਾਲ ਲੱਗਾ ਹੋਇਆ ਤੇ ਉਸਤਾਦ ਜੀ ਅੱਖ ਸੱਜੀ ਲਾਲ, ਫੁੱਲ ਲਾਲ। ਤੇ ਥੱਲੇ ਭਰਜਾਈ ਕੇ ਕਹਿ ਰਹੀ ਆ ਭਤੀਜੇ ਮੇਰੇ ਨੂੰ ਕਿ ਬਿੱਲ ਤਾਰਨ ਵਾਲਾ ਵਾ ਤੇ ਯੂਸੀ ਨੂੰ ਜਗਾ। ਤੇ ਮੈਂ ਉੱਤਰ ਰਿਹਾ ਵਾਂ। ਓਹੋ ਜਦੋਂ ਉਹਨੇ ਬਿੱਲ ਦਾ ਨਾਂ ਲਿਆ, ਮੈਂ ਕਿਹਾ ਭਾਬੀ ਕੀ ਗੱਲ ਹੋਈ? ਫੇਰ ਉੱਤੇ ਚੜ ਕੇ ਸੋ ਗਿਆ। ਨਹੀਂ ਹਾਲੇ ਤੇ ਤੂੰ ਉੱਤਰ ਰਿਹਾ ਸਾਂ ਤੇ ਥੱਲੇ ਉਤੋਂ ਹੀ ਤੂੰ ਕਹਿਤਾ ਭਾਬੀ ਕੀ ਗੱਲ ਹੋਈ? ਥੱਲੇ ਪੌੜੀਆਂ ਉੱਤਰ ਆਇਆ ਸੀ। ਉਤਰ ਆਇਆ? ਅੱਛਾ ਹਾਂ। ਇੰਨੀ ਗੱਲ ਮੈਂ ਉਸਤਾਦ ਜੀ ਨਾਲ ਕਰਨ ਡਿਆ ਤੇ ਦਰਵਾਜ਼ਾ ਖੜਕਿਆ, ਠਕ 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 ਠਕ। ਹਾਂ ਮੈਂ ਆਪਣੇ ਭਤੀਜੇ ਨੂੰ ਕਿਹਾ, ਮੈਂ ਕਿਹਾ ਪੁੱਤ ਬਾਹਰ ਦੇਖ ਕੇ ਆ। ਕੌਣ? ਲੱਕੜ ਦਾ ਦਰਵਾਜ਼ਾ ਸੀ? ਲੋਹੇ ਦਾ ਸੀ। ਹਾਂ ਲੱਕੜ ਦੀ ਆਵਾਜ਼ ਨਹੀਂ ਹੁੰਦੀ ਠਕ ਠਕ ਠਕ। ਮੈਂ ਹਰ ਸ਼ਾਇਦ ਚੌਕਸ ਕੀਤੀ। ਲੋਹੇ ਉਹਦੀ ਨੇ ਟੌਂ 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 ਟੌਂ। ਨਹੀਂ ਠਕ 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 ਠਕ। ਆਏ ਲੱਕੜ ਦਾ। ਇਹ ਮੈਨੂੰ ਉਹ ਚੀਲ ਦੀ ਲੱਕੜ ਲੱਗਦੀ। ਸਾਜ ਹੀ ਬਾਹਰ ਇੱਕ ਬੰਦਾ, ਉਹਨੇ ਕਿਹਾ ਚਾਚੂ ਯੂਸੀ ਤੇਰਾ ਘਰ ਵਾ? ਤੇ ਭਤੀਜਾ ਮੇਰਾ ਫੌਰੀ ਵਾਪਸ। ਓਹੋ
ਉਹਨੇ ਕਿਹਾ ਚਾਚੂ ਬਾਹਰ ਮੁੰਸ਼ੀ ਆਇਆ ਤੈਨੂੰ ਮਿਲਣ ਚਾਹਾਂ ਵਾਲਾ। ਇਹ ਜਦੋਂ ਤੂੰ ਨਾਈ ਨੂੰ ਜਾ ਕੇ ਕਹਿੰਦਾ ਮੁੱਛਾਂ ਹਲਕੀਆਂ ਕਰ ਦਿਓ ਤੇ ਉਹ ਇੰਜ ਕਰਦਾ? ਅੱਛਾ ਯਾਰ ਮੇਰਾ ਚੇਜ਼ਾ ਨਾ ਬਣਾਓ, ਮੈਂ ਮੁੱਛਾਂ ਲਵਾ ਬੈਠਾ। ਅੱਛਾ ਅੱਛਾ ਉਸਤਾਦ ਜੀ ਦਰਵਾਜ਼ਾ ਖੜਕਿਆ, ਮੈਂ ਬਾਹਰ ਆਇਆ। ਮੈਂ ਕਿਹਾ ਮੁੰਸ਼ੀ ਖੈਰ ਆ? ਕਹਿੰਦਾ ਯੂਸੀ ਭਲਵਾਨ ਕੰਮ ਆਇਆ ਇੱਕ ਤੇ ਤੇਰੇ ਕਰਨ ਵਾਲਾ ਵਾ। ਹਾਂ ਗੁੱਡ। ਮੈਂ ਕਿਹਾ ਲੈ ਬਈ ਅੱਲਾ ਵਾਲੋ ਕੰਮ ਵੀ ਨਹੀਂ ਸੀ ਹੈਗਾ। ਹਾਂ ਬਸ ਦਸਤੇ ਹੀ ਅੰਦਰ ਗਿਆ। ਮੈਂ ਕਿਹਾ ਮੈਂ ਜ਼ਰਾ ਚੇਂਜ ਕਰਕੇ ਆਇਆ ਕੰਮ ਵਾਲੇ ਕੱਪੜੇ। ਕੰਮ ਵਾਲੇ ਅੱਛਾ ਤੂੰ ਹਮੇਸ਼ਾ ਦਸਤੀ ਜਾਣਾ ਅੰਦਰ, ਦਸਤੀ ਉੱਤੇ ਕਦੀ ਪੁੱਠ ਵੀ ਜਾ, ਚਾਂਪ ਵੀ ਜਾ, ਦਸਤੀ ਜਾਈ ਜਾਂਦਾ ਤੂੰ। ਤਾਜੀ ਉਹ ਸਪੀਡ ਹੁੰਦੀ ਨਾ ਆਣ ਜਾਣ ਦੀ ਯੂਸੀ ਦੀ। ਹਾਂ ਮੈਂ ਕਿਹਾ ਭਰਜਾਈਏ ਫਿਕਰ ਫਾਕੇ ਖਤਮ ਕਰ ਦੇ, ਕੰਮ ਲੱਭ ਟੈਨਸ਼ਨਾਂ ਖਤਮ ਕਰ ਦੇ, ਕੰਮ ਲੱਭ ਪਿਆ ਵਾ। ਯੂਸੀ ਚੱਲਾ ਕੰਮ ਤੇ ਹਾਲੇ ਦੁਆ ਕੰਮ ਕਰੀ। ਪਤਾ ਨਹੀਂ ਹਲੇ ਕਿਹੜਾ ਵਾ, ਕੰਮ ਦਾ ਨਹੀਂ ਪਤਾ ਹਾਲੇ, ਲੇਕਿਨ ਜਦੋਂ ਬੰਦਾ ਲੈਣ ਆ ਗਿਆ ਤੇ ਕੰਮ ਹੀ ਹੋਣਾ। ਇਹਦਾ ਮਤਲਬ ਕੋਈ ਕੰਮ ਆ, ਕੋਈ ਕੰਮ ਹੀ ਆ। ਉਹ ਹੋਟਲ ਛੱਡ ਕੇ ਨਹੀਂ ਨਾ ਆਉਂਦਾ ਆਪਣਾ, ਉਹ ਕੋਈ ਜ਼ਰੂਰੀ ਕੰਮ। ਜ਼ਰੂਰੀ ਕੰਮ ਆ। ਇੱਕ ਵਾਰੀ ਸਿਰਫ ਇੱਕ ਲਾਈਨ 'ਚ ਸਾਰੀ ਸਟੋਰੀ ਇੱਥੋਂ ਸ਼ੁਰੂ ਤੋਂ ਨਹੀਂ ਹੋ ਗਈ ਸਾਨੂੰ ਸਮਝ ਆ ਰਹੀ ਤੁਸੀਂ ਹੈ। ਵਿੱਚ ਇੰਟਰਰਪਟ ਕਰਦੇ ਹੋ, ਗੱਲ ਹੀ ਨਹੀਂ ਸਮਝ ਇੰਟਰਪਟ ਮੈਂ ਕਰਨਾ ਵਾ, ਮੈਂ ਬੈਠਾ ਨਹੀਂ, ਮੈਂ ਇੰਟਰਪਟ ਕਰਨ ਬੈਠਾ, ਮਰ ਜਾਵਾਂ ਮੈਂ। ਤੁਸੀਂ ਸੁੱਤੇ ਹੋ? ਉਹ ਵਾਜ਼ੇ ਕਰ ਇੰਟਰਪਟ ਕਰਦੇ ਕਿੱਥੇ ਆ? ਜਿਹੜਾ ਕਹਿੰਦਾ ਇੰਟਰਪਟ ਕਰਦੇ, ਉਧਰ ਫੈਸਲ ਨੇ ਸਟੋਰੀ ਸੁਣਾਈ, ਸਾਰੇ ਥੱਲੇ ਕਹੀ ਜਾਂਦੇ ਇੰਟਰਪਟ ਕਰਦੇ, ਇੰਟਰਪਟ ਕਰਦੇ। ਤੁਸੀਂ ਟ੍ਰਿਪ ਕਰੋ ਜੀ। ਉਹ ਵਾਜ਼ੇ ਕਰਦੇ ਸਟੋਰੀ ਯਾਰ ਇੱਕ ਲਾਈਨ 'ਚ ਸਾਰੀ ਗੱਲ ਮੈਂ ਸਵੇਰੇ ਸੁੱਤਾ ਸੀ, ਉਹ ਉੱਠਿਆ ਯਾਰ ਉਹ ਸਵੇਰੇ ਪੌੜੀਆਂ ਤੋਂ ਉਤਰ ਰਿਹਾ ਸੀ, ਥੱਲੇ ਭਰਜਾਈ ਨੇ ਉਹਨੇ ਕਿਹਾ ਵੀ ਯੂਸੀ ਨੂੰ ਬੁਲਾ ਕੇ ਲਿਆ। ਉਹਨੂੰ ਇਹ ਨਹੀਂ ਸੀ ਪਤਾ ਵੀ ਯੂਸੀ ਉਤਰ ਰਿਹਾ। ਯੂਸੀ ਨੂੰ ਉੱਤੋਂ ਥੱਲੇ ਉਤਰ ਕੇ ਪੁੱਛਿਆ ਭਰਜਾਈ ਕੀ ਗੱਲ ਹੋਈ ਇੰਨੀ ਦੇਰ ਨੂੰ? ਟਕ 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 ਬੂਹਾ ਖੜ ਗਿਆ, ਯੂਸੀ ਬਾਹਰ ਗਿਆ। ਉਹ ਮੁੰਸ਼ੀ ਸੀ, ਉਹਨੇ ਕਿਹਾ ਭਾਜੀ ਇੱਕ ਕੰਮ ਅੰਦਰ ਆਇਆ। ਇਹਨੇ ਕਿਹਾ ਭਰਜਾਈ ਕੰਮ ਹੋਣ ਲੱਗਾ, ਮੇਰੀ ਦਿਹਾੜੀ ਗੱਲ ਲੱਗ ਗਈ ਹੈ, ਕੰਮ ਸੁਣਿਆ ਗਿਆ, ਮੈਨੂੰ ਕੰਮ ਮਿਲ ਗਿਆ ਤੇ ਮੈਂ ਚੱਲਾਂ। ਆ ਲੈ ਇੰਨੀ ਗੱਲ ਆ। ਅੱਛਾ ਅੱਗੇ ਮੁੰਸ਼ੀ ਦੇ ਨਾਲ ਮੈਂ ਚਲਾ ਗਿਆ ਉਹਦੇ ਹੋਟਲ ਤੇ। ਓਕੇ ਬਹਿ ਗਏ। ਅੱਛਾ ਕਹਿੰਦਾ ਯੂਸੀ ਇੱਕ ਬੰਦਾ ਇੱਥੇ ਆਇਆ ਵਾ, ਬਹੁਤ ਅਮੀਰ ਆ, ਓਕੇ ਬਾਹਰ ਦਾ ਪੈਸਾ ਵਾ ਉਹਦੇ ਕੋਲ, ਅੱਛਾ ਠੀਕ ਆ, ਤੇ ਇੰਨਾ ਪੈਸਾ ਵਾ ਕਿ ਉਹਨੂੰ ਇਹ ਨਹੀਂ ਪਤਾ ਮੇਰਾ ਪੈਸਾ ਹੈ ਕਿੰਨਾ। ਓਹੋ ਪਰ ਉਹਨੂੰ ਇੱਕ ਗਨਮੈਨ ਐਸਾ ਚਾਹੀਦਾ ਵਾ, ਨਾ ਡਰ, ਬੇਬਾਕ, ਓ ਗੁੱਸੇ ਵਾਲਾ, ਹਾਂ, ਦਹਿਸ਼ਤ ਵਾਲਾ, ਘੂਰੀ, ਜੇਲਾਂ ਭੁਗਤੀਆਂ ਹੋਣ, ਘੂਰੀਆਂ ਜਿਹਨੇ ਪਾਈਆਂ, ਮੌਤ ਦਾ ਖੌਫ ਨਾ ਹੋਵੇ। ਜਿਸ ਨੂੰ ਉਹ ਕਹਿੰਦਾ ਕਿ ਮੈਨੂੰ ਐਸਾ ਬੰਦਾ ਚਾਹੀਦਾ ਜਿਹਨੂੰ ਮੌਤ ਦਾ ਡਰ ਨਾ ਹੋਵੇ, ਕਿ ਮੌਤ ਆਪ ਜੱਫੇ ਪਾਉਣ ਡਈ ਹੋਵੇ ਉਹਨੂੰ। ਹਾਂ ਮੌਤ ਦਾ ਲਾਭ ਭੱਜੇ। ਉਹ ਉਸਤਾਦ ਜੀ ਉਹਨੇ ਮੇਰਾ ਦੱਸ ਦਿੱਤਾ ਉਹਨੂੰ, ਉਹ ਮੁੰਸ਼ੀ ਨੇ ਨਾ ਮੇਰਾ ਦੱਸ ਦਿੱਤਾ ਕਿ ਵੀ ਇੱਕ ਬੰਦਾ ਹੈ, ਇੱਕ ਬੰਦਾ ਹੈ ਐਸਾ। ਅੱਛਾ ਕਹਿੰਦਾ ਉਹਦੇ ਨਾਲ ਮੈਂ ਤੈਨੂੰ ਮਿਲਾਉਣ ਜਾਣਾ, ਚੱਲੇਗਾ? ਅੱਛਾ ਮੈਂ ਕਿਹਾ ਚੱਲਾਂਗੇ ਬਾਬਾ ਜੀ। ਹਾਂ ਉਸਤਾਦ ਜੀ ਯਕੀਨ ਮੰਨਿਓ ਤੁਸੀਂ, ਮੈਂ ਨਹੀਂ ਮੰਨਣਾ, ਆਹੋ ਨਹੀਂ ਮੰਨਣਾ। ਮੈਂ ਅੱਗੇ ਇੱਕ ਦੋ ਵਾਰੀ ਮੰਨ ਕੇ ਜਲੀਲ ਹੋਇਆ। ਉਸਤਾਦ ਜੀ ਤੁਹਾਡੀ ਆਪਣੀ ਨਹੀਂ ਮੈਂ ਯਕੀਨ ਨਹੀਂ ਮੰਨਣਾ। ਚਲੋ ਜੀ ਤੁਸੀਂ ਯਕੀਨ ਕਰਿਓ ਉਸਤਾਦ ਜੀ। ਹਾਂ ਉਹਦੇ ਨਾਲ ਮੈਂ ਤੁਰ ਪਿਆ। ਅੱਛਾ ਉਸਤਾਦ ਜੀ ਅਸੀਂ ਕਲੋਨੀ 'ਚ ਵੜੇ ਆ, ਉਹਨੇ ਗੱਡੀ ਲਾਈ ਤੇ ਉਸਤਾਦ ਜੀ ਗੇਟ ਹੀ ਨਹੀਂ ਮਾਣ। ਉਹ ਭਾਈ ਦਾ ਕੋਠੀ ਦਾ ਗੇਟ ਹੀ ਨਹੀਂ ਮਾਣ। ਓਏ ਕੋਈ 40 50 ਲੱਖ 20 ਲੱਖ ਰੁਪਇਆ ਗੇਟ ਤੇ ਲੱਗਾ ਹੋਇਆ। 40 50 ਲੱਖ 20 ਲੱਖ 19 ਵੀ ਯਾਨੀ 40 50 ਲੱਖ ਰੁਪਇਆ ਗੇਟ ਤੇ ਲੱਗਾ। ਹਾਂਜੀ ਯਾਨੀ ਇਕੱਲੇ ਗੇਟ ਤੇ ਹੀ 50 ਲੱਖ। ਗੇਟ ਤੇ ਉਸਤਾਦ ਜੀ 50 20 ਲੱਖ ਰੁਪਇਆ ਲੱਗਾ ਹੋਇਆ ਉਸਤਾਦ ਜੀ, ਇਕੱਲੇ ਗੇਟ ਤੇ ਹੀ। ਤੇ ਮੈਂ ਉਸਤਾਦ ਜੀ ਦੇਖ ਕੇ ਨਾ ਹੱਕਾ ਬੱਕਾ, ਮੈਂ ਕਿਹਾ ਜਿਹਦਾ ਗੇਟ ਏਡਾ ਜ਼ਾਲਮ ਹੋਏਗਾ, ਬੰਦਾ ਕਿੱਡਾ ਕੁ ਜ਼ਾਲਮ ਤੇ ਹੋਏਗਾ। ਗੇਟ ਦਾ ਆਲਮਾ ਤੇ ਅੰਦਰ ਕੀ ਨਿਜ਼ਾਮ ਅੰਦਰ ਕੀ ਨਿਜ਼ਾਮ ਹੋਏਗਾ। ਓਏ ਉਸਤਾਦ ਜੀ ਉਹਨੇ ਉਹਨੂੰ ਬੈਲ ਦਿੱਤੀ ਆ ਤੇ ਅੰਦਰੋਂ ਫੋਨ 'ਚ ਆਵਾਜ਼ ਆਈ, ਕੌਣ? ਕਹਿੰਦਾ ਮੈਂ ਗਾਰਡ ਲੈ ਕੇ ਆਇਆ। ਉਹਨੇ ਗੇਟ ਖੁਲਾਇਆ। ਉਸਤਾਦ ਜੀ ਮੈਂ ਗੇਟ ਖੋਲਿਆ, ਅੰਦਰ ਵੜਦੇ ਸਾਰੀ 4 ਚੂਨਰ, ਸਭ ਤੋਂ ਪਹਿਲਾਂ 4 ਚੂਨਰ ਗੱਡੀ ਅੱਗੇ ਖੜੀ। 4 ਚੁਣ 4 ਚੂਨਰ, ਉਹ ਵੱਡੀ ਗੱਡੀ ਨਹੀਂ ਹੁੰਦੀ, ਉਹ ਫੋਰਚੂਨਰ। ਫੋਰਚੂਨਰ। ਅੱਛਾ ਮੇਰੀ ਗੱਲ ਸੁਣ, ਮੈਂ ਮੌਕਾ ਇਹਨੇ ਉਸਤਾਦ ਜੀ ਜਿਹੜਾ ਸੰਡੇ ਗਿਆ ਵਾ ਇੱਥੇ 4 ਚੁਣ ਕਹਿਣ ਡਿਆ, ਸ਼ੁਰੂ ਤੋਂ ਸੰਡੇ ਤੋਂ ਕਹਿਣ ਡਿਆ ਵਾ। ਯਾਰ ਉਹਨੂੰ ਨਹੀਂ ਨਾ 1 2 3 ਤੇ 4 ਚੂਨਰ ਹੀ ਹੋ ਗਏ। ਅੱਛਾ ਯਾਰ ਤੂੰ ਵੈਸੇ ਬੁੱਧ ਕਹਿ ਦੇ, ਸੰਡੇ ਨਾ ਕਹਿ, ਤੂੰ ਉਰਦੂ ਚ ਕਹਿ ਦੇ ਕਿ ਬੁੱਧ ਵਾਲੇ ਦਿਨ। ਉਹ ਬੁੱਧ ਸੰਡੇ ਕਿੱਦਾਂ ਹੋ ਗਿਆ? ਬੁੱਧ ਸੰਡੇ ਹੀ ਹੁੰਦਾ। ਹੁਣ ਹਰ ਗੱਲ ਤੇਰੀ ਮੰਨੀ ਜੇ ਗਲਤ ਗੱਲ ਜੇ ਅਸੀਂ ਤੇਰੀ ਮੰਨ ਲਈ। ਯਾਰ ਨਹੀਂ, ਬੁੱਧ ਮਿੱਠੇ ਸੰਡੇ ਹੁੰਦਾ ਵਾ। ਓਏ ਮੇਨ ਕਹਿਣ ਡਿਆ ਬੁੱਧ ਸੰਡੇ ਹੁੰਦਾ ਤੇ ਹੁੰਦਾ। ਓਏ ਇੱਕ ਅਸੀਂ ਤੇਰੀ ਮੰਨ ਲਈ ਨਾ, ਇੱਕ ਤੂੰ ਸਾਡੀ ਮੰਨ ਲਈ, ਯਾਰ ਚੁੱਪ ਕਰਕੇ ਸਟੋਰੀ ਸੁਣੀ ਜਾ। ਹਿਸਾਬ ਬਰਾਬਰ ਹੋ ਗਿਆ। ਉਸਤਾਦ ਜੀ ਸਹੀ ਕਹਿ ਰਹੇ ਕਿ ਉਹ ਮੇਨ ਹੋਣ ਦੀ ਕੋਸ਼ਿਸ਼ ਵੇਖਿਆ, ਵੱਧ ਕੇ ਆਉਂਦੇ ਆ। ਜਦੋਂ ਤੈਨੂੰ ਕਹਿ ਜਦੋਂ ਤਾ ਉਹ ਉਸਤਾਦ ਕਹਿੰਦੇ ਜੀ ਨਾ ਕਿ ਬੁੱਧ ਸੰਡੇ, ਤੁਸੀਂ ਕਹੋ ਬੁੱਧ ਸੰਡੇ, ਕਹਿੰਦੇ ਮੰਗਲ ਸੰਡੇ, ਤੁਸੀਂ ਕਹੋ ਮੰਗਲ ਸੰਡੇ। ਤੂੰ ਸਮਝ ਨਹੀਂ ਰਿਹਾ ਗੱਲ, ਤੈਨੂੰ ਕਹਿ ਰਿਹਾ ਮੇਨ ਹੋਣ ਦੀ ਕੋਸ਼ਿਸ਼। ਦੇਖੋ ਫੜ ਰਿਹਾ ਗੱਲ ਇਹ ਪੂਰੀ। ਮੇਨ ਮੀਨਾ ਬਣਦਾ ਢਿੱਡੋਂ। ਹਾਂ ਅੱਛਾ ਲਓ ਜੀ ਉਸਤਾਦ ਜੀ, ਜਦੋਂ ਮੈਂ ਦੇਖਿਆ ਅੰਦਰ 4 ਚੂਨਰ ਗੱਡੀ ਖੜੀ, ਮੈਂ ਕਿਹਾ ਲੈ ਵੀ ਕੋਈ ਭਾਰਾ ਬੰਦਾ ਹੀ। ਉਸਤਾਦ ਜੀ ਉਹਨੂੰ ਦੱਸਿਆ ਕਿ ਯੂਸੀ ਆਇਆ ਬਾਹਰ, ਜਿਹੜਾ ਤੁਸੀਂ ਗਾਰਡ ਕਿਹਾ ਸੀ। ਹਾਂ ਲੱਭ ਗਿਆ ਬੰਦਾ। ਉਹਨੇ ਨਾ ਬੜਾ ਸੋਹਣਾ ਅੰਦਰ ਆਪਣੇ ਸੋਹਣੇ ਤਰੀਕੇ ਨਾਲ ਬੈਠਾ। ਉਹਨੂੰ ਕਿਹਾ ਕਿ ਇਹਨੂੰ ਅੰਦਰ ਭੇਜੋ। ਹਾਂ ਉਸਤਾਦ ਜੀ ਜਦੋਂ ਮੈਂ ਅੰਦਰ ਵੜਿਆ ਵਾਂ ਤੇ ਅੰਦਰ ਗੁਲਦਸਤੇ 20 ਲੱਖ ਰੁਪਏ ਵਾਲੇ, 40 ਲੱਖ ਵਾਲੇ ਤੋਹਫੇ ਪਏ ਹੋਏ। ਨਹੀਂ ਇਹ ਉਹਨਾਂ ਦੇ ਉੱਤੇ ਰੇਟ ਲਿਖੇ ਸੀ ਉਸਤਾਦ ਜੀ? ਦੇਖਣ 'ਚ ਇੰਨੇ ਮਹਿੰਗੇ ਲੱਗਣ। ਅੰਦਾਜ਼ਨ। ਹਾਂਜੀ ਤੇ ਉਸਤਾਦ ਜੀ ਸੋਫਾ ਉਹ ਜਿਹੜਾ ਤੁਸੀਂ ਵੀ ਨਹੀਂ ਦੇਖਿਆ ਹੋਣਾ,
ਚਲੋ ਮੈਂ ਤਾਂ ਬਦਮਾਸ਼ੀ ਦੇ ਲਿਹਾਜ਼ ਨਾਲ ਦੇਖ ਲਿਆ ਨਾ, ਹਾਂ। ਤੁਸੀਂ ਵੀ ਨਹੀਂ ਦੇਖਿਆ। ਅੰਦਰ ਨਿਜ਼ਾਮ ਹੀ ਹੋਰ। ਉਹ ਸਾਹਮਣੇ ਮੇਰੇ ਬੈਠਾ ਆ, ਉਹ ਕਹਿੰਦਾ ਹਾਂ ਬਈ ਤੇਰੇ ਨਾਲ ਯੂਸੀ? ਮੈਂ ਕਿਹਾ ਹਾਂ ਮੇਰੇ ਨਾਲ ਯੂਸੀ। ਕਹਿੰਦਾ ਬਹਿ ਜਾ। ਉਸਤਾਦ ਜੀ ਮੈਂ ਬਹਿ ਗਿਆ। ਅੱਛਾ, ਉਹ ਮੈਨੂੰ ਕਹਿੰਦਾ ਉੱਤੇ ਬਹਿ। ਉੱਤੇ ਮਤਲਬ ਤੂੰ ਕਿੱਥੇ ਬਹਿ ਗਿਆ? ਮੈਂ ਜ਼ਮੀਨ ਤੇ। ਇੱਕ ਮਿੰਟ ਯਾਰ, ਇਹ ਰਾਈਟਰ ਕੌਣ? ਮੈਨੂੰ ਰਾਈਟਰ ਦਾ ਦੱਸੀ ਕੌਣ ਆ ਯਾਰ, ਕੌਣ ਆ? ਪਰੋਟਾ ਦੇ ਫਰੀਦ ਐਂਡ ਤੇ ਤੈਨੂੰ ਦੱਸ ਦੂੰਗਾ। ਅੱਛਾ, ਤੂੰ ਮਤਲਬ ਜ਼ਮੀਨ ਤੇ ਬਹਿ ਗਿਆ? ਮੈਂ ਜ਼ਮੀਨ, ਮੈਨੂੰ ਕਹਿੰਦਾ ਬਹਿ ਜਾ। ਮੈਂ ਜ਼ਮੀਨ ਤੇ ਬਹਿ। ਕਿਉਂ? ਉਹ ਜ਼ਮੀਨ ਹੀ ਇੰਨੀ ਮਹਿੰਗੀ ਲੱਗਣ ਡਈ ਸੀ, ਕਲੀਨ ਹੀ ਆ ਜਿਹੜੇ ਸੋਹਣੇ। ਅੱਜ ਪ੍ਰੈਸ਼ਰ ਚ ਹੋ ਗਿਆ ਨਾ ਚੀਜ਼ਾਂ ਦੇਖ ਕੇ। ਅੱਛਾ, ਫਿਰ ਉਹਨੇ ਕਿਹਾ ਉੱਤੇ ਬਹਿ ਸੋਫੇ ਦੇ। ਉਹਨੇ ਕਿਹਾ ਭਾਵੇਂ ਤੁਸੀਂ ਉੱਤੇ ਬੈਠੋ ਸੋਫੇ। ਯਾਰ ਕੋਈ ਅੱਛਾ ਬੰਦਾ ਸੀ, ਸ਼ਰੀਫ ਆਦਮੀ। ਉਸਤਾਦ ਜੀ ਮੈਂ ਸੋਫੇ ਤੇ ਬਹਿ ਗਿਆ। ਕਹਿੰਦਾ ਪਹਿਲੋਂ ਕਦੀ ਕੋਈ ਗਨਮੈਨੀ ਕੋਈ ਬਦਮਾਸ਼ੀਆਂ? ਮੈਂ ਕਿਹਾ ਸਾਰੀ ਜ਼ਿੰਦਗੀ ਜੇਲ੍ਹਾਂ 'ਚ, ਲੱਤਾਂ ਵੱਡੀਆਂ ਬਾਹਾਂ ਵੱਡੀਆਂ, ਹੋਰ ਕੀਤਾ ਹੀ ਕੱਖ ਨਹੀਂ ਹੈ। ਸਹੀ ਗੱਲ ਹੈ। ਉਸਤਾਦ ਜੀ ਉਹਨੂੰ ਨਾ ਬੜਾ ਹੌਸਲਾ ਜਿਹਾ ਹੋਇਆ ਕਿ ਬੰਦਾ ਸਹੀ ਹੈ। ਹਾਂ ਤੁਹਾਡੇ ਭਰਾ ਨੇ ਅੱਜ ਲੱਤ ਰੱਖੀ ਹੈ। ਓਏ ਸਿਗਰਟ ਜੇਬ ਚੋਂ ਕੱਢਿਆ, ਇੰਜ ਕਰਕੇ ਸਿਗਰਟ ਲਾਇਆ ਹਲੇ, ਤੇ ਹਰ ਪਾਸਿਓਂ ਬਾਰਿਸ਼ ਪੈਣ ਲੱਗ ਪਈ। ਉਸਤਾਦ ਕਮਰੇ ਦੇ ਅੰਦਰ ਬਾਰਿਸ਼ ਕਿੱਦਾਂ ਪੈਣ ਲੱਗੀ? ਉਹ ਉਹਨਾਂ ਨੇ ਲੱਗੇ ਹੋਏ ਸੀ, ਫਾਇਰ ਬ੍ਰਿਗੇਡ ਲੱਗੇ ਹੋਏ ਸੀ ਦਰਵਾਜ਼ੇ ਫਾਇਰ ਬ੍ਰਿਗੇਡ, ਅੱਛਾ, ਫਾਇਰ ਬ੍ਰਿਗੇਡ ਲੱਗੇ। ਅੱਛਾ, ਉਹ ਜਿਹੜੇ ਉਹ ਸੈਂਸਰ ਫਾਇਰ ਫਾਈਟਰ, ਸੈਂਸਰ ਲੱਗੇ ਸੀ। ਸੈਂਸਰ ਉਹ ਜਿਹੜੇ ਪਾਣੀ ਪਾਉਂਦੇ ਆ, ਉਹ ਕਹਿੰਦੇ ਬੁਝਾਓ ਬੁਝਾਓ ਬੁਝਾਓ। ਉਹ ਮੈਂ ਕਿਹਾ ਤੁਹਾਡੀ ਪਹਿਲੀ ਬਾਰਿਸ਼ ਨੇ ਬੁਝ ਗਿਆ ਸੀ ਸਿਗਰਟ। ਇਹ ਤਾਂ ਤੁਸੀਂ ਰੌਲਾ ਪਾਉਣ ਡਏ ਆ। ਤੇਰਾ ਤਾਂ ਪਹਿਲੇ ਭਮੱਕੇ ਨਹੀਂ ਬੁਝ ਗਿਆ। ਹਾਂ, ਸਾਜੀ ਮਾਲਕ ਵੀ ਭਿੱਜਿਆ, ਮੈਂ ਵੀ ਭਿੱਜਿਆ। ਖੈਰ ਅਸੀਂ ਤੂੰ ਬੇਵਕੂਫ, ਐਡੇ ਮਹਿੰਗੇ ਕਮਰੇ 'ਚ ਵੜ ਕੇ ਤੂੰ ਸਿਗਰਟ ਲਾਉਣੇ? ਪਾਗਲ ਆ ਤੂੰ? ਮੈਨੂੰ ਕੀ ਪਤਾ ਉਹਨਾਂ ਨੇ ਪੰਪ ਲਵਾਏ ਆ ਪਾਣੀ ਵਾਲੇ ਉੱਥੇ। ਉਹ ਪੰਪ ਨਹੀਂ, ਬੇਵਕੂਫਾ ਹੁੰਦਾ ਵਾ ਉਹ, ਉਹਨੂੰ ਕਹਿੰਦੇ ਨੇ ਫਾਇਰ ਸਮੋਕ ਫਾਈਟਿੰਗ, ਡਿਟੈਕਟਰ। ਹਾਂ, ਸਮੋਕ ਡਿਟੈਕਟਰ। ਸੈਕਟਰ ਜਿਹਾ ਲੱਗਾ ਹੋਇਆ ਸੀ, ਮੈਨੂੰ ਕੀ ਪਤਾ। ਕਿੰਨਾ ਫਾਇਰ ਬ੍ਰਿਗੇਡ। ਅੱਛਾ, ਬ੍ਰਿਗੇਡ। ਉਸਤਾਦ ਜੀ ਮੈਂ ਨਹੀਂ ਡਰਿਆ ਡੋਰਿਆ। ਨਹੀਂ ਡਰਨਾ ਬਣਦਾ ਵੀ ਨਹੀਂ। ਤੁਹਾਡੇ ਭਰਾ ਨੇ ਸਿਗਰਟ ਹੁਣ ਗਿੱਲੇ ਹੋ ਗਏ। ਨਹੀਂ ਉਦੋਂ ਦਾ ਗਿੱਲਾ ਆ ਵੇ ਨਾ ਯਾਰ ਇਹ ਯਾਰ ਰਹਿ ਦੇ ਯਾਰ, ਫ੍ਰੀ ਨਾ ਕਰਿਆ ਕਰ। ਫਿਰ ਤੂੰ ਕਹਿੰਦਾ ਇੰਟਰਰਪਟ ਕਰਦੇ, ਆਪ ਤੂੰ ਕੀ ਕਰਨ ਡਿਆ ਹੁਣ? ਫਰੀਦ ਭਾਈ ਗੱਲ ਬਹੁਤ ਦੂਰ ਤੱਕ ਪਹੁੰਚ ਚੱਲੀ ਸੀ। ਅੱਛਾ ਚਲੋ ਫਿਰ। ਉਸਤਾਦ ਜੀ ਹੁਣ ਨਾ ਜਦੋਂ ਮੈਂ ਗਿੱਲੇ ਸੀ ਅਸੀਂ ਦੋਵੇਂ, ਸਾਹ ਸੂ ਲਿਆ ਸੁੱਕੇ ਹੋਏ, ਤੇ ਉਹ ਮੈਨੂੰ ਕਹਿੰਦਾ ਭਾਜੀ ਕੋਈ ਹਜ਼ਾਰ ਹਜ਼ੂਰ ਕੋਈ ਇਹ ਉਹ। ਮੈਂ ਕਿਹਾ ਸਾਰਾ ਕੁਝ ਹੈ। ਅੱਛਾ, ਉਸਤਾਦ ਜੀ ਤੁਹਾਡੇ ਭਰਾ ਨੇ ਇਧਰੋਂ ਚਾਕੂ ਕੱਢਿਆ ਗਰਾਰੀਆਂ ਵਾਲਾ, ਇੰਜ ਕਰਕੇ ਖੋਲਿਆ ਵਾ ਤੇ ਸਾਹਮਣੇ ਰੱਖਤਾ। ਕਹਿੰਦਾ ਓਹੋ ਇਹਦੇ ਨਾਲ ਕੀ ਕਰੇਗਾ? ਮੈਂ ਕਿਹਾ ਯੂਸੀ ਹਰ ਪਾਸੇ ਚੱਲ ਜਾਂਦਾ ਇਹ। ਆਹੋ ਹਾਂ ਉਹਨੇ ਕਿਹਾ ਨਹੀਂ ਤੁਸੀਂ ਬੈਠੋ, ਮੈਂ ਤੁਹਾਨੂੰ ਦਿਖਾਉਂਦਾ। ਹਾਂ। ਉਸਤਾਦ ਜੀ ਅੰਦਰ ਗਿਆ। ਉਹਨੇ ਅੰਦਰ ਉਸਤਾਦ ਜੀ ਇਸ ਕਲਾਸ ਦੀ ਕਲੈਕਸ਼ਨ ਕੋਪ ਲਿਆਂਦੀ ਆ 7mm। ਕਿਹੜੀ ਸੇਵ? 7mm। ਅੱਲਾ ਮੈਨੂੰ ਚਪੇੜ ਮਾਰਨ ਚ ਸਾਨੀ ਯਾਰ ਉਹਨੂੰ ਲੱਗੀ ਰਹਿਣ ਦੇ ਫਰੀਦ ਉੱਤੇ। ਉਹ ਸਾਲਿਆ 7mm ਨਹੀਂ 7 ਨੰਬਰ ਉਹੀ ਉਸਤਾਦ ਜੀ ਲੋ ਮੈਨੂੰ ਹੁਣ ਯੂਸੀ ਨੂੰ ਗੰਨਾ ਦੇ ਨਾ ਥੋੜੀ ਚੇਤੇ, ਮੈਂ ਤਾਂ ਡੰਡਿਆਂ ਸੋਟਿਆਂ ਨਾਲ ਲੜਿਆ, ਚਾਕੂ ਨਾਲ ਲੜਿਆ। ਲੋ ਜੀ ਅੱਲਾ ਖੈਰ ਕੀਤਾ। ਉਹ ਮੈਨੂੰ ਨਾ ਉਹਨੇ ਪਸਤੌਲ ਦਿਖਾਈ। ਮੈਨੂੰ ਕਹਿੰਦਾ ਭਾਜੀ ਛੱਤ ਤੇ ਚਲੀਏ। ਮੈਂ ਕਿਹਾ ਚਲੋ। ਕੀ ਕਰਨ? ਪਿਸਤੌਲ ਚੈੱਕ ਕਰਨ ਲਈ। ਅੱਛਾ, ਸਾਜ ਦੇ ਛੱਤ ਤੇ ਗਏ ਤੇ ਹੁਣ ਉਹ ਪਿਸਤੌਲ ਇਦਾਂ ਦੀ ਉਸਤਾਦ ਜੀ ਦੇ ਦੋਵਾਂ ਪਾਸੇ ਦਨਾਲੀਆਂ। ਸਿੱਧ ਪੁੱਟ ਨਹੀਂ ਪਤਾ। ਸਿੱਧਪੁਰ ਦਾ ਮੈਨੂੰ ਕੀ ਪਤਾ, ਮੈਂ ਤਾਂ ਪਹਿਲੀ ਵਾਰੀ ਦੇਖੀ। ਦੋਵਾਂ ਪਾਸੇ ਕਿੱਦਾਂ ਦੇ ਨਾਲੀਆਂ? ਮਤਲਬ ਦਾ ਡਿਜ਼ਾਈਨ ਐਸਾ ਹੋ ਨਾ ਵੀ ਪਤਾ ਨਹੀਂ ਲੱਗਦੇ ਇਹਨੂੰ ਵੀ ਚੱਲਣੀ ਕਿੱਧਰੋਂ। ਮੈਨੂੰ ਕੀ ਪਤਾ ਕਿੱਧਰੋਂ ਦੀ ਚੱਲਣੀ, ਉਹ ਦੋਵਾਂ ਪਾਸੇ ਸਿਸਟਮ ਹੀ ਕੋਈ ਇਦਾਂ ਦਾ। ਫਿਰ ਉਹ ਮੈਂ ਇੰਜ ਕਰਕੇ ਫੜੀ ਆ ਤੇ ਇੰਜ ਕੀਤੀ ਆ ਤੇ ਠਾ ਗੋਲੀ ਚੱਲੀ ਤੇ ਇਧਰੋਂ ਗੋਲੀ ਪਿੱਛੇ ਨੂੰ ਚੱਲ ਗਈ। ਅੱਛਾ, ਸਾਚੋ ਪਿੱਛੇ ਨੂੰ ਗੋਲੀ ਚੱਲੀ ਤੇ ਉਹ ਪਿੱਛੇ ਕਿਸੇ ਘਰ ਦਾ ਬਲਬ ਟੁੱਟ ਗਿਆ ਤੇ ਉਹ ਕਹਿੰਦਾ ਯੂਸੀ ਲੈ ਦੇ ਗਿਆ, ਐਡਾ ਪੱਕਾ ਨਿਸ਼ਾਨਾ। ਮੈਂ ਕਿਹਾ ਗੱਲ ਬਣ ਗਈ। ਉਹ ਸਾਰੀ ਗੇਮ ਪੈ ਗਈ ਉਹਦੀ। ਤੇ ਉਹਨੇ ਇਹ ਨਹੀਂ ਪੁੱਛਿਆ ਵੀ ਇਹ ਅੱਗੇ ਨੂੰ ਚਲਾਉਣੀ ਸੀ? ਉਹਨੇ ਤੇ ਇੱਥੇ ਨੌਬਤ ਹੀ ਨਹੀਂ ਪਈ। ਮੈਂ ਕਿਹਾ ਗੱਲ ਬਣ ਗਈ। ਕਹਿੰਦਾ ਐਡਾ ਪੱਕਾ ਨਿਸ਼ਾਨਾ। ਮੈਂ ਕਿਹਾ ਹਾਂ ਮੈਨੂੰ ਕੀ ਪਤਾ ਕਿੱਧਰੋਂ ਚੱਲੀ ਗੋਲੀ। ਅੱਛਾ, ਉਹਨੇ ਸਮਝਿਆ ਵੀ ਇਹ ਤੇ ਬੈਕ ਵੀ ਨਿਸ਼ਾਨਾ ਬਹੁਤ ਅੱਛਾ। ਉਸਤਾਦ ਜੀ ਉਹਨੇ ਜੱਫੀ ਨਾ ਪਾ ਲਈ, ਮੈਨੂੰ ਗਨ ਫੜ ਲਈ ਮੇਰੇ ਹੱਥੋਂ। ਮੈਂ ਕਿਹਾ ਤੁਹਾਡੀ ਗੱਲ ਤੇ ਅਗਲੀ ਗੱਲ। ਕਹਿੰਦਾ ਸਭ ਕੁਝ ਓਕੇ ਆ, ਤੂੰ ਹੀ ਆ। ਜਿਹਨੇ ਅਣਦੇਖੇ ਬਲਬ ਢਾਤੇ ਉਹ ਕੀ ਜ਼ਾਲਮ ਹੋਏਗਾ। ਤੁੱਕਾ ਲੱਗ ਗਿਆ। ਅਣਦੇਖੇ ਬਲਬ। ਕਿਤਾਬ ਲਿਖੀ ਜਾਣੀ ਅਣਦੇਖੇ ਬਲਬ। ਅਣਦੇਖੇ ਬਲਬ ਢਾਤੇ। ਹਾਂ ਉਸਤਾਦ ਜੀ ਉਹ ਮੇਰੇ ਤੇ ਮੁਤਮਿਨ ਹੋ ਗਿਆ। ਮੈਂ ਵੀ ਅੱਲਾ ਅੱਗੇ ਦੁਆ ਕੀਤੀ। ਮੈਂ ਕਿਹਾ ਮੇਰੀ ਨਹੀਂ ਕਿਤੇ ਵੱਜ ਗਈ, ਰੋਜ਼ੀ ਹੈ ਗੱਲ ਪੱਕੀ ਹੋ ਗਈ ਯਾਰ। ਉਹ ਕਿਹੜਾ ਪਤਾ ਲੱਗਣ ਡਿਆ। ਰੋਜ਼ੀ ਰੋਟੀ ਲੱਗ ਗਈ। ਉਹ ਕਹਿੰਦਾ ਆਓ ਜੀ ਭਾਜੀ। ਉਸਤਾਦ ਜੀ ਉਹਨਾਂ ਨਾਲ ਗੱਲਬਾਤ ਹੋਈ। ਉਹ ਕਹਿੰਦਾ ਯੂਸੀ ਸਾਹਿਬ ਤੁਹਾਡੀ 1 ਲੱਖ ਰੁਪਇਆ ਸੈਲਰੀ ਹੈ। ਹਾਂ, ਏਦਾਂ ਮੈਂ ਵੀ ਤਬਕਿਆ ਪਹਿਲੀ ਮਹੀਨੇ ਦੀ? ਹਾਂਜੀ, ਤੁਸੀਂ ਥੋੜਾ ਤਬਕੇ ਹੋ। ਅੱਛਾ, ਤੂੰ ਕਿੱਦਾਂ ਕਹਿੰਦਾ? ਮੈਂ ਤਾਂ ਛੱਤ ਨੂੰ ਜਾ ਲੱਗਾ। ਲੱਖ ਅੱਛਾ। ਰੁਪਇਆ ਪਹਿਲੀ ਦਫਾ। ਫਿਰ ਉਸਤਾਦ ਜੀ ਕਹਿੰਦਾ ਲੱਖ ਰੁਪਇਆ ਤੁਹਾਡੀ ਤਨਖਾਹ ਵਾ, 50,000 ਰੁਪਇਆ ਵੈਸੇ ਜ਼ਰਾ ਇੰਜੋਏ ਕਰਨ ਲਈ ਰੱਖ ਲਓ। ਐਡਵਾਂਸ ਨਹੀਂ ਐਡਵਾਂਸ ਨਹੀਂ, ਇੰਜੋਏ। ਅੱਛਾ, ਉਹ ਤਨਖਾਹ ਚ ਨਹੀਂ, ਉਹ ਤਨਖਾਹ ਚ ਵੈਸੇ ਹੀ? no, ਉਹ ਵੈਸੇ ਹੀ। ਉਹ ਗੋਲੀ ਨਹੀਂ ਚਲਾਈ ਪੁੱਠੀ, ਬਲਬ ਤੋੜਿਆ। ਉਹਨੂੰ ਕਹਾ 50 ਨਹੀਂ, ਗੋਲੀ ਚੱਲ ਗਈ ਸੀ ਵੈਸੇ ਹੀ।
ਤੁਹਾਨੂੰ ਪਤਾ ਵਾ, ਉਹਨੂੰ ਥੋੜੀ ਪਤਾ ਗਰੀਬ ਨੂੰ ਕੀ ਬਣੀਆਂ ਉੱਥੇ। ਅੱਛਾ ਫਿਰ ਉਸਤਾਦ ਜੀ 50,000 ਰੁਪਇਆ ਉਹਨੇ ਮੈਨੂੰ ਇਨਾਮ ਦਿੱਤਾ, ਲੱਖ ਰੁਪਇਆ ਮੇਰੀ ਤਨਖਾਹ, ਕਹਿੰਦਾ ਗੱਡੀ ਦਾ ਆਉਣ ਜਾਣ ਦਾ ਕਿਰਾਇਆ, ਕੱਪੜੇ ਲੀੜੇ, ਤੇਰਾ A to Z ਖਰਚਾ ਸਾਡਾ ਯੂਸੀ, ਤੂੰ ਸਾਡਾ ਦਿਲ ਜਿੱਤ ਲਿਆ। ਵਾਹ ਰੇ ਵਾਹ। ਮੈਂ ਕਿਹਾ ਲੈ ਵੀ ਗੱਲ ਬਣ ਗਈ, ਮਾਲਕਾ ਸ਼ੁਕਰ ਆ ਤੇਰਾ। 50,000 ਰੁਪਏ ਹੁਣ ਤੇਰੀ ਜੇਬ 'ਚ। 50,000 ਰੁਪਇਆ ਮੇਰੇ ਚ। ਮੈਂ ਕਿਹਾ ਫਿਲਹਾਲ ਮੈਨੂੰ ਜਾਣ ਦਿਓ ਹਾਲੇ ਘਰ ਵੱਲ ਨੂੰ। ਉਹਨੇ ਉਸਤਾਦ ਜੀ ਮੈਨੂੰ ਇੰਜ ਕਰਕੇ ਇੰਗਲਿਸ਼ ਗੱਡੀ ਦੀ ਚਾਬੀ ਦੇ ਦਿੱਤੀ। ਹੁਣ ਗੱਡੀ ਸੈਲਫ ਸਟਾਰਟ ਸੀ, ਮੈਂ ਕਿੱਕਾਂ ਮਾਰਾਂ ਬਾਹਰ ਖੜਾ। मोटरसाइकिल गड्डी या कार? सेल्फ स्टार्ट गाड़ी भाई जो अंडरटेकर के पास होती है। बाइक बाइक है ना, गड्डी थोड़ी होती है। ਅੱਛਾ ਅੱਛਾ उस्ताद जी हुण ਬਾਈਕ ਯਾਰ ਉਹ ਵੀ ਗੱਡੀ ਹੁੰਦੀ ਨਾ आहो ਓਏ ਇੰਜ ਹੈਂਡਲ ਵਾਲੀ ਹੈਵੀ ਬਾਈਕ हैवी बाइक। अच्छा। उस्ताद जी मैं उधर हुण बाहर किक्कां मारन डया तो वो किते सेल्फ स्टार्ट सी। ਅੱਛਾ ਉਹ ਫਿਰ ਮੈਂ ਨਾ ਉਹਦੇ ਚੌਂਕੀਦਾਰ ਸੈਲਫ ਸਟਾਰਟ ਕਿਹਨੂੰ ਕਹਿੰਦੇ ਆ ਉਹ ਜਿਹੜੀ ਬਟਨ ਤੇ ਇਦਾਂ ਨਹੀਂ ਇਦਾਂ ਚੱਲਦੀ। अल्लाह यार ਇਹ ਉਹ ਸੈਲਫ ਸਟਾਰਟ ਆ ਜਿਹਦੇ ਸੈਲਫ ਦਾ ਕੰਮ ਹੋਣ ਵਾਲਾ ਹੁੰਦਾ। ਇੱਕ ਵਾਰੀ ਤੂੰ ਫੇਰ ਅਸਲ ਮਾਰਿਆ, ਇੱਥੇ ਵੈਪਰ ਮਾਰਨਾ ਪੈਣਾ। ਅੱਛਾ ਫਿਰ ਉਸਤਾਦ ਜੀ ਉਹਦਾ ਜਿਹੜਾ ਗੇਟ ਕੀਪਰ ਸੀ ਉਹਨੂੰ ਮੈਂ ਕਿਹਾ ਯਾਰ ਆ ਗੱਡੀ ਦਾ ਸਟਾਰਟ ਕਰਕੇ ਦੇ, ਮੈਨੂੰ ਗਿਫਟ ਮਿਲਿਆ। ਕਹਿੰਦਾ ਗਿਫਟ ਨਹੀਂ, ਸਿਰਫ ਘਰ ਆਉਣ ਜਾਣ ਲਈ ਆ, ਵਾਪਸੀ ਲੈ ਕੇ ਆਉਣੀ ਆ। ਮੈਂ ਕਿਹਾ ਤੂੰ ਐਡਾ ਨੌਕਰ ਤੋਂ ਅੱਗੇ ਨਾ ਹੋ, ਸਾਨੂੰ ਪਤਾ ਮਾਲਕਾਂ ਨੂੰ ਕਿੱਦਾਂ ਮਿਲੀਦਾ। ਉਹਨੂੰ ਵੀ ਮੈਂ ਇਹੀ ਮੈਂ ਕਿਹਾ ਮੇਨ ਨਾ ਬਣ ਇੱਥੇ, ਇਹ ਕੋਠੀ ਆ ਹੈ। ਜੁੜ ਗਿਆ ਮੈਂ ਉਹਨੂੰ ਖਰੀਦਿਆ। ਅੱਛਾ ਫਿਰ जुड़ गया तो उधर भी। ਉਸਤਾਦ ਜੀ ਉਹਨੇ ਮੈਨੂੰ ਗੱਡੀ ਸਟਾਰਟ ਕਰਕੇ ਦਿੱਤੀ, ਕਹਿੰਦਾ ਐਸੇ ਬਟਨ ਨੱਪੀ ਰੱਖੀ ਤੇ ਜਾਈ ਜੀ ਆਈ ਜੀ, ਕੋਈ ਰੌਲਾ ਨਹੀਂ। ਮੈਂ ਕਿਹਾ ਓਕੇ। ਘਰ ਗਿਆ ਤੁਹਾਡਾ ਭਰਾ, ਜਾ ਕੇ ਭਰਜਾਈ ਦੇ ਕਦਮਾਂ 'ਚ ਪੈਸੇ ਰੱਖੇ। ਭਤੀਜੇ ਨੂੰ ਮੈਂ ਕਿਹਾ ਸ਼ਾਪਿੰਗ ਬਿੱਲ ਬੁੱਲ ਇਹ ਉਹ ਤਾਰੇ। ਮੈਂ ਕਿਹਾ ਭਰਜਾਈ ਫਿਕਰ ਨਾ ਕਰੀ, ਕੰਮ ਪੱਕਾ ਮਿਲ ਗਿਆ ਤੈਨੂੰ, ਮਹੀਨੇ ਬਾਅਦ ਲੱਖ ਰੁਪਈਆ ਆ ਜਾਏਗਾ। ਰੋਟੀ ਪਾਣੀ ਤਾਂ ਮੇਰਾ ਉੱਥੇ, ਸਿਗਰਟ ਪਾਣੀ ਉੱਥੇ, ਹਾਂ ਤੈਨੂੰ ਮੈਂ ਕਿਹਾ ਲੱਖ ਰੁਪਈਆ ਜ਼ਿੰਦਗੀ ਸੰਭਰੇਗੀ ਥੋੜੀ। ਜ਼ਿੰਦਗੀ ਸਕੂਨ 'ਚ। हैवी बाइक कितने? ਉਹ ਬਾਹਰ ਖੜੀ ਕੀਤੀ। ਹੈਵੀ ਐਸੀ ਹੈਵੀ ਬਾਈਕ ਸੀ, ਇਹਨਾਂ ਦੇ ਪੂਰੇ ਇਲਾਕੇ 'ਚ ਉਦਾਂ ਦੀ ਹੈਵੀ ਸੀ ਬਾਈਕ। ਹਾਂਜੀ ਹੈ ਵੀ ਸੀ ਇੱਕ ਲਓ ਉਸਤਾਦ ਜੀ, ਰੱਬ ਦੀ ਕਰਨੀ ਕੀ ਹੋਈ ਕਿ ਤੁਹਾਡਾ ਭਰਾ ਵਾਪਸ ਆਇਆ ਹੈ। ਘਰ। ਨਹੀਂ, ਕੋਠੀ 'ਚ। ਅੱਛਾ ਕੋਠੀ 'ਚ। ਕੋਠੀ 'ਚ ਉਸਤਾਦ ਜੀ ਨੇ ਮੈਨੂੰ ਇੰਗਲਿਸ਼ ਵਰਦੀ ਨਾਲ ਮੈਨੂੰ ਨਾ ਉਹ ਜਿਹੜੀ ਗਨ ਫੇਰ ਮੈਨੂੰ ਲਿਆ ਕੇ ਫੜਾਵੇ ਕਿ ਤੂੰ ਇਹ ਰੱਖ ਲੈ। ਮੈਂ ਕਿਹਾ ਨਹੀਂ, ਮੈਨੂੰ ਕੋਈ ਨਾਰਮਲ ਜੀ ਦੇ ਦੇ, ਇਹ ਔਖੇ ਟਾਈਮ ਲਈ ਚਲਾਵਾਂਗੇ। ਹੁਣ ਉਹ ਮੇਰੇ ਕੋਲ ਕਿੱਥੇ ਚੱਲਣੇ ਸੀ। ਸਹੀ ਗੱਲ ਹੈ। ਉਹਨੇ ਉਸਤਾਦ ਜੀ ਮੈਨੂੰ 2 ਮੋਜ਼ਰ ਦਿੱਤੇ, ਮੈਂ ਡੱਬ ਨਾਲ ਲਾਏ ਆ। ਠੀਕ ਆ, 2 ਕੁਹਾੜੀਆਂ ਮੈਂ ਪਿੱਛੇ ਲਾਈਆਂ ਹੋਈਆਂ ਆਪਣੇ। ਵਾੜੀਆਂ ਕਾਤੋਂ? ਉਹ ਯਾਰ ਇਹ ਜ਼ਰੂਰੀ ਹੱਥ ਵਾਲੇ ਹਜ਼ਾਰ ਮੈਨੂੰ। ਯਾਰ ਇਹਨੂੰ ਮਤਲਬ ਕਹਿੰਦੇ ਦੇਸੀ ਲੜਾਈ ਵਾਲਾ ਮਾਹੌਲ ਆ। ਉਸਤਾਦ ਜੀ ਨੇ ਮੈਨੂੰ ਬਾਹਰ ਨਾ ਮੇਰਾ ਉਹ ਕੈਫੇ ਜਿਹਾ ਬਣਾਤਾ ਗੇਟ ਦੇ ਬਾਹਰ। ਕੈਬਨ। अच्छा ਯਾਰ ਕੈਫੇ। वाह भाई ਯਾਰ ਕੈਬਨ। ਅੱਛਾ ਕੈਫੇ ਬਣਾਤਾ ਆਹੋ, ਉਸਤਾਦ ਜੀ मैं भी ਉਹਨੇ राना कैफे बनाता हूँ। ਉਹਨੇ ਬਾਹਰ ਬਣਾਤਾ। ਕਹਿੰਦਾ ਲਓ ਜੀ ਯੂਸੀ ਭਾਈ ਜੀ, ਤੁਸੀਂ ਇੱਥੇ ਬਹਿਣਾ ਉੱਠਣਾ, ਤੇ ਖਾਣ ਪੀਣ ਲਈ ਉਹਨੇ ਖਾਣ ਪੀਣ ਲੱਗਾ, ਤੁਹਾਨੂੰ ਅੰਦਰੋਂ ਆ ਜਾ ਕਰੇਗਾ ਸਾਰਾ ਓਕੇ ਨਿਜ਼ਾਮ। ਓਕੇ ਠੀਕ ਹੈ। ਕਹਿੰਦਾ ਹੁਣ ਸਾਡੀ ਜਾਇਦਾਦ, ਸਾਡੀ ਜਾਨ ਤੇਰੇ ਹਵਾਲੇ ਯੂਸੀ। ਓਏ ਅਬ ਤੁਹਾਡੇ ਹਵਾਲੇ। ਉੱਥੇ ਸਾਜੀ ਯੂਸੀ ਦੀਆਂ ਦੋਵੇਂ ਅੱਖਾਂ ਲਾਲ, ਬੱਦਲ ਲਾਲ। ਬੱਦਲ ਵੀ ਹਾਂ, ਕਿਉਂਕਿ ਮੈਂ ਹੁਣ ਸਾਂਭਣਾ ਸੀ ਨਾ ਪੂਰੇ ਇਸ ਨਿਜ਼ਾਮ ਨੂੰ ਸਾਂਭਣਾ ਸੀ ਤੇ ਸਿਰ ਤੇ ਪੈ ਗਈ। ਤਾਕਤ ਸਿਰ ਤੇ ਪੈ ਗਈ ਯੂਸੀ ਦੇ। ਵਾਹ ਵਾਹ ਵਾਹ। ਲੋ ਜੀ ਉਸਤਾਦ ਜੀ, ਪਹਿਲੀ ਰਾਤ ਗੁਜ਼ਰੀ ਹੈ, ਤੁਹਾਡੇ ਭਰਾ ਨੇ ਕੈਫੇ 'ਚ ਬਹਿ ਕੇ ਸਕੂਨ ਨਾਲ ਸਿਗਰਟ ਸੁਗੜ ਪੀ। ओ यार कैबन कह ला, कैफे की है ਓ वाला? ਯਾਰ ਤੇ ਤੈਨੂੰ ਸਮਝ ਤੇ ਆ ਗਈ ਨਾ। कहा दे तो कैबन लफज वा कैबन सीधा कैफे। ਆ ਦੇ ਲੱਗ ਨਹੀਂ ਰਿਹਾ ਕਿ ਜਿਵੇਂ ਉਹ ਸਜਾਦ ਆ ਤੇ ਮੈਂ ਫਰੀਦ ਆ। ਸਾਚੀ ਇੱਕ ਮਿੰਟ ਉਹਦਾ ਬਿਹੇਵੀਅਰ ਚੈੱਕ ਕਰ ਯਾਰ, ਮੇਨ ਹੋ ਗਿਆ ਕਿ ਨਹੀਂ ਉਹ। ਗਲਤ ਲਫ਼ਜ਼ ਬੋਲਣ ਦਾ ਇਹਨੂੰ ਮੈਂ ਸਿਆਣ ਹੋਣ ਨਹੀਂ ਦੇਣਾ, ਇਹਦੀ ਭਲੇਖੇ ਚ ਆਏ। ਆ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਕੀ ਕਰੇਗਾ ਇਹ। ਤੂੰ ਕਿੰਨੇ ਪੈਸੇ ਲੈ ਕੇ ਬੰਦਾ ਮਾਰ ਦਿੰਨਾ ਵਾ ਘੱਟ ਤੋਂ ਉਸਤਾਦ ਘੱਟ? ਜੀ ਤਕਰੀਬਨ ਘੱਟ ਤੋਂ ਘੱਟ ਜੇ ਕੋਈ ਬੰਦਾ ਹੋਵੇ ਤੇ, ਜੇ ਚਵਲ ਹੋਵੇ ਕੋਈ। ਜੇ ਬੰਦਾ ਹੋਵੇ ਕੋਈ ਲੱਖ 1.5 ਲੱਖ ਰੁਪਏ ਲੈਣੇ, ਕੋਈ ਚਵਲ ਤੈਨੂੰ ਮਿਹਣੇ ਤਾਨੇ ਦੇ ਮਾਰਨ ਦੀ ਕੋਸ਼ਿਸ਼ ਕਰਦਾ। ਬਗੈਰ ਪੈਸੇ ਤੋਂ। ਹਾਂ, ਬਗੈਰ ਪੈਸੇ ਤੈਨੂੰ ਤਿੱਖੀਆਂ ਗੱਲਾਂ ਕਰੀ ਜਾਣੀਆਂ। ਤੇਰਾ ਸਾਰਾ ਕੁਝ ਇੰਨੇ ਸਵਾਰ ਹੈ, ਕੋਈ ਕੱਲ ਨੂੰ ਹੱਥ ਮਾਰ। ਤੇਰੇ ਕੋਲ ਕੱਖ ਵੀ ਨਹੀਂ ਸੀ ਹੈਗਾ, ਪਾਪੜ ਵੇਚਣੇ ਸੀ ਤੂੰ। ਜ਼ਾਲਮਾ ਸ਼ੁਕਰ ਕਰ ਕਿੱਥੇ ਤੇਰੇ ਇਲਾਕੇ 'ਚ ਪਹੁੰਚਾਤਾ, ਲੋਕੀ ਤੈਨੂੰ ਸਲਾਮ ਕਰਦੇ, ਕਿੱਥੇ ਤੂੰ ਲੋਕਾਂ ਨੂੰ ਕਰਨਾ ਸੀ। ਜ਼ਿੰਦਗੀ ਭੁੱਲ ਗਿਆ ਉਹ ਵਕਤ ਭੁੱਲ ਗਿਆ। ਲੈਣ 'ਚ ਲੱਗਾ ਸੀ ਮੇਰੀ ਵਾਰੀ ਕਦੋਂ, ਉਸ ਦਿਨ 'ਚੋਂ ਨਿਕਲ ਗਿਆ ਸਾਰਾ ਕੁਝ। अखा खोल के ਮੁਸ਼ਕਲ ਵਾ ਫਰੀਦ, ਇਹ ਅੱਖਾਂ ਢੇਠੇ ਪਾਣਾ ਬੰਦ ਆ। ਇਹ ਨਹੀਂ ਖੁੱਲਣੀ। ਯਾਰ ਤੂੰ ਚੈੱਕ ਕਰ ਕਿ ਅੱਜ ਤੋਂ ਸਾਲ ਪਹਿਲੇ ਪੁਰਾਣੇ ਕੱਪੜੇ, ਟੁੱਟੀ ਜੁੱਤੀ, ਤੇ ਹੁਣ ਤੂੰ ਦੇਖ ਰਿਹਾ ਗੌਰ ਨਹੀਂ ਕਰ ਰਹੇ ਤੁਸੀਂ? ਲਾਈਆਬਾਦ ਦਾ ਨਾਜ਼ਮ ਬਣਵਾਉਣਾ ਆਉਣ ਡਿਆ ਹੈ। ਤੂੰ ਜੋ ਘੜੀਆਂ ਤੇ ਨਿਜ਼ਾਮ ਤੇ ਵਾਲ ਤੇ ਫਿਸ਼ਲਾ ਹੈ। ਸਿਰਫ 7-8 ਘਰ ਉੱਚੇ ਹੋਏ ਹਾਲੇ ਤੇ ਆਹ ਤਬੀਅਤ ਆ। ਤੂੰ ਵੀ 2.5 ਮਰਲੇ ਵਾਲਾ ਵਾ, ਕੋਈ 4-5 ਮਰਲੇ ਵਾਲਾ ਨਹੀਂ ਹੈਗਾ ਜਿੱਥੇ ਖੜੇ ਹੋ ਕੇ ਸੌਣਾ ਪੈਂਦਾ। ਉਹ ਘਰ ਵਾ ਹਾਲੇ। ਉਹ ਵੀ ਜਿੱਧਰ ਹੋਏ ਆ ਉਹ ਤਾਂ ਰੱਬ ਦੀ ਦੇਣ ਵਾ। ਫੇਰ ਵੀ ਉਹ ਘਰ ਦੇ ਵੀ ਮੇਨ ਬਣ ਕੇ ਬੈਠੇ ਆ। ਹਾਲਾਂਕਿ ਸਿਰਫ ਰਜਿਸਟਰੀ ਆ, ਕੋਲ ਇਨਵੈਸਟਮੈਂਟ ਕਿਸੇ ਹੋਰ ਦੀ ਆ। ਆਪ ਇਨਵੈਸਟਮੈਂਟ ਨਾਲੇ ਹੈ ਨਾਲੇ ਉਹ ਇੱਕ ਦੀ ਗੱਲ ਹੋਈ ਸੀ 6-7 ਦੀ ਨਹੀਂ, ਉਹ ਵਿੱਚ ਹੀ ਬਣ ਗਏ। ਉਹ ਬਣ ਗਿਆ ਕਿ ਅਗਲਿਆਂ ਨੇ ਉਹ 1.5 ਲੱਖ ਲੈ ਲਾ, ਮਾਰ ਮੇਣਿਆ ਤਾਣਿਆ ਨਾ। अच्छा ये उन्होंने क्या सी विच ਨਹੀਂ ਨਹੀਂ ਇਹ ਬ੍ਰੇਕ ਹੋਈ ਆ। दाढ़ बहुत बुरी पर ਭਾਜੀ ਗੱਲ ਇਹ ਆ ਕਿ ਦੇਖੋ ਤੁਸੀਂ
ਚਿਪਸ ਵਾਲੇ ਮਕਾਨ 'ਚ ਵੀ ਦਾੜ ਬਹੁਤ ਬੁਰੀ ਬਣਦਾ ਹੈ ਅੱਛਾ। ਨਹੀਂ ਯਾਰ ਹਲੇ ਨਹੀਂ ਠਹਿਰ ਜਾ, ਮੇਰੀ ਗੱਲ ਸੁਣ। ਗੱਲ ਇਹ ਹੈ ਕਿ ਯਾਰ ਉਹਦੇ ਕੋਲ ਨਹੀਂ ਬਰਦਾਸ਼ਤ ਹੁੰਦਾ ਤੂੰ ਮੇਰੇ ਨਾਲ ਬਦਤਮੀਜ਼ੀ ਉੱਚੀ ਆਵਾਜ਼ ਚ ਕਰ। ਬਿਲਕੁਲ। ਤਾਂ ਕਿ ਅੱਜ ਮੈਂ ਯੂਸੀ ਬਣ ਕੇ ਬੈਠਾ ਵਾਂ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਨਾਲ ਹੱਥ ਛੂਟੀ ਕਰਾਂ ਜਾਂ ਦੁਬਾਨਦਰਾਜ਼ੀ ਕਰਾਂ। ਨਹੀਂ ਤੈਨੂੰ ਪਤਾ ਅੱਗੋਂ ਵੀ ਪੈ ਜਾਣੀਆਂ ਅੱਗੋਂ ਪਿੱਛੋਂ ਦਾ ਪੈ ਉਹ ਯੂਸੀ ਤੇਰੇ ਸਾਹ ਪੀ ਜਾਏਗਾ। ਉਸਤਾਦ ਜੀ ਹੁਣ ਨਾ ਤੁਹਾਡੇ ਪਿੱਛੇ ਤੇਰੇ ਕੋਲ ਸਿਰਫ ਰੇਗਾ ਮਾਰ ਰਹਿ ਜਾਣੀ, ਸਾਹ ਨੇ ਪੀ ਜਾਣੇ ਸਾਰੇ। ਨਮਕ ਪਾ ਕੇ। ਅੱਛਾ ਜੀ ਯੂਸੀ ਸਾਹਿਬ, ਉਸਤਾਦ ਜੀ ਰੱਬ ਦੇ ਕੰਮ ਦੇਖੋ ਕਿ ਇੱਧਰ ਮੋਜ਼ਰ ਲੱਗੇ ਹੋਏ, ਕੁਹਾੜੀਆਂ ਪਿੱਛੇ ਲਾਈਆਂ ਹੋਈਆਂ, ਤੁਹਾਡਾ ਭਰਾ ਕੇਬਨ 'ਚ ਬੈਠਾ ਹੋਇਆ ਵਾ, ਠੰਡ ਵਾ ਤੇ ਹੱਥ ਸੇਕ ਰਿਹਾ ਵਾ, ਜੇ ਮੌਸਮ ਗਰਮ ਵਾ ਤੇ ਠੰਡੀ ਹਵਾ ਆ ਰਹੀ ਹੈ, ਪੂਰੇ ਭਾਰ ਨਾਲ ਉਸਤਾਦ ਜੀ 4-5 ਦਿਨ ਗੁਜ਼ਰੇ ਆ ਤੇ 2-3 ਮੁੰਡੇ ਯੰਗ ਏਦਾਂ ਦੇ ਅੱਛਾ ਮੇਨ ਬਣ ਕੇ ਗਲੀ 'ਚ ਮੋਟਰਸਾਈਕਲ ਤੇ ਫਿਰ ਰਹੇ ਨੇ, ਕਦੀ ਐਨ ਤੇ ਕਦੀ ਐਨ। ਓਹ ਫਿਰ ਤਾਂ ਅੱਜ ਹੀ ਇੰਜ ਕਰਕੇ ਗਲੀ ਦੇ ਵਿੱਚੋਂ 2 ਮੋਟਰਸਾਈਕਲ ਤੇ ਪਹਿਲੋਂ ਮੁੰਡੇ ਗਏ ਨਾ, ਫਿਰ ਵਾਪਸ ਆਏ ਤੇ ਯੂਸੀ ਦੀ ਅੱਖ ਤੁਹਾਨੂੰ ਪਤਾ ਲਾਲ 24 ਘੰਟੇ ਖੁੜਕ ਗਈ ਮੈਨੂੰ। ਖੈਰ ਜਦੋਂ ਵਾਪਸੀ ਹੋ ਆਏ ਨਾ ਮੈਂ ਕਿਹਾ ਓਏ ਰੁਕੋ ਇੱਥੇ। ਜੀ ਹੋ ਜੂਸੀ। ਉਹਨਾਂ ਨੇ ਇੰਜ ਕਰਕੇ ਦੇਖਿਆ ਤੇ ਉਹ ਮੈਨੂੰ ਦੇਖ ਕੇ ਕਹਿੰਦੇ ਯੂਸੀ ਤੂੰ? ਓਏ ਉਹ ਮੁੰਡੇ ਵਾਹ ਵਾਹ ਪਛਾਣ ਗਏ। ਅੱਛਾ ਮੈਂ ਕਿਹਾ ਹਾਂ ਓਏ ਇੱਥੇ ਯੂਸੀ ਬੈਠਾ ਈ। ਓਏ ਅੱਖ ਲਾਲ ਸੀ ਉਦੋਂ। ਅੱਖ ਲਾਲ। ਅੱਖ ਲਾਲ ਸੀ। ਤੇ ਬੱਦਲ ਬੱਦਲ ਰਾਤ ਦਾ ਟਾਈਮ ਸੀ, ਸੁੱਤਾ ਵਾ ਤੂੰ ਕਹਿਣ ਤੜਿਆ ਰਾਤ 1 ਵਜੇ। ਅੱਛਾ ਫਿਰ ਸਾਜੀ ਉਹ ਨਾ ਹੁਣ ਮੈਂ ਕਿਹਾ ਇੱਥੇ ਚੱਕਰ ਤੁਹਾਡੀ ਜੁਰਤ ਕਿੱਦਾਂ ਪਈ ਚੱਕਰ ਲਾਉਣ? ਹਾਂ ਮੈਂ ਆਖਰ ਰਖਵਾਲਾ ਸਮਝ ਗਿਆ ਨਾ ਵੀ 2-3 ਗੇੜੇ ਲਾ ਰਹੇ ਕੋਈ ਗੇਮ ਆ ਕੋਈ। ਹਾਂ ਕਹਿੰਦੇ ਯੂਸੀ ਯਾਰ ਤੂੰ ਸਾਨੂੰ ਬਚਪਨ ਤੋਂ ਜਾਣਦਾ, ਤੈਨੂੰ ਪਤਾ ਅਸੀਂ ਗੇਮਾਂ ਪਾਉਣ ਵਾਲੇ ਬੰਦੇ ਆ, ਗੇਮ ਪਾਉਣ ਹੀ ਆਏ। ਮੈਂ ਕਿਹਾ ਗੇਮ ਪਾਉਣ ਆਏ ਤੇ ਯੂਸੀ ਦੇ ਏਰੀਏ 'ਚ, ਉਹ ਵੀ ਬੇਸਾਖਤਾ ਹੀ। ਹਾਂ ਅੱਛਾ ਇਹਨੇ ਡਾਕੂ ਟੈਪ ਸੀ। ਡਾਕੂ ਟੈਪ। ਅੱਛਾ ਤਾਂ ਜੀ ਸਾਨੂੰ ਕਹਿੰਦੇ ਯੂਸੀ ਗੱਲ ਪਤਾ ਕੀ ਹੈਗੀ ਆ, ਕੋਈ 10-15 ਮਿੰਟ ਸਾਨੂੰ ਦੇ, ਅਸੀਂ ਜਾਣਾ ਵਾ ਅੰਦਰ। ਕਿੱਥੇ ਅੰਦਰ? ਕੋਠੀ ਦੇ। ਅੱਛਾ ਉਧਰ ਚੋਰੀ ਕਰਨ ਆਏ? ਮੇਰੇ ਵਾਲੀ ਆਏ ਨਾ ਚੋਰੀ ਕਰਨ। ਓਹੋ ਜਿੱਥੇ ਇਹ ਗਾਰਡ ਲੱਗਾ ਹੋਇਆ ਉੱਥੇ ਉਹੀ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਵੀ ਇਹ ਕੋਈ ਅਮੀਰ ਪਾਰਟੀ ਅਮੀਰ ਹੈ। ਪਾਰਟੀ ਆ ਤੇ ਉਹਨਾਂ ਨੂੰ ਇਹ ਨਹੀਂ ਸੀ ਨਾ ਪਤਾ ਅੱਗੇ ਕਹਿੰਦਾ ਮੈਂ ਯੂਸੀ ਆ ਵੱਡੀ ਸੀ। ਅੱਗੋਂ ਉਹਨੇ ਟਾਈਮ ਸਿਰ ਯੂਸੀ ਨੂੰ ਹਾਇਰ ਕਰ ਲਿਆ। ਹੁਣ ਕੁਹਾੜੀਆਂ ਵੀ ਇੱਥੇ ਲੱਗੀਆਂ ਤੇ ਪਿਸਤੌਲਾਂ ਵੀ ਇੱਥੇ ਲੱਗੀਆਂ ਤੇ ਉਹਨਾਂ ਨੂੰ ਮੈਂ ਕਿਹਾ ਮੈਨੂੰ ਕਹਿੰਦੇ 10 ਮਿੰਟ ਸਾਨੂੰ ਦੇ ਦੇ, ਕਿਸ ਕੰਮ ਲਈ? ਅੰਦਰੋਂ ਚੋਰੀ ਕਰ ਲਈਏ। ਲਓ ਇਜਾਜ਼ਤ ਤਲਬ ਲੈ ਰਹੇ ਕੀ ਵਾਕਫੀ ਇਹਦਾ? ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਓਏ ਯੂਸੀ ਦੀ ਗੈਰਤ ਨਾਲ ਲਲਕਾਰੋ, ਇਹ ਸਾਰਾ ਅੰਡਰ ਜਿਹੜਾ ਜਿੰਨਾ ਵੀ ਹੈਗਾ ਯੂਸੀ ਦੀ ਅੰਡਰ ਵਾ। ਉਹ ਹੱਸੇ ਫਿਰ ਇਸ ਗੱਲ ਤੋਂ ਕਿ ਨਹੀਂ? ਨਾ ਖੜੇ ਹੋ ਕੇ ਉਹਨਾਂ ਨੇ ਪਿਸਤੌਲਾਂ ਮੇਰੇ ਪੈਰਾਂ 'ਚ ਉਸਤਾਦ ਜੀ, ਚਾਬੀਆਂ ਮੋਟਰਸਾਈਕਲ ਦੀਆਂ ਮੇਰੇ ਪੈਰਾਂ 'ਚ। ਤੇ ਅੱਖ ਲਾਲ ਸੀ। ਅੱਖ ਲਾਲ। ਖੁਦਾ ਦਾ ਵਾਸਤਾ ਯੂਸੀ ਸਾਡੋ ਤੇ ਬੱਦਲ ਕੁਛ ਸਾਡਾ ਕਰਦੇ, ਸਾਡੇ ਭਤੀਜੇ ਤੈਨੂੰ ਪਤਾ ਹੀ ਤੇਰੇ ਭਤੀਜੇ। ਓਏ ਇਸ ਗੱਲ ਨੂੰ ਬਦਲ। ਉਹ ਕਹਿੰਦਾ ਭਤੀਜੇ ਭੁੱਖੇ ਬੈਠੇ ਆ ਤੇਰੇ। ਉਹ ਕਹਿੰਦੇ ਡਾਕੂ। ਉਹ ਮੈਨੂੰ ਅੱਗੇ ਅੱਛਾ ਦੋਸਤ ਵੀ ਸੀ ਨਾ ਬਚਪਨ ਦੇ। ਭਤੀਜੇ ਵੀ ਹੋ ਗਏ? ਆਹੋ ਭਤੀਜੇ ਪਾ ਲੈਣਾ ਉਹਨਾਂ ਨੇ ਦਿਲ 'ਚ ਰਹਿਮ ਯੂਸੀ ਵੀ ਦੇ। ਜਰਾ ਯੂਸੀ ਨੂੰ ਵਰਗਲਾਉਣਾ। ਸਾਜੀ ਜਦੋਂ ਉਹਨਾਂ ਨੇ ਕਿਹਾ ਨਾ ਕਿ ਤੇਰੇ ਭਤੀਜੇ ਭੁੱਖੇ ਬੈਠੇ ਤੇ ਮੈਨੂੰ ਫੌਰੀ ਆਪਣੇ ਭਤੀਜੇ ਯਾਦ ਆ ਗਏ। ਤੇ ਅੱਖ ਮੇਰੀ ਲਾਲ ਸੀ, ਉੱਤੋਂ ਪਾਣੀ ਨਿਕਲ ਆਇਆ ਅੱਖ 'ਚ। ਹਾਏ ਹਾਏ। ਮੈਨੂੰ ਕਹਿੰਦੇ ਭਰਜਾਈ ਤੇਰੀ ਵੀ ਭੁੱਖਣ ਭਾਣੇ ਬੈਠੀ ਆ, ਕੋਈ ਸਾਨੂੰ ਟਾਈਮ ਥੋੜਾ ਜਿਹਾ ਦੇ ਦੇ। ਕਿਸ ਚੀਜ਼ ਦਾ ਟਾਈਮ? ਅੰਦਰੋਂ ਕੁਛ ਐਵਾਂ ਚੁੱਕ ਲਿਆਈਏ, ਚੋਰੀ ਕਰ ਲਈਏ। ਡਕੈਤੀ ਦੇ ਹੀ ਆ। ਡਕੈਤੀ ਕਰ ਕਿਹੜੀ ਲਈ। ਡਕੈਤੀ ਹੋ ਰਹੀ ਹੈ? ਚੌਕੀਦਾਰ ਨੂੰ ਕਹਿ ਰਹੇ ਸਾਨੂੰ ਕੋਈ ਟਾਈਮ ਦੇ ਦੇ। ਮੈਂ ਕਹਾਂ ਓਏ ਮੈਂ ਇਹਨਾਂ ਮਾਲਕਾਂ ਦਾ ਨਮਕ ਖਾਦਾ ਵਾ, ਅਸੀਂ ਸਭ ਕੁਝ ਹੀ ਭੁੱਲ ਸਕਦੇ ਆ, ਆਪਣੇ ਮੌਸਮ ਨੂੰ ਨਹੀਂ ਭੁੱਲ ਸਕਦੇ। ਇੱਕ ਮਿੰਟ ਯਾਰ ਹਾਏ ਅੱਲਾ ਕੀ ਹੋ ਗਿਆ? ਵੈਸੇ ਕੀਤਾ ਵਾ ਤੂੰ ਤਾਂ ਇਦਾਂ ਹੀ ਸ਼ਗੁਫਤਾ ਨੂੰ ਛੇੜ ਬੈਠਾ ਮੈਂ। ਫਰੀਦ ਬਣ। ਮੈਂ ਕਿਹੜਾ ਘੁੰਗਰੂ ਓਏ ਸ਼ਗੁਫਤਾ ਦਾ ਨਾਂ ਨਹੀਂ ਲੈਣਾ ਜ਼ਿੰਦਗੀ 'ਚ ਦੁਬਾਰਾ। ਤੇ ਉਸਤਾਦ ਜੀ ਕੋ ਫਰੀਦ ਬਣ ਕੇ ਮਿਲੇ ਨਾ ਮੈਨੂੰ। ਅੱਛਾ ਉਸਤਾਦ ਜੀ ਉਹ ਮੈਨੂੰ ਮਜਬੂਰ ਕਰਨ ਕਿ ਸਾਡੇ 10 ਮਿੰਟ ਲਵਾ ਅੰਦਰ। ਅੱਛਾ ਮੈਂ ਕਹਾ ਨਹੀਂ ਓਏ ਯੂਸੀ ਦੀ ਕੋਠੀ ਆ ਇਹ, ਉਹਨਾਂ ਨੇ ਸਾਰਾ ਕੁਝ ਮੇਰੇ ਹਵਾਲੇ ਕਿਹੜੇ ਕੀਤਾ। ਡਾਕੂ ਜਿਹੜੇ ਕਹਿ ਰਹੇ ਸਾਡੇ 10 ਮਿੰਟ ਲਵਾ? ਯਾਰ ਅਸੀਂ ਠਹਿਰ ਜਾ ਯਾਰ, ਪਹਿਲੇ ਅਸੀਂ ਵੀ ਉਹੀ ਹੱਸਣ ਕਦੇ ਡਾਕੂ ਵੇਖੇ ਏਦਾਂ ਦੇ ਨਹੀਂ, ਅਸਲ- ਜਿਹੜੇ ਜਾ ਕੇ ਚੌਕੀਦਾਰ ਨੂੰ ਕਹਿੰਦੇ ਯਾਰ ਸਾਡੇ 10 ਮਿੰਟ ਲਵਾ ਅੰਦਰ। ਅਸਲ 'ਚ ਰੌਲਾ ਹੈ ਵੀ ਉਹ ਮੱਝਾਂ ਦੀਆਂ ਭੈਣਾਂ ਹੁੰਦੀਆਂ, ਇਹਦੇ ਸਾਨੂੰ ਪੁਰਾਣੇ ਤਲਕ ਵਾਲੇ, ਇਹ ਵੀ ਡਕੈਤੀਆਂ ਟਕੂਟੀਆਂ ਚੋਰੀਆਂ ਕਰ। ਇਹਨੇ ਫਿਰ ਵੇਖਿਆ ਵੀ ਚੱਲ ਮੱਲੇ ਪੇਟੀਦਾਰ ਨੇ ਨਹੀਂ ਯੂਸੀ ਨੇ ਕਦੀ ਉਸਤਾਦ ਡਕੈਤੀ ਜੀ ਨਹੀਂ ਕੀਤੀ। ਡਕੈਤੀ ਨਹੀਂ ਕੀਤੀ ਫਰੀਦਾ, ਗੱਲ ਤਾਂ ਪੂਰੀ ਸੁਣ ਲਾ। ਉਸਤਾਦ ਜੀ ਉਹਦਾ ਜ਼ਹਿਨ ਦਾ ਕਹਿਣ ਦਾ ਮਤਲਬ ਕਿ 10 ਮਿੰਟ ਸਾਨੂੰ ਦੇ, ਅਸੀਂ ਕੋਠੀ ਦੇ ਅੰਦਰ ਜੋ ਸਾਡੇ ਕੋਲ 10-15 ਮਿੰਟਾਂ ਚੁੱਕ ਹੋਇਆ ਨਾ ਅਸੀਂ ਚੁੱਕ ਲਾਂਗੇ ਤੇ ਸਾਡਾ ਕੋਲ। ਮੈਂ ਕਹਾ ਨਹੀਂ ਇਹ ਕੰਮ ਨਹੀਂ ਹੋਣਾ। ਉਹਨੇ ਕਿਹਾ ਯੂਸੀ ਗੱਲ ਸੁਣ, ਕੋਠੀ ਦੇ ਅੰਦਰ ਵੜਦੇ ਸਾਰੀ ਸੱਜੀ ਸਾਈਡ ਤੇ ਗੁਲਦਾਨ ਇੱਕ ਐਸਾ ਪਿਆ ਵਾ ਕਿ ਜਿਹੜਾ ਸਿਰਫ ਚੁੱਕ ਕੇ ਦੁਕਾਨ ਤੇ ਲਿਜਾਣਾ ਵਾ ਤੇ 10 ਲੱਖ ਰੁਪਇਆ ਮਿਲ ਜਾਣਾ। ਮੈਂ ਏਦਾਂ ਮੇਰੇ ਕੰਨ ਖੜੇ ਹੋਏ। ਓਏ ਹੋਏ ਉਹਨਾਂ ਨੂੰ ਕਿੱਦਾਂ ਪਤਾ ਲੱਗਾ? ਮੈਂ ਉਹੀ ਪੁੱਛਿਆ, ਮੈਂ ਕਿਹਾ ਬਗੈਰ ਤੋਂ ਤੁਹਾਨੂੰ ਕਿੱਦਾਂ ਪਤਾ? ਦੱਸ ਵੀ। ਮੈਨੂੰ ਨਹੀਂ ਉਹ ਕਹਿੰਦਾ ਜਿੰਨੇ ਵਜੇ ਕੋਠੀ ਦੇ ਅੰਦਰ ਜਾਂਦੇ ਆਉਂਦੇ ਸਾਰਾ ਸਾਨੂੰ ਗੇਮ ਸਾਰੀ ਦਾ ਪਤਾ ਵਾ। ਉਹ ਕਿੱਦਾਂ? ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਯਾਰ ਯੂਸੀ ਦੇ ਹੁੰਦੇ ਆ ਇੰਨੀ ਦੇਰ ਮੈਨੂੰ ਹੋ ਗਈ। ਉਹ ਵੀ ਕਿਤੇ ਚੌਕੀਦਾਰ ਰਹੇ ਹੁਣ। ਨਹੀਂ ਸੁਣੇ ਗੱਲ ਸੁਣ, ਉਹ ਕਹਿੰਦਾ ਜਿਹੜਾ ਅੰਦਰ ਚਾਹ ਬਣਾਉਂਦਾ ਨਾ
ਜਿਹੜੀ ਬਣਾਉਂਦੀ ਸੀ ਤੇ ਉਹਨਾਂ ਨੇ ਬਾਹਰ ਹੁਣ ਇਹੀ ਕਹਿਣਾ ਜਿਹੜਾ ਬਣਾਉਂਦਾ। ਕਹਿੰਦਾ ਜਿਹੜਾ ਅੰਦਰ ਚਾਹ ਬਣਾਉਂਦਾ ਨਾ ਉਹ ਸਾਡਾ ਬੰਦਾ ਹੀ ਆ। ਕੰਮ ਵਾਲੀ ਟੈਪ ਕੋਈ ਕੰਮ ਵਾਲੀ ਟੈਪ। ਓਏ ਸਾਰੇ ਦੇ ਕੰਨ ਹੋਰ ਖੜੇ ਹੋ ਗਏ। ਅੱਛਾ ਨਹੀਂ ਉਹ ਖੜੇ ਕੰਨਾਂ ਵਾਲਾ ਬਹੁਤ ਮਹਿੰਗਾ ਬਹੁਤ ਹੁੰਦਾ ਜੀ। ਨਹੀਂ ਯੂਸੀ ਦੇ ਬਦਮਾਸ਼ੀ ਸੂਹ ਵਾਲੇ ਕੰਨ ਖੜੇ ਹੋ ਗਏ। ਸੂਹ ਵਾਲੇ ਇਹਦੇ ਕੰਨ ਖੜੇ ਹੋ ਗਏ 10,000 ਰੁਪਏ ਰੇਟ ਵੱਜ ਜਾਂਦਾ ਉਹ ਯੂਸੀ ਦੀ ਗੱਲ ਕਰਨਾ, ਤੁਸੀਂ ਰੂਸੀ ਕੁੱਤੇ ਦੀ ਗੱਲ ਕਰ ਰਹੇ ਹੋ। ਅੱਛਾ ਯਾਨੀ ਕਿ ਚੌਕਸ ਹੋ ਗਿਆ ਚੌਕਸ ਹੋ ਗਿਆ। ਮੈਂ ਅੱਛਾ। ਉਸਤਾਦ ਜੀ ਮੈਂ ਕਿਹਾ ਯਾਰ ਤੁਹਾਨੂੰ ਇੰਨਾ ਕੋਈ ਰਸਤੇ ਦਾ ਪੱਕਾ ਪਤਾ। ਮੈਂ ਕਿਹਾ ਮੇਰੀ ਗੱਲ ਸੁਣੋ, ਹੁਣ ਇੱਥੇ ਯੂਸੀ ਰਹਿੰਦਾ ਵਾ, ਤੁਹਾਡਾ ਕੰਮ ਨਹੀਂ ਹੋ ਸਕਦਾ। ਹਾਂ ਅਲਬੱਤਾ ਤੁਹਾਡਾ ਮੈਂ ਇੰਨਾ ਕੰਪਰੋਮਾਈਜ਼ ਕਰ ਲੈਣਾ ਕਿ ਤੁਸੀਂ ਹੁਣ ਜਾਓ, ਮੈਂ ਆਪਣੇ ਬੌਸ ਨੂੰ ਕਹਿ ਕੇ ਕੋਈ ਜੁਗਾੜ ਲਵਾ ਕੇ ਕੋਈ ਹਿਸਾਬਾ ਕਿਤਾਬਾਂ ਲਵਾ ਕੇ ਤੁਹਾਡੀ ਦਿਹਾੜੀ ਲਵਾ ਦੂੰਗਾ, ਭਤੀਜਿਆਂ ਨੂੰ ਪਰੇਸ਼ਾਨੀ ਨਾ ਕਰੋ। ਹਾਂ ਭਤੀਜਿਆਂ ਦਾ ਵੀ ਦੁੱਖ ਸੀ ਨਾ। ਦੁੱਖ ਭਤੀਜੇ ਜ਼ੇਨ 'ਚ ਸੀ। ਉਸਤਾਦ ਜੀ ਉਹ ਖੈਰ ਮੇਰੀ ਗੱਲ ਸੁਣ ਕੇ ਨਾ ਚਲੇ ਗਏ। ਦੂਸਰਾ ਦਿਨ ਹੋਇਆ। ਅੱਛਾ ਡਕੈਤ ਵਾਪਸ ਚਲੇ ਗਏ। ਚਲੇ ਗਏ, ਉਹਨਾਂ ਨੇ ਨਹੀਂ ਚੋਰੀ ਕੀਤੀ। ਯਾਨੀ ਮਜ਼ਾਕਰਾਤ ਹੋ ਰਹੇ ਉਹਨਾਂ ਦੇ ਨਾਲ। ਉਸਤਾਦ ਜੀ ਦੂਸਰਾ ਦਿਨ ਹੋਇਆ, ਦੁਪਹਿਰ 1 ਦਾ ਟਾਈਮ ਅੱਛਾ ਤੇ ਇੰਜ ਕਰਕੇ ਨਾ ਮਾਲਕ ਆਇਆ। ਅੱਛਾ ਮਾਲਕ ਜਿੰਨਾ ਮੇਰੀ ਕਮਿਟਮੈਂਟ ਹੋਈ ਸੀ ਸਾਰੀ, ਗੇਟ ਖੁੱਲਿਆ ਵਾ ਮੇਨ। ਉਹਨੇ ਗੇਟ ਖੋਲਿਆ, ਗੇਟ ਖੋਲ ਕੇ ਤੇ ਮੈਂ ਵੀ ਲਾਗੇ ਹੋ ਗਿਆ। ਮੈਂ ਕਿਹਾ ਮੇਨ ਸਾਹਿਬ ਇੱਕ ਮਿੰਟ ਗੱਲ ਸੁਣੋ ਜ਼ਰਾ। ਉਹ ਗੱਡੀ ਚੋਂ ਨਿਕਲਿਆ ਤੇ ਹੱਸ ਪਿਆ। ਕਹਿੰਦਾ ਯੂਸੀ ਬਾਦਸ਼ਾਹ ਖੈਰ ਆ, ਕੈਫਨ ਛੱਡ ਕੇ ਮੇਰੇ ਕੋਲ ਆ ਗਏ। ਯਾਰ ਗੱਲ ਸੁਣਿਆ ਕੋਈ ਯਾਰ। ਛੱਡ ਦੇ ਕਿਉਂ ਤੇ ਮਗਰ ਪਏ ਤੁਸੀਂ, ਮਜ਼ਾ ਲਵੋ। ਗੱਲ ਬਹੁਤ ਵੱਡੀ ਆ ਅੱਗੇ। ਹੁਣ ਤੂੰ ਅੱਗੇ ਉਹ ਕਹਿੰਦਾ ਸੀਗਾ ਕੈਫੇ, ਤੂੰ ਕਿਹਾ ਕੈਬਨ ਕਿਹਾ, ਉਹ ਕੈਫਨ ਤੇ ਆ ਗਿਆ ਤੇ ਹੁਣ ਵੀ ਤੈਨੂੰ ਤਕਲੀਫ ਉਹ ਹੁੰਦੀ। ਕੈਫਨ ਕਹਿ ਰਿਹਾ ਵਾ ਯਾਰ ਉਹਨੇ ਵੀ ਚੱਲਦਾ ਕੈਫੇ ਤੇ ਕੈਬਨ ਨੂੰ ਉਹਨੇ ਮਿਕਸ ਕਰਤਾ। ਯਾਰ ਤੇਰੀ ਮੇਰੀ ਮੰਗਣੀ ਹੋਈ ਆ, ਤੂੰ ਮੇਰੇ ਤੋਂ ਨੁਕਸ ਕੱਢੀ ਤੇ ਜਾਂਦੀ। ਮੰਗਣੀ ਵਾਲੇ ਨੁਕਸ ਕੱਢ ਆਹੋ ਦਿੰਦੇ ਤੂੰ ਬੀਵੀ ਆ ਮੇਰੀ, ਹੁਣੀ ਇਦਾਂ ਦੇ ਦੇਖ ਕੈਫੇ ਤੇ ਕੈਬਨ, ਕੈ ਉਧਰੋਂ ਤੇ ਫਨ ਉਧਰੋਂ। ਉਹ ਦਬਰਰ ਵਾਲੀ ਗੱਲ। ਰਲਾ ਦਿਓ ਜੋੜ ਰਲਾ ਦਿਓ। ਅੱਛਾ ਜੀ। ਉਸਤਾਦ ਜੀ ਮੈਂ ਨਾ ਉਹਨੂੰ ਕਿਹਾ, ਮੈਂ ਕਿਹਾ ਸਾਹਿਬ ਜੀ 10-15 ਮਿੰਟ ਟਾਈਮ ਚਾਹੀਦਾ ਤੁਹਾਡਾ। ਕਹਿੰਦਾ ਯੂਸੀ ਬਾਦਸ਼ਾਹ ਖੈਰ ਆ। ਮੈਂ ਕਿਹਾ ਖੈਰ ਹੀ ਆ। ਕਹਿੰਦਾ ਅੱਛਾ ਮੈਂ ਅੰਦਰ ਜਾ ਕੇ ਨਾ ਤੈਨੂੰ ਮੈਸੇਜ ਭੇਜਦਾ ਤੇ ਤੂੰ ਆ ਜਾਈਂ। ਤਾਂ ਜੀ ਖੈਰ ਉਹ ਅੰਦਰ ਆਪਣੇ ਕਮਰੇ 'ਚ ਚਲਾ ਗਿਆ ਤੇ ਉਧਰੋਂ ਫਿਰ ਮੈਨੂੰ ਮੈਸੇਜ ਆ ਗਿਆ ਵੀ ਯੂਸੀ ਆ ਜਾ। ਤੇ ਤੁਹਾਡਾ ਭਰਾ ਪੂਰੇ ਭਾਰ ਨਾਲ 2 ਕੁਹਾੜੀਆਂ ਇੱਧਰ ਲੱਗੀਆਂ, ਪਿਸਟਲ ਇੱਧਰ ਲੱਗੇ, ਅੱਖ ਲਾਲ ਬੱਦਲ ਨਹੀਂ ਸੀ ਹੈਗੇ ਮਾਮਾ। ਉਸ ਦਿਨ ਜ਼ਰਾ ਮੌਸਮ ਸੌਣ ਭਾਦੋ ਦਾ ਸੀ। ਯਾਰ ਬੱਦਲ ਕੀ ਲਪੇਟ ਕੇ ਕਿਤੇ ਮਾਮਾ ਰੱਖਤੇ। ਸੌਣ ਭਾਦੋ ਜੀ ਬੱਦਲ ਹੁੰਦੇ ਕੀ ਹੋ ਗਿਆ? ਅੱਛਾ ਇੱਕ ਦਿਨ ਜੀ ਮੌਸਮ ਬਦਲ ਗਿਆ। ਆਹੋ ਤੇ ਠੀਕ, ਅਗਲੇ ਦਿਨ ਚੇਂਜ ਹੋ ਜਾਂਦਾ। ਸਾਜੀ ਇੰਜ ਮੈਂ ਅੰਦਰ ਵੜਿਆ ਵਾਂ ਤੇ ਜਦੋਂ ਮੈਂ ਉਹਨੂੰ ਸਾਹਮਣੇ ਬੈਠੇ ਨੂੰ ਦੇਖਿਆ ਨਾ ਤੇ ਉਸਤਾਦ ਜੀ ਤੁਹਾਡਾ ਭਰਾ ਬਿਲਕੁਲ ਉਹਦੇ ਨਾਲ ਸੋਫੇ ਤੇ ਜਾ ਕੇ ਬਹਿ ਗਿਆ, ਬਰਾਬਰ ਤੇ। ਓਏ ਇੰਜ ਕਰਕੇ ਲੱਤ ਰੱਖੀ। ਅੱਛਾ ਤੇ ਬਹਿ ਗਿਆ ਤੇ ਉਹਨੇ ਨਾ ਮੇਰੇ ਵੱਲ ਦੇਖ ਕੇ ਹੱਸਿਆ ਬੰਦਾ ਸੀ ਵੀ ਯੂਸੀ ਏਦਾਂ ਹੀ ਡਾਇਰੈਕਟ ਬਹਿ ਗਿਆ। ਇਹਦਾ ਸਿਗਨਲ ਲਾ ਲਵੇ ਕਿਤੇ। ਹਾਂ ਮੈਂ ਕਿਹਾ ਸਾਹਿਬ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਕਹਿੰਦਾ ਕਰੋ। ਮੈਂ ਆਲੇ ਦੁਆਲੇ ਦੇਖ ਕੇ ਮੈਂ ਕਿਹਾ ਚਾਹ ਤਾਂ ਮੁਕਾਓ। ਮਾਲਕ ਨੂੰ ਕਹਿ ਰਹੇ? ਹਾਂ ਪ੍ਰੀਤ ਬਣਿਆ ਉੱਥੇ ਤੂੰ। ਸਾਜੀ ਉਹਨੇ ਨਾ ਹੱਸਿਆ ਹੋ ਕੇ। ਭਾਈ ਉਹਦਾ ਸਾਰਾ ਨਿਜ਼ਾਮ ਦਾਰੋਮਦਾਰ ਸੀ, ਉਹਨੇ ਮੰਨਣੀ ਪੈਣੀ ਸੀ। ਚਾਹ ਖੈਰ ਉਹਨੇ ਕਹਿੰਦਾ ਠੀਕ ਹੈ। ਉਹ ਜਦੋਂ ਚਾਹ ਮੰਗਾਉਣ ਲੱਗਾ ਨਾ ਮੈਂ ਕਿਹਾ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ। ਤੇ ਜਦੋਂ ਮੈਂ ਦੇਖਿਆ ਨਾ ਚਾਹ ਵਾਲੀ ਆਈ ਆ, ਉਹਨੇ ਚਾਹ ਦਾ ਸੁਣ ਕੇ ਫੇਰ ਵਾਪਸ ਚਲੀ ਗਈ ਆ। ਉਹ ਮੈਨੂੰ ਕਹਿੰਦਾ ਯਾਰ ਕੋਈ ਗੱਲ ਨਹੀਂ ਦੱਸਣ ਡਿਆ ਤੂੰ। ਮੈਂ ਕਿਹਾ ਚਾਹ ਆ ਲੈਣ ਦੋ ਫੇਰ ਦੱਸਦਾ। ਤਾਂ ਜੀ ਉਹ ਕਹਿੰਦਾ ਚਲੋ ਚਾਹ ਆ ਲੈਣ ਦੋ। ਉਹਨੇ ਜਿਹਨੂੰ ਮੈਂ ਕਿਹਾ ਤੁਸੀਂ ਇੰਜ ਕਰੋ ਉੱਠ ਕੇ ਕੁੰਡਾ ਲਾਓ। ਉਹਨੂੰ ਕਿਹਾ ਬੌਸ ਨੂੰ ਯਾਰ ਏਦਾਂ ਕਿੱਦਾਂ ਮੈਨੂੰ ਨਹੀਂ ਸਮਝ। ਯਾਰ ਸਹੀ ਉਹਦੀ ਗੱਲ ਤੇ ਸੁਣ ਲਾ। ਉਹਨੇ ਕਿਹਾ ਜੀ ਬੌਸ ਨੂੰ, ਉਹਨੇ ਕਿਹਾ ਉੱਠ ਕੇ ਕੁੰਡੀ ਲਾ। ਉਸਤਾਦ ਜੀ ਉਹਨੇ ਕੁੰਡੀ ਲਾਈ ਆ। ਬੌਸ ਨੇ ਅੱਛਾ। ਫੇਰ ਮੇਰੇ ਲਾਗੇ ਬਹਿ ਗਿਆ। ਤੁਹਾਡੇ ਭਰਾ ਨੇ ਨਾਲ ਹੀ ਲੱਤ ਇੰਜ ਘੁਮਾ ਕੇ ਤੇ ਇੰਜ ਬਹਿ ਗਿਆ। ਫੇਰ ਮੇਰਾ ਬਣਦਾ ਸੀ ਬਹਿਣਾ, ਕਿਉਂਕਿ ਇੰਜ ਆਮ ਬੰਦਾ ਨਹੀਂ ਬਹਿ ਸਕਦਾ। ਤੁਸੀਂ ਦੇਖਿਆ ਹੋਣਾ ਤੇ ਤੁਹਾਡੇ ਗੈਸਟਾਂ ਦੇ ਵਿੱਚ ਜਿਹਨਾਂ ਦੇ ਸ਼ਕਲਾਂ ਅਕਲਾਂ ਨਹੀਂ ਹੈਗੀਆਂ ਉਹ ਇਦਾਂ ਬੈਠੇ ਤੇ ਮੈਂ ਤਾਂ ਫੇਰ ਯੂਸੀ। ਸਹੀ ਗੱਲ ਹੈ। ਠੀਕ ਆ। ਲੱਤ ਰੱਖ ਕੇ ਅੱਖ ਮੇਰੀ ਲਾਲ ਇੰਜ ਕਰਕੇ ਤੁਹਾਡਾ ਭਰਾ ਪੂਰੇ ਭਾਰ ਨਾਲ ਬੈਠਾ ਵਾ। ਉਧਰੋਂ ਚਾਹ ਵਾਲੀ ਆਈ ਆ, ਉਹ ਚਾਹ ਛੱਡ ਕੇ ਗਈ ਆ ਤੇ ਮੈਂ ਉਹਨਾਂ ਗੱਲ ਸ਼ੁਰੂ ਕਰ। ਕਹਿੰਦਾ ਗੱਲ ਕੀ ਆ ਯੂਸੀ? ਮੈਂ ਹਾਰਟ ਦਾ ਪ੍ਰੋਬਲਮ ਆ, ਮੈਨੂੰ ਤੇਰੀ ਗੱਲ ਸਮਝ ਨਹੀਂ ਆਉਂਦੀ, ਮੈਨੂੰ ਜਲਦੀ ਤੋਂ ਜਲਦੀ ਦੱਸ। ਮੈਂ ਕਿਹਾ ਸਾਜ ਜਿਹੜੀ ਤੁਸੀਂ ਕੰਮ ਵਾਲੀ ਰੱਖੀ ਨਾ ਇਹ ਕੰਮ ਵਾਲੀ ਨਹੀਂ ਹੈਗੀ। ਅੱਛਾ। ਉਹ ਕਵੇ ਨਹੀਂ ਕੰਮ ਵਾਲੀ ਆ। ਮੈਂ ਕਿਹਾ ਇਹ ਕੰਮ ਵਾਲੀ ਨਹੀਂ ਹੈਗੀ ਕਿ ਵੇਲੇ ਵਾਲੀ ਸੀ। ਇਹ ਕੰਮ ਵਾਲੀ ਆ। ਮੈਂ ਉਹ ਕਹਿੰਦਾ ਇਹ ਕੰਮ ਵਾਲੀ ਆ। ਮੈਂ ਕਿਹਾ ਮੈਂ ਵੀ ਤਾਂ ਇਹੀ ਤੁਹਾਨੂੰ ਦੱਸਣ ਡਿਆ ਕਿ ਕੰਮ ਵਾਲੀ ਆ, ਕੰਮ ਵਾਲੀ ਨਹੀਂ ਹੈਗੀ। ਹਾਂ ਓਏ ਲੌਜਿਕ। ਆਹਾ ਵਾਹ ਉਹ ਵਾਹ। ਕਹਿੰਦਾ ਯੂਸੀ ਮੇਰੀ ਗੱਲ ਸੁਣ, ਇਹਦਾ ਤੈਨੂੰ ਕੀ ਟੈਨਸ਼ਨ ਆ? ਇਹ ਕੰਮ ਵਾਲੀ ਆ, ਮੈਨੂੰ ਇਹ ਕਿਸੇ ਨੇ ਕਿਹਾ ਸੀ ਇਹਨੂੰ ਰੱਖ ਲਓ ਤੇ ਮੈਂ ਰੱਖ ਲਿਆ ਤੇ ਤੂੰ ਇਹਦੀ ਫਿਕਰ ਨਾ ਕਰ, ਤੂੰ ਗੱਲ ਦੱਸ। ਮੈਂ ਕਿਹਾ ਇਹ ਕੰਮ ਵਾਲੀ ਨਹੀਂ ਹੈਗੀ, ਇਹ ਕੰਮ ਵਾਲੀ ਆ। ਉਹ ਯਾਰ ਇੱਕ ਤੂੰ 3 ਵਾਰੀ ਕਹਿਤਾ ਉਹਨੂੰ। ਉਹ ਯਾਰ ਵਿਚਲੀ ਗੱਲ ਮੈਂ ਸਟਾਰ ਨੂੰ ਸਮਝਾਉਣਾ ਚਾਹ ਰਿਹਾ ਨਾ। ਉਹਨੇ ਤੈਨੂੰ ਸਮਝਾਈ, ਤੂੰ ਉਹਨੂੰ ਉਹਨਾਂ ਨੂੰ ਤਾਂ ਪਤਾ। ਅਗਲੀ ਗੱਲ ਕਰ। ਮੈਂ ਕਿਹਾ ਸਾਜੀ ਇਹ ਕੰਮ ਵਾਲੀ ਨਹੀਂ ਹੈਗੀ, ਇਹ ਮਾਰਤੇ ਆ। ਅੱਛਾ ਮਾਰਤੇ? ਹਾਂ ਮੈਂ ਕਿਹਾ ਇਹ ਮਾਰਤੇ ਆ ਤੇ ਇਹਦਾ ਕੋਈ ਮਿਸ਼ਨ ਵਾਂ ਤੇਰੇ ਨਾਲ।
ਅੱਛਾ ਉਹ ਕਵੇ ਨਹੀਂ ਯਾਰ ਮੇਰੇ ਦੋਸਤ ਨੇ ਇਹ। ਮੈਂ ਕਿਹਾ ਦੇਖੋ ਜੀ ਮੇਰਾ ਫਰਜ਼ ਸੀ ਤੁਹਾਨੂੰ ਸਮਝਾਉਣਾ, ਮੈਂ ਤੁਹਾਨੂੰ ਸਮਝਾਤਾ ਵਾ। ਜਿਸ ਤੇ ਤੁਸੀਂ ਯਕੀਨ ਕਰਨ ਡਏ ਨਾ ਇਹ ਮਿਸ਼ਨ ਤੇ ਆ, ਮਾਰਤੇ ਆ, ਤੇ ਲਿਹਾਜ਼ਾ ਤੁਸੀਂ ਜ਼ਰਾ ਚੌਕਸ ਆਪਣੇ ਆਪ ਜ਼ਿੰਮੇਦਾਰ। ਤੁਸੀਂ ਇਸ ਕੰਮ ਦੇ ਆਪ ਜ਼ਿੰਮੇਦਾਰ ਆ। ਮੈਂ ਤੁਹਾਨੂੰ ਅਗਾਹ ਕਰ ਦਿੱਤਾ ਵਾ। ਹਾਂ ਤੇ ਫੇਰ ਨਾ ਕਹੀਓ ਕੋਈ ਊਚ ਨੀਚ ਹੋ ਹੀ ਜਾਂਦੀ ਆ। ਉਹ ਮੈਨੂੰ ਨਾ ਗੱਲ ਉਹਨੇ ਮੈਨੂੰ ਹਾਸੇ 'ਚ ਪਾ ਲਈ ਮੇਰੀ। ਉਹਨੇ ਕਿਹਾ ਜਾ ਤੂੰ ਜਾ ਕੈਬਨ 'ਚ ਬਹਿ, ਤੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਲੈਣ ਦੀ। ਨਹੀਂ ਠੀਕ ਹੋ ਗਈ। ਠੀਕ ਆ ਜੀ। ਮੈਂ ਉਸਤਾਦ ਜੀ ਉੱਥੋਂ ਬਾਹਰ ਨਿਕਲੇ ਆ। ਮੈਂ ਕਿਹਾ ਸਾਨੂੰ ਠੀਕ ਹੋ ਗਈ ਸੀ। ਅੱਖ ਮੇਰੀ ਲਾਲ ਹੀ ਸੀ ਕਿਉਂਕਿ ਅੱਗੋਂ ਨਿਜ਼ਾਮ ਸੁਣੀ। ਮੈਂ ਕਿਹਾ ਜੀ ਠੀਕ ਆ। ਮੈਂ ਉਸਤਾਦ ਜੀ ਆਪਣੇ ਮੁਕਾਮ ਤੇ ਜਿੱਥੇ ਬਹਿਣਾ ਸੀ ਮੈਂ ਉੱਥੇ ਬਹਿ ਗਿਆ। ਤੇ ਉਹ ਨਾ 2 ਦਿਨ ਗੁਜ਼ਰੇ ਆ, ਫੇਰ ਉਹ ਆ ਗਏ, ਉਹ ਮੁੰਡੇ, ਉਹ ਮੋਟਰਸਾਈਕਲ ਵਾਲੇ। ਹਾਏ ਡਿਕੇਟ। ਹਾਂ ਉਹ ਮੈਨੂੰ ਆਣ ਕੇ ਕਹਿੰਦੇ ਯੂਸੀ ਭਾਈ ਤੇਰੇ ਭਤੀਜੇ ਦੀ ਤਬੀਅਤ ਬਹੁਤ, 10 ਮਿੰਟ ਲਾ ਲੈ। 10 ਮਿੰਟ ਸਾਨੂੰ ਲਾ ਲੈਂਦੇ ਯਾਰ। ਕੀ 10 ਮਿੰਟ ਯਾਰ ਉਹਨਾਂ ਨਾਲ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਗੱਲ ਸੁਣੋ ਕੀ ਕਰਨਾ ਤੁਸੀਂ। ਕਹਿੰਦਾ ਕੋਈ ਸਾਨੂੰ ਖਾਸ ਚੀਜ਼ਾਂ ਚੁਕਾ ਦੇ, ਸਾਡਾ ਕੋਈ ਸਰ ਜਾਏਗਾ। ਤੁਹਾਡੇ ਭਰਾ ਨੇ ਕਿਹਾ। ਮੈਂ ਕਿਹਾ ਕਰ ਲਓ। ਹੈ ਜਾਓ। ਮੈਂ ਕਿਹਾ ਅੰਦਰ। ਅੱਛਾ ਉਸਤਾਦ ਜੀ ਗੇਟ ਟੱਪਣ ਲੱਗੇ। ਮੈਂ ਕਿਹਾ ਥੱਲੇ ਉਤਰੋ, ਥੱਲੇ ਉਤਰੋ ਗੇਟ ਤੋਂ। ਆ ਜੀ ਓਏ ਕਹਿੰਦੇ ਭਾਜੀ ਫੇਰ ਅਸੀਂ ਕਿੱਦਾਂ ਜਾਣਾ। ਮੈਂ ਕਿਹਾ ਲਓ ਚਾਬੀ ਮੈਂ ਤੁਹਾਨੂੰ ਲਾਕ ਖੋਲ ਕੇ ਦਿੰਦਾ, ਇੱਧਰੋਂ ਦੀ ਜਾਓ। ਬਗੈਰਤਾ ਆ ਕਿੱਡਾ ਵੱਡਾ ਸਾਨ ਫਰਾਮੋਸ਼ਾ ਮੈਨੂੰ ਕਹਿੰਦਾ ਲੱਖ ਦੀ ਲਾਨਤ। ਅੱਗੇ ਇਸ ਗੱਲ ਸੁਣ ਤਾਂ ਲੈ ਪੂਰੀ ਗੱਲ। ਆਖਰ ਯੂਸੀ ਨੇ ਇਦਾਂ ਕੀਤਾ, ਉਹਦੀ ਕੋਈ ਵਜ੍ਹਾ ਹੋਏਗੀ। ਹਾਂ ਲੌਜਿਕ ਲੌਜਿਕ ਹੈ ਤੇ ਮੈਂ ਕੀਤਾ ਸਾਰਾ ਕੁਝ। ਯਾਰ ਆਖਰ ਯੂਸੀ ਇਦਾਂ ਕਹਿ ਰਿਹਾ, ਉਹਦੀ ਕੋਈ ਵਜ੍ਹਾ ਵੀ ਉਹਨੇ ਮੈਂ ਦੱਸੀ ਹੋਣੀ ਉਹਨੂੰ। ਤੂੰ ਤੂੰ ਵਿਚੜਾ ਨਾ ਪਾ, ਜਦੋਂ ਕਿਉਂਕਿ ਇਹ ਤੂੰ ਉਹਦੇ ਨਾਲ ਨਹੀਂ, ਤੂੰ ਮੇਰੇ ਨਾਲ ਦੁਸ਼ਮਣੀ ਪਾ ਰਿਹਾ। ਜਦੋਂ ਕੋਈ ਹੋਰ ਦੱਸਦਾ ਤਾਂ ਯਾਦ ਕਿਉਂ ਨਹੀਂ ਸਹੀ ਤਰ੍ਹਾਂ ਕਰਦਾ। ਉਦੋਂ ਹੀ ਤਾਂ ਯਾਦ ਕੀਤਾ ਕੈਸਾ ਸੀਕੁਐਂਸ ਚ ਆ ਰਿਹਾ। ਅੱਛਾ ਫਿਰ ਅੱਗੇ ਕੀ ਦੱਸਿਆ? ਫਿਰ ਕਾਤੋਂ ਬਾਬੇ ਵਰਗਾ ਮੂੰਹ ਕਰ ਲੈਂਦਾ ਨਾ ਗੱਲ ਕਰਕੇ। ਚੁਗਲਖੋਰ ਬਾਬੇ ਵਰਗਾ ਮੂੰਹ ਕਰ ਲੈਂਦਾ, ਜਿੱਦਾਂ ਧੀ ਪੁੱਤ ਦੀ ਚੁਗਲੀ ਕਰਨਗੇ। ਅੱਛਾ ਯਾਰ ਬੇਟੇ ਮੂੰ ਨਾ ਮਿੱਠਾ ਵਾ ਤੇ ਉਹ ਮਿੱਠਾ ਤਲਾਕਾਂ ਤੇ ਖਾਦਾ ਜਾਂਦਾ। ਮਰੇ ਤੂੰ ਗੱਲ ਪੂਰੀ ਨਹੀਂ ਹੋਣ ਦੇਣ ਦੇ। ਯੂਸੀ ਉਹ ਚੌਕਸ ਆ ਮੈਂ, ਜੂਸੀ ਚੌਕਸ ਆ ਮੈਂ। ਚਲੇ ਜੀ ਚਲੇ। ਲਓ ਜੀ ਉਸਤਾਦ ਜੀ। ਤੂੰ ਕੌਣ ਨਾ ਕਹਿਣ ਵਾਲਾ ਚਲੇ ਵੀ ਚਲੇ, ਇਹ ਮੈਂ ਕਹਿਣਾ ਵਾ। ਰੁਕ ਜਾ ਜੀ ਰੁਕ ਜਾ। ਨਹੀਂ ਤੂੰ ਕੌਣ ਨਾ ਰੋਕਣ ਵਾਲਾ। ਯਾਰ ਫਰੀਦ ਸਾਈ ਤੁਸੀਂ ਸਿਰਫ ਗੁਫ਼ਤਗੂ ਕਰਨੀ ਆ ਤੇ ਜਾਂ ਕਿਸੇ ਗੱਲ 'ਚ ਬੋਲਣਾ, ਰੁਕ ਜਾਓ ਚਲੇ, ਇਹ ਤੁਸੀਂ ਨਹੀਂ ਕਹਿਣਾ। ਹਾਂ ਉਹਦੀ ਵਜ੍ਹਾ ਪਤਾ ਕੀ ਆ, ਗੱਡੀ ਮੇਨ ਨੂੰ ਜਾਣ ਡਈ ਆ। ਹਾਂ ਤੇਰੀ ਮਰਦਾਨਗੀ ਮਿੱਟੀ ਜਾਣ ਡਈ ਹੱਥ। ਬਸ ਸ਼ੋਅ ਵੀ ਮੁੱਕਣ ਵਾਲਾ ਜਾਂ ਟੈਨਸ਼ਨ। ਅੱਛਾ ਫਿਰ ਲੋ ਜੀ ਉਸਤਾਦ ਜੀ, ਰੱਬ ਦੇ ਕੰਮ ਦੇਖੋ ਕੈਸੇ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਗੇਟ ਵੱਲ ਦੀ ਜਾਓ। ਉਹਨਾਂ ਨੇ ਕਿਹਾ ਯੂਸੀ ਭਾਈ ਤੁਸੀਂ ਐਡੀ ਸਾਡੀ ਹੈਲਪ ਕਰਨ ਦੇ, ਫਿਰ 2 ਮਿੰਟ ਸਾਨੂੰ ਫੋਨ ਕਰਨ ਦਿਓ। ਮੈਂ ਕਿਹਾ ਕਰੋ। ਉਹਨਾਂ ਨੇ ਫੋਨ ਕੀਤਾ, ਉੱਥੋਂ ਉਹਨਾਂ ਨੇ ਮੰਗਾਇਆ ਸਮਾਨ ਚੁੱਕਣ ਵਾਲਾ ਡੱਬਾ, ਡਾਲਾ ਜਿਹੜਾ ਹੁੰਦਾ, ਉਹ ਮੰਗਾਇਆ। ਮੈਂ ਗੇਟ ਖੋਲ੍ਹ ਦਿੱਤਾ, ਉਹਨਾਂ ਨੇ ਗੇਟ ਦੇ ਨਾਲ ਜੋੜ ਲਿਆ। ਠੀਕ ਹੈ, ਦਰਵਾਜ਼ੇ ਖੁੱਲ ਗਏ। ਓਹੋ ਸਾਜੀ ਦੇ ਯਾਰ ਠਹਿਰ ਜਾ ਯਾਰ, ਅੱਗੇ ਦੱਸੇਗਾ ਹੀ ਕੁਛ, ਠਹਿਰ ਜਾ। ਤੂੰ ਰਿਸ਼ਤੇਦਾਰਾਂ ਨੂੰ ਦਵਾ ਦਾ ਮੇੜੇ ਨਾ ਦਈ, ਹਾਲੇ ਅਗਲੀ ਗੱਲ ਸੁਣ ਲਈ ਪਹਿਲੋਂ। ਮੈਂ ਆਪਣੀ ਵਫਾ ਪੂਰੀ ਕੀਤੀ ਹੈ। ਦੇਖਣ ਵਾਲੇ ਦੇ ਵੀ ਜ਼ੇਨ ਚ, ਲੇਕਿਨ ਅੱਗੋਂ ਗੱਲ ਖੁੱਲੇਗੀ, ਠਹਿਰ। ਉਸਤਾਦ ਜੀ ਮੈਂ ਨਾ ਹੁਣ ਉਹਨੂੰ ਸਮਾਨ ਚੁਕਾਉਣਾ ਸ਼ੁਰੂ ਕਰਾਤਾ ਉਹਨਾਂ ਦੇ ਨਾਲ। ਸੋਹਣਾ ਸਮਾਨ ਮੈਂ ਚੁਕਾਇਆ, ਜਿਹੜਾ 25-30 ਲੱਖ ਵਾਲਾ ਸੀ ਨਾ, ਉਹ ਚੁੱਕ ਰਖਾਇਆ। ਉਸਤਾਦ ਜੀ ਵਿੱਚ ਕੀ ਕਰਨ ਦੇ ਹੋ? ਟੁੱਟਣ ਨਹੀਂ ਮੈਂ ਦਿੱਤਾ ਕੋਈ ਵੀ ਸਮਾਨ। A to Z ਤੂੰ ਆਪ ਰਖਾਇਆ? ਆਪ ਨਾਲ ਉਹਨਾਂ ਦੇ। ਯਾਰ ਠਹਿਰ ਜਾ, ਅੱਗੇ ਕੁਝ ਸੋਚਿਆ ਹੀ ਹੋਊਗਾ। ਉਹਦੀ ਲਾਨਤ ਮਿਸ ਕਰਾ। ਠਹਿਰ ਤੇ ਜ਼ਿਆਦਾ, ਅੱਗੇ ਕੁਛ ਨੂੰ ਕਿਸੇ ਨੇ ਕੁਛ ਦੱਸਿਆ ਹੀ ਹੋਊਗਾ। ਠਹਿਰ ਭਾਈ ਚਿਹਰਾ ਸਿੱਧਾ ਕਰੋ, ਵੱਟ ਫਿਰਨ ਡਿਆ। ਗੱਲ ਸੁਣੋ। ਅੱਛਾ ਲੋ ਜੀ ਉਸਤਾਦ ਜੀ, ਰੱਬ ਦੇ ਕੰਮ ਕੀ ਕਿ ਮੈਂ ਉਹਨੂੰ ਸਮਾਨ ਚੁਕਾ ਕੇ ਤੇ ਜਦੋਂ ਮੈਂ ਉਹਨੂੰ ਬਿਠਾ ਕੇ ਸਟਾਰਟ ਕਰਾਇਆ ਨਾ, ਉਹਦੇ ਕੰਮ ਆ ਵੀ ਤੂੰ ਉਹਨੂੰ ਸਮਾਨ ਚੁਕਾ ਜੀ ਉਹਨਾਂ ਨੂੰ ਅੱਗੇ ਵੀ ਤਾਂ ਸੁਣੋ, ਮੈਂ ਮਾਲਕ ਨਾਲ ਕੀਤੀ ਕਿੱਦਾਂ ਦੀ, ਮੈਨੂੰ ਸਾਰੀ ਗੱਲਬਾਤ ਕੀਤੀ ਸੀ ਮੈਂ ਪਹਿਲਾਂ, ਗੱਲਾਂ ਮੇਰੀਆਂ ਉਹਨਾਂ ਤੈਅ ਹੋਈਆਂ ਸੀ। ਅੱਛਾ ਚਲੋ ਜੀ ਫਿਰ। ਲਓ ਜੀ ਉਸਤਾਦ ਜੀ, ਮੈਂ ਨਾ ਉਹਨੂੰ ਸਮਾਨ ਰਖਾ ਕੇ ਤਾਲਾ ਲਵਾਇਆ ਗੇਟ ਨੂੰ। ਫਿਰ ਉੱਦਾਂ ਜਿੱਦਾਂ ਪਹਿਲਾਂ ਆਪਣੇ ਕੈਫੇ 'ਚ ਬਹਿਣਾ ਸੀ ਉੱਦਾਂ ਬੈਠਾ। ਹੁਣ ਸਟਾਰਟ ਕਰਨ ਤੇ ਉਹ ਨਾ ਸਟਾਰਟ ਹੋਵੇ ਕੈਰੀ ਡੱਬਾ, ਉਹ ਜਿਹਦੇ 'ਚ ਸਮਾਨ, ਉਹ ਫਿਰ ਮੈਂ ਧੱਕਾ ਲਵਾ ਕੇ ਤੇ ਉਹ ਸਟਾਰਟ ਕਰਾਇਆ। ਬੈਟਰੀ ਬੂਟਰੀ ਸੈੱਟ ਕਰਕੇ ਜ਼ੋਰ ਲਵਾਇਆ। ਉਹ ਉਸਤਾਦ ਜੀ ਸਮਾਨ ਯਾਰ ਜਿਹਨੇ ਇੱਥੇ ਤੱਕ ਦੱਸਿਆ, ਉਹਨੇ ਅੱਗੇ ਵੀ ਤਾਂ ਕੁਝ ਦੱਸਿਆ ਹੀ ਹੋਊ। ਇੱਥੋਂ ਤੱਕ ਤੇ ਫਿਰ ਮੈਨੂੰ ਉਹਦੀ ਲਾਨਤਾਨ ਕਰਨ ਦੇ। ਠਹਿਰ ਜਾ, ਇਕੱਠੀ ਕਰ ਲਈ, ਦੇਖੀ ਐਂਡ। ਅੱਛਾ ਫਿਰ ਲੋ ਉਸਤਾਦ ਜੀ, ਕੋਈ ਨਾ ਕੋਈ ਤਾਂ ਲੌਜੀਕ ਉਹਦੇ ਕੋਲ ਹੋਏਗੀ ਨਾ। ਕੈਰੀ ਡੱਬਾ ਲੈ ਕੇ ਚਲੇ, ਉਹ ਚਲੇ ਗਿਆ ਸਮਾਨ ਵਾਲਾ ਡਾਲਾ ਲੈ ਕੇ ਨਾ, ਉਹ ਚਲੇ ਗਿਆ। ਠੀਕ ਹੈ। ਹੁਣ ਤੁਹਾਡਾ ਭਰਾ ਪੂਰੇ ਸਕੂਨ ਨਾਲ ਅੰਦਰ ਬੈਠਾ ਹੋਇਆ ਆਪਣੇ ਉਹ ਕੈਫੇ ਜੈ 'ਚ। ਅੱਖ ਦਾ ਪੁੱਛ ਲੈ ਬਰੀ। ਤੇ ਉਹ ਆਇਆ, ਕੀ ਉਹਦਾ ਨਾਮ ਆ, ਸਾਡਾ ਮਾਲਕ ਸੇਠ। ਮਾਲਕ ਆਇਆ, ਉਹਨੇ ਉਸਤਾਦ ਜੀ ਇੰਝ ਕਰਕੇ ਟੀਟੀ ਕੀਤਾ, ਬੂਹਾ ਖੁੱਲਿਆ, ਟੱਕ ਅੰਦਰ। ਉਹ ਜਦੋਂ ਅੰਦਰ ਗਿਆ ਤੇ ਅੰਦਰ ਉਹਨੇ ਦੇਖਿਆ, ਅੰਦਰ ਕੱਖ ਵੀ ਨਹੀਂ, ਛਾਵਾਂ ਕਾਫੀ ਸਾਰੀਆਂ ਗਾਇਬ। ਠੀਕ ਆ, ਉਹਨੇ ਆਲੇ ਦੁਆਲੇ ਦੇਖਿਆ ਤਾਂ ਉਹਨੇ ਮੈਨੂੰ ਬੁਲਾਇਆ। ਉਹਨੇ ਕਿਹਾ ਯੂਸੀ ਨੂੰ ਬੁਲਾਓ। ਗੁੱਸੇ 'ਚ ਗੁੱਸੇ 'ਚ। ਤੇ ਉਸਤਾਦ ਜੀ ਤੁਹਾਡਾ ਭਰਾ ਇੰਝ ਕਰਕੇ ਨਾ
ਪੂਰੇ ਭਾਰ ਨਾਲ ਡਰਦਾ ਡਰਦਾ ਜਾ ਰਿਹਾ। ਕਿਹੜਾ ਪੂਰਾ ਪਾ ਯਾਰ ਇਹ ਕਿਵੇਂ ਡਰ ਯਾਰ ਕਿੱਦਾਂ ਜਾ ਰਿਹਾ? ਇੰਜ ਪੂਰੇ ਭਾਰ ਨਾਲ ਡਰਦਾ ਡਰਦਾ ਜਾ ਰਿਹਾ। ਪੂਰੇ ਭਾਰ ਨਾਲ ਡਰਦਾ ਡਰਦਾ ਜਾ ਰਿਹਾ। ਅੱਛਾ ਅੱਛਾ ਉਸਤਾਦ ਜੀ, ਹੁਣ ਨਾ ਜਦੋਂ ਮੈਂ ਅੰਦਰ ਗਿਆ ਤੇ ਉਹਨੇ ਕਿਹਾ ਯੂਸੀ ਸਮਾਨ ਕਿੱਥੇ ਆ? ਮੈਂ ਕਿਹਾ ਬਹਿ ਜਾ। ਓਏ ਅੱਖੋਂ ਤੋਂ ਮਾਲਕ ਨੂੰ ਕਿਹਾ? ਮਾਲਕ ਨੂੰ ਕਿਹਾ। ਇਹ ਲਿਖਿਆ ਸੀ ਮੈਂ? ਸ਼ਾਇਦ ਮੈਂ ਇਦਾਂ ਹੀ ਅੱਛਾ ਅੱਖ ਦਾ ਕਿੱਦਾਂ? ਅੱਖ ਲਾਲ ਓ ਯਾਰ ਠਹਿਰ ਜਾ ਅੱਖ। ਉਹ ਪਤਾ ਕੀ ਉਹਦਾ ਤੂੰ ਵਧਾਈ ਜਾਨਾ ਵਾ ਸਾਡਾ ਸੀ ਕੰਟੀਨਿਊਟੀ ਤੋੜ ਰਿਹਾ ਤੂੰ। ਹੁਣ ਅੱਖ ਦਾ ਨਾਂ ਅੱਖ ਪੁੱਛਿਆ। ਕਿਹੜਾ ਮੇਰੇ ਲੈਂਸ ਪਏ ਆ ਜਾਂ ਮੇਰੇ ਆਪਰੇਸ਼ਨ ਹੋਇਆ ਵਾ? ਅੱਖ ਠੀਕ ਵਾ ਮੇਰੀ, ਲਾਲ ਵਾ। ਯਾਰ ਲਾਲ ਹੀ ਪੁੱਛਣੀ ਅੱਖ ਨਾ। ਤੂੰ ਲਾਲ ਸਮਝ ਹਮੇਸ਼ਾ ਲਈ। ਹਾਂ ਅੱਖ ਲਾਲ ਹੀ ਆ ਸਾਡੀ। ਆ ਵੀ ਕੱਟ ਇਸ ਪ੍ਰੋਗਰਾਮ ਦੇ ਐਂਡ ਤੱਕ ਲਾਲ ਹੀ ਆ। ਚੱਲ ਜੀ ਜੂਸੀ ਜੀ। ਹਾਂਜੀ ਬੱਦਲ ਵੀ ਕਲੀਅਰ ਕਰਾ ਦੇਣੇ ਸੀ ਫਿਰ। ਆਹੋ ਬੱਦਲ ਵੀ ਕਲੀਅਰ ਕਰਾ ਦੋ। ਬੱਚੇ ਛੱਤਾਂ ਚੜਨ। ਲਓ ਜੀ ਉਸਤਾਦ ਜੀ, ਇੰਜ ਕਰਕੇ ਮੈਂ ਕਿਹਾ ਬਹਿ ਜਾ ਉੱਥੇ, ਮਾਲਕ ਨੂੰ ਕਿਹਾ। ਹਾਂ ਮੈਂ ਵੀ ਬਹਿ ਗਿਆ ਪੂਰਾ ਭਾਰ ਪੂਰੇ ਭਾਰ ਨਾਲ। ਡਰਿਆ ਹਾਂ ਨਹੀਂ ਨਹੀਂ ਡਰਨਾ ਕਾ, ਤਾਂ ਮੈਂ ਅੱਜ ਲੱਤ ਰੱਖੀ ਆ ਤੇ ਮੈਂ ਇੰਜ ਕਰਕੇ ਬਹਿ ਗਿਆ, ਕਿਉਂਕਿ ਤੁਹਾਨੂੰ ਪਤਾ ਫਿਰ ਕੋਈ ਵਜ੍ਹਾ ਬਣ ਗਈ ਸੀ ਬਹਿਣ ਦੀ, ਹਾਂ ਕਿਉਂਕਿ ਅੱਗੇ ਵਜ੍ਹਾ ਕੋਈ ਨਹੀਂ ਸੀ ਹੈਗੇ। ਅੱਗੇ ਉਹ ਮੈਨੂੰ ਦੱਸ ਛੇਤੀ ਛੇਤੀ ਮੈਂ ਇਹਨਾਂ ਨੂੰ ਝੂਠਾ ਕਰਾਂ। ਡਰ ਫੋਕ ਸੀ ਮੈਂ। ਅੱਛਾ ਫੇਰ ਵਜ੍ਹਾ ਬਣ ਗਈ ਬਹਿਣ ਦੀ, ਬਰਾਬਰਾਂ 'ਚ ਬਹਿ ਗਿਆ। ਮੈਂ ਕਿਹਾ ਜੀ ਦੱਸੋ ਕੀ ਗੱਲ ਆ? ਕਹਿੰਦਾ ਉਹ ਸਮਾਨ ਮੇਰਾ ਕਿੱਥੇ ਗਿਆ? ਮੈਂ ਕਿਹਾ ਕਿਹੜਾ ਸਮਾਨ? ਕਹਿੰਦਾ ਜਿਹੜਾ ਚੁੱਕਿਆ ਗਿਆ ਇੱਥੋਂ। ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਪਤਾ। ਕਹਿੰਦਾ ਤੈਨੂੰ ਕਿਉਂ ਨਹੀਂ ਪਤਾ, ਤੂੰ ਬਾਹਰ ਨਹੀਂ ਬੈਠਾ ਹੋਇਆ? ਮੈਂ ਕਿਹਾ ਉਹ ਜਿਹੜੀ ਭੇਜੀ ਹੈ ਨਾ ਉਹਨੂੰ ਬੁਲਾਓ ਪਹਿਲੋਂ। ਭੇਜੀ ਜਿਹੜੀ ਉਹੀ ਕੰਮ ਵਾਲੀ। ਕੰਮ ਵਾਲੀ? ਹਾਂ ਤੇ ਕਵੇ ਕੰਮ ਵਾਲੀ। ਯਾਰ ਇਦਾਂ ਥੋੜੀ ਕਹਿੰਦੇ ਕੰਮ ਵਾਲੀ। ਓਹੋ ਠਹਿਰ ਜਾ। ਹੁਣ ਮੈਂ ਉਹਦਾ ਨਾਂ ਲਵਾਂ? ਕੀ ਪਤਾ ਉਹ ਕਿਸੇ ਦੀ ਧੀ ਭੈਣ ਦਾ ਨਾਮ ਧੀ ਭੈਣ ਦਾ ਨਾਂ ਲੈਂਦਾ ਬੰਦਾ ਚੰਗਾ ਲੱਗਦਾ। ਅੱਛਾ ਚਲੋ ਜੀ ਹੈ ਯੂਸੀ। ਉਹਦਾ ਡੈਜ਼ਿਗਨੇਸ਼ਨ ਤੂੰ ਪੂਰਾ ਦੱਸਣ। ਕੰਮ ਵਾਲੀ ਹੈ ਤੇ ਕੰਮ ਵਾਲੀ ਹੋਣੀ। ਕੰਮ ਵਾਲੀ ਹਰ ਬੰਦਾ ਕੰਮ ਵਾਲਾ ਹੁੰਦਾ ਭਾਈ। ਅੱਛਾ ਉਹਨੇ 3 ਵਾਰੀ ਕਿਹਾ ਕੰਮ ਵਾਲੀ, ਤੇ ਮੈਂ ਹੱਸ ਪਿਆ। ਮੈਂ ਕਿਹਾ ਕੰਮ ਵਾਲੀ? ਮੈਂ ਕਿਹਾ ਕੰਮ ਲਾ ਗਈ ਆ ਓਏ ਤੇਰੇ ਨਾਲ ਥੋੜੀ ਦੇਰ ਦਾ। ਉਹਨੇ ਮੇਰਾ ਲੈਂਜ ਦੇਖਿਆ, ਕਹਿੰਦਾ ਕੀ ਮਤਲਬ ਤੇਰਾ? ਮੈਂ ਕਿਹਾ ਦੇਖੋ ਜੀ, ਅੱਜ ਤੋਂ 4-5 ਦਿਨ ਪਹਿਲਾਂ ਮੈਂ ਤੁਹਾਡੇ ਨਾਲ ਕੋਈ ਗੁਫ਼ਤਗੂ ਕੀਤੀ ਸੀ ਕਿ ਇਹ ਜਿਹੜੀ ਆਈ ਹੈ ਨਾ, ਇਹ ਕੰਮ ਵਾਲੀ ਨਹੀਂ। ਤੁਸੀਂ ਮੈਨੂੰ ਕਿਹਾ ਸੀ ਇਹ ਕਿਸੇ ਮਿਸ਼ਨ ਤੇ ਆ। ਤੁਸੀਂ ਮੈਨੂੰ ਕਿਹਾ ਮੇਰੇ ਦੋਸਤ ਨੇ ਫੋਨ ਕਰਕੇ ਭੇਜੀ ਆ, ਇਹ ਕੰਮ ਵਾਲੀ ਆ। ਮੈਂ ਤੁਹਾਨੂੰ ਹੁਣ ਕਹਿੰਦਾ ਵਾ ਕੋਈ ਦੋਸਤ ਨੂੰ ਫੋਨ ਕਰੋ, ਉਹਨੂੰ ਪੁੱਛੋ ਕਿ ਉਹ ਕਿੱਥੇ ਆ, ਉਹ ਕੰਮ ਵਾਲੀ ਆ। ਉਹਨੇ ਉਸਤਾਦ ਜੀ ਆਪਣੇ ਦੋਸਤ ਦਾ ਨੰਬਰ ਮਿਲਾਇਆ। ਉਹਨੇ ਕਿਹਾ ਉਹ ਕੰਮ ਵਾਲੀ ਜਿਹੜੀ ਉਹ ਕਿੱਥੇ ਰਹਿੰਦੀ? ਕਹਿੰਦਾ ਮੈਨੂੰ ਕੀ ਪਤਾ, ਮੈਂ ਤਾਂ ਵੈਸੇ ਹੀ ਭੇਜੀ ਸੀ ਤੇਰੇ ਕੋਲ ਕੰਮ ਲਈ, ਕਿ ਤੇਰੇ ਘਰ ਦਾ ਕੰਮ ਕਰੂਗੀ, ਘਰੇਲੂ ਸੀ ਤੇ ਸਾਡੇ ਲਾਗੇ ਕਿਤੇ। ਮੈਨੂੰ ਕੀ ਪਤਾ ਕੌਣ ਕਿੱਥੇ ਰਹਿੰਦੀ। ਕਹਿੰਦਾ ਯੂਸੀ ਉਹ ਅੱਗੋਂ ਆ ਕਹਿਣ ਡਿਆ। ਮੈਂ ਕਿਹਾ ਇਹੀ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਸੀ। ਇਹੀ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਸੀ। ਕੋਈ ਕੰਮ ਵਾਲੀ ਨਹੀਂ ਸੀ, ਕੰਮ ਲਾਉਣ ਆਈ ਸੀ। ਮਿਸ਼ਨ ਉਹ ਕਹਿੰਦਾ ਨਹੀਂ ਉਹ ਕੰਮ ਵਾਲੀ ਉਹਨਾਂ ਦੇ ਨਾਲ ਉਹਨਾਂ ਦੀ ਸੀ। ਉਹੀ ਦੱਸਣ ਲੱਗਾ ਤੁਹਾਨੂੰ। ਉਹ ਕਹਿੰਦਾ ਉਹ ਕੰਮ ਵਾਲੀ ਕਿੱਦਾਂ? ਉਹਨੂੰ ਸਮਝ ਨਹੀਂ ਲੱਗੀ ਯੂਸੀ ਚੋਰੀ ਹੋਈ ਕਿੱਦਾਂ। ਮੈਂ ਕਿਹਾ ਹੋਣੀ ਕਿੱਦਾਂ ਵਾ? ਉਹ ਬਾਹਰੋਂ ਆਏ ਆ, ਮੈਂ ਉਹ ਬਾਹਰੋਂ ਉਹਨਾਂ ਦਾ ਡਾਲਾ ਰਖਾਇਆ ਵਾ, ਬੂਹਾ ਖੋਲਿਆ, ਜਿਹੜੀ ਸ਼ਾਇਦ ਮੇਰੇ ਕੋਲ ਹਿਸਾਬ ਨਾਲ ਚੁੱਕ ਹੋ ਗਈ ਉਹ ਮੈਂ ਚੁਕਵਾ ਕੇ ਰਖਾਤੀ ਨਾਲ ਉਹਨਾਂ ਦੇ। ਤੇ ਮੁੜ ਕੇ ਮੈਂ ਕਹਿੰਦਾ ਕੰਮ ਵਾਲੀ? ਮੈਂ ਕਿਹਾ ਉਹ ਵੀ ਦੱਸਦਾ ਮੈਂ ਤੈਨੂੰ। ਮੈਂ ਦੱਸੀ ਗਿਆ ਕੰਮ ਵਾਲੀ ਦਾ ਬੁਰਖਾ ਲਿਆਂਦਾ। ਮੈਂ ਕਿਹਾ ਆਹ ਕੰਮ ਵਾਲੀ ਆ। ਉਹਨੇ ਉਸਤਾਦ ਜੀ ਜੀਨ ਦੀ ਪੈਂਟ ਇਦਾਂ ਦੀ ਪਾਈ ਸੀ ਕਿ ਇੰਜ ਕਰਕੇ ਉਹਨੇ ਚੋਰੀ ਕਰਕੇ ਵਾਲ ਖੋਲੇ ਨਾ ਆਪਣੇ, ਤੇ ਦਿਲ ਕਰੇ ਉਹਨਾਂ ਸੈਲਫੀਆਂ ਖਿਚਾਈਏ। ਓਏ ਉਹ ਕੰਮ ਵਾਲੀ ਨਹੀਂ ਸੀ। ਕਿੱਥੇ ਸੀ ਉਹ? ਕਿੱਥੇ ਵੇਖੀ ਤੂੰ? ਉਹ ਮੈਂ ਨਾਲ ਬਿਠਾਈ ਉਹਨਾਂ ਦੇ ਅੱਗੇ, ਉਹ ਵੀ ਉਹਨਾਂ ਦੇ ਨਾਲ ਸੀ, ਦੋਵਾਂ ਦੇ। ਓ ਯਾਰ ਆਪੇ ਫਰਾਰ ਕਰਾਤਾ ਉਹਨੂੰ। ਉਹ ਭਾਏ ਨੂੰ ਕੰਮ ਵਾਲੀ ਨੇ ਸਾਰੀ ਰਿਪੋਰਟ ਦਿੰਦੀ ਸੀ ਉਹਨਾਂ ਦੋਵਾਂ ਮੁੰਡਿਆਂ ਨੂੰ। ਉਹਨਾਂ ਦੋਵਾਂ ਮੁੰਡਿਆਂ ਨੇ ਰਲ ਕੇ ਕੰਮ ਵਾਲੀ ਆਪ ਭੇਜੀ ਸੀ। ਉਹ ਗੈਂਗ ਸੀ ਪੂਰਾ ਉਹਨਾਂ ਦਾ। ਲੇਕਿਨ ਚੋਰੀ ਤੇ ਇਹਨੇ ਆਪ ਕਰਵਾਈ ਏ। ਕਿਹਨੇ? ਇਹਨੇ ਉਹਨਾਂ ਨੂੰ ਚਾਬੀ ਦਿੱਤੀ ਆ, ਕਿਉਂ ਜੀ? ਇਹਨੇ ਬੂਹੇ ਟਪਾਉਣ ਦੀ ਬਜਾਏ ਇਹਨੇ ਚਾਬੀ ਦਿੱਤੀ ਆ। ਉਹ ਮਾਲਕ ਦੀ ਅੱਖਾਂ ਖੋਲੀਆਂ ਉਹਨੇ। ਉਹ ਇਹਨੇ ਆਪ ਕਰਵਾਈ ਏ ਯਾਰ। ਇਦਾਂ ਹੀ ਯਾਰ 5 ਦਿਨ ਪਹਿਲਾਂ ਮੈਂ ਮਾਲਕ ਨੂੰ ਕੀ ਕਹਿਣ ਡਿਆ, ਮਿੰਤਾ ਤਰਲੇ ਕਾਹਦੇ ਕੀਤੇ ਉਹਦੇ? ਉਹਨੇ ਆਪ ਚ ਹੱਥੀ ਚੋਰੀ ਕਰਾਈ ਉਹਨੇ। ਉਹ ਮੇਰੀ ਗੱਲ ਮੰਨ ਲੈਂਦਾ ਤੇ ਕੀ ਸੀ? ਹਾਂ ਉਹਨੇ ਕਿਉਂ ਨਹੀਂ ਮੰਨੀ? ਮੈਂ ਕਿਹਾ ਜੀ ਹੁਣ ਮੈਂ ਉਸ ਦਿਨ ਨੂੰ ਕਹਿ ਕੁੱਟਾ ਸੀ। ਮੈਂ ਕਿਹਾ ਜੀ ਮੇਰੇ ਵਾਲਾ ਜ਼ੁੰਮਾ ਹੋਸ਼-ਪੋਸ਼ ਆ, ਇਹ ਕੰਮ ਵਾਲੀ ਨੇ ਇਹਨੂੰ ਚੌਕਸ ਕਰੋ। ਉਹ 2 ਮੁੰਡਿਆਂ ਦੇ ਨਾਲ ਸੀ, ਉਹ ਗੈਂਗ ਸੀ ਪੂਰਾ। ਨਹੀਂ ਤੇ ਚੱਲ ਉਹਨੂੰ ਤੇ ਤੂੰ ਕਹਿਤਾ ਹਾਂ ਕਿ ਜੀ ਤੁਹਾਡਾ ਜ਼ੁਮਾ ਉਸਪੋਸ ਆ, ਹਾਂ। ਤੇ ਹੱਥੀਂ ਕਾਤੋਂ ਰਖਵਾਈ ਤੂੰ? ਹਾਂ ਜੀ ਮੇਰੀ ਗੱਲ ਸੁਣੋ, ਉਹ ਮੇਰੇ ਭਰਾ ਸੀ, ਮੇਰਾ ਫਰਜ਼ ਸੀ ਉਹਨਾਂ ਦਾ। ਠੀਕ ਆ, ਮੈਂ ਆਪਣਾ ਫਰਜ਼ ਤੇ ਇਹ ਮਾਲਕ ਸੀ। ਇਧਰ ਵੀ ਮੈਂ ਫਰਜ਼ ਅਦਾ ਨਹੀਂ ਕੀਤਾ। ਪਹਿਲਾਂ 4-5 ਦਿਨ ਦੱਸਿਆ ਨਹੀਂ ਉਹਨੂੰ। ਓਏ ਬਗਾਤਾ, ਪਹਿਲਾਂ ਤੇਰਾ ਉੱਥੇ ਤੂੰ ਰੁਪਈਏ ਲੈਣ ਡਿਆ, ਹਰਾਮ ਖਾਣ ਡਿਆ, ਕਮਾਈ ਉੱਥੋਂ ਦੀ ਖਾਣ ਡਿਆ, ਤੇ ਤੂੰ ਕਹਿੰਦਾ ਮੇਰਾ ਫਰਜ਼ ਸੀ ਉਹ। ਉਸਤਾਦ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਹਿੰਦਾ ਕਿ ਭਾਈ ਇਸ ਬੰਦੇ ਕੋਲੋਂ ਜਾਂ ਇਸ ਬੰਦੇ ਕੋਲੋਂ ਜਾਂ ਇਸ ਬੰਦੇ ਕੋਲੋਂ ਆਪਣੀਆਂ ਸ਼ੈਵਾਂ ਬਚਾਓ। ਹਾਂ ਮੈਨੂੰ 4 ਦਿਨ ਪਹਿਲਾਂ ਤੁਹਾਨੂੰ ਕਹਿਣ ਚਾਹੀਦਾ ਬਚਾ ਲਵਾਂ। ਤੁਹਾਨੂੰ ਚਾਹੀਦਾ ਕਿ ਨਹੀਂ ਬਚਾਉਣਾ? ਮੇਰਾ ਸਕ੍ਰਿਪਟ ਅੱਛਾ ਹੋ ਰਿਹਾ, ਮੈਂ ਤਾਂ ਬਚਾਉਣੀ ਆ। ਉਹਨੂੰ ਮੈਂ 4 ਮੇਰਾ ਸਕ੍ਰਿਪਟ ਅੱਛਾ ਹੋ ਰਿਹਾ, ਮੈਂ ਤਾਂ ਬਚਾਵਾਂਗਾ। ਹਰ ਬੰਦਾ ਹੀ ਆਪਣੇ ਕੰਮ ਨੂੰ ਬਿਲਕੁਲ ਹੁੰਦਾ। ਸਹੀ ਗੱਲ।
ਸਹੀ ਹੈ ਨਾ ਸਹੀ ਗੱਲ। ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਮੇਰਾ ਕੰਮ ਚੰਗਾ ਹੋਵੇ। ਬਿਲਕੁਲ ਸਹੀ ਗੱਲ ਮੈਂ ਆ। ਤੁਹਾਨੂੰ ਕਹਿ ਕੇ ਜਾਵਾਂ ਭਾਈ ਇਸ ਬੰਦੇ ਤੋਂ ਬਚੀ ਸੱਪ ਵਾ, ਆਹ ਬੰਦੇ ਕੋਲ ਬਚੀ ਕਿਰਲੀ ਆ, ਆਹ ਬੰਦੇ ਕੋਲ ਬਚੀ ਠੂਆ ਵਾ, ਹੁਣ ਤੇਰਾ ਹੱਕ ਬਣਦਾ ਤੂੰ ਆਪ ਬਚਣਾ। ਲੇਕਿਨ ਤੂੰ ਪੈਸੇ ਲੈਣ ਡਿਆ ਵਾ, ਸਿਰਫ ਇਹ ਨਹੀਂ ਦੱਸਣ ਦੇ ਵੀ ਉਹਦੇ ਤੋਂ ਬਚੀ ਉਹਦੇ ਤੋਂ ਬਚੀ, ਤੂੰ ਪੈਸੇ ਲੈ ਰਿਹਾ ਹਿਫਾਜ਼ਤ ਕਰਨ ਦੇ। ਉਹ ਕਮੀਨੇ ਇਨਸਾਨ। ਓਏ ਹਿਫਾਜ਼ਤ ਹੀ ਉਹਨੇ ਕੀਤੀ, ਉਹਨੇ ਕਿਹਾ ਠਹਿਰ ਜਾ ਓਏ, ਮੈਂ ਨਾ- ਹਿਫਾਜ਼ਤ ਤਾਂ ਕਰਕੇ ਹੀ ਉਹਨੇ ਜਾ ਕੇ ਕਿਹਾ ਕਿ ਭਾਜੀ ਕੁੰਡੀ ਲਾਓ ਤੇ ਆ ਰੌਲਾ ਜੇ ਕੰਮ ਵਾਲੀ, ਉਹ ਮੰਨਿਆ ਹੀ ਨਹੀਂ ਹੁਣ। ਤੇ ਭਾਜੀ ਉਹਨੇ ਚੁਕਵਾਈਆਂ ਸਮਾਨ ਚੁਕਵਾਇਆ। ਉਹ ਉਹਦਾ ਫਰਜ਼ ਸੀ। ਉਹ ਓਏ ਦੁਪਹਿਰ ਦੇ ਟਾਈਮ ਕੱਛੂ ਕੁੰਮਾ ਖਾਣ ਵਾਲੇ ਆ। ਮੈਂ ਤੈਨੂੰ ਇਹ ਗੱਲ ਕਹਿਣ ਡਿਆ ਵਾਂ ਕਿ ਮੈਂ ਉਹਨੂੰ ਪਹਿਲੇ ਟਾਈਮ ਦੱਸਤਾ ਵਾ ਸਾਰੀਆਂ ਗੱਲਾਂ। ਉਹਨੂੰ ਮੈਂ 4-5 ਦਿਨ ਪਹਿਲਾਂ ਉਹਦਾ ਵੀ ਦੱਸਿਆ ਕਿ ਜਿਹੜੀ ਤੂੰ ਕੰਮ ਵਾਲੀ ਰੱਖੀ ਉਹ ਕੰਮ ਵਾਲੀ ਨਹੀਂ। ਅੱਛਾ ਅੱਗੇ ਫਿਰ ਕੀ ਹੋਇਆ, ਫਿਰ ਦੱਸ। ਉਸਤਾਦ ਜੀ ਮੈਂ ਉਹਨੂੰ ਅਗਾਹ ਕੀਤਾ ਸੀ, ਠੀਕ ਆ। ਉਹਨੂੰ ਮੈਂ ਬੁਰਖਾ ਲਿਆ ਕੇ ਦਿਖਾਇਆ, ਮੈਂ ਕਿਹਾ ਆਹ ਕੰਮ ਵਾਲੀ ਆ। ਕਹਿੰਦਾ ਇਹ ਸਮਾਨ ਗਿਆ ਕਿੱਦਾਂ? ਫਿਰ ਮੈਂ ਉਹਨੂੰ ਸਾਰੀ ਸਟੋਰੀ ਦੱਸੀ। ਮੈਂ ਕਿਹਾ ਮੈਂ ਲਦਾਇਆ, ਮੈਂ ਹੱਥੀ ਲਦਾਇਆ। ਹਾਂ। ਕਹਿੰਦਾ ਕੰਮ ਵਾਲੀ। ਮੈਂ ਕਿਹਾ ਯਾਰ ਉਹ ਕੰਮ ਵਾਲੀ ਨਹੀਂ ਸੀ ਹੈਗੀ, ਉਹ ਜਦੋਂ ਮੈਂ ਬੁਰਖਾ ਲਾਇਆ ਵਾ ਉਹ ਤੇ ਵਾਲ ਅੱਛਾ ਇਹ ਤੈਨੂੰ ਉਹਨੇ ਨਹੀਂ ਪੈਂਟਾਂ ਮੇਰੀ ਪੁੱਛਿਆ। ਪਾਈਆਂ। ਮੈਂ ਉਹਨੂੰ ਅੱਗੇ ਬਿਠਾ ਕੇ ਤੋੜ ਦਿੱਤਾ। ਕਹਿੰਦਾ ਇਹਦਾ ਮਤਲਬ ਆ ਕਿ ਯੂਸੀ ਭਾਜੀ ਇਹ ਸਾਰਾ ਕੁਝ ਤੁਸੀਂ ਹੱਥੀਂ ਕਰਾਇਆ। ਮੈਂ ਹੱਸ ਕੇ ਕਿਹਾ, ਮੈਂ ਕਿਹਾ ਜ਼ਾਹਰੀ ਬਾਤ ਆ ਜੀ। ਹੱਸਿਆ ਕਿਦਾਂ? ਉਹ ਨਹੀਂ ਤੈਨੂੰ ਦੱਸਣਾ, ਤਰਸ ਜ਼ਰਾ। ਮੈਂ ਕਿਹਾ ਹਾਂਜੀ ਭਾਜੀ ਮੈਂ ਸਾਰਾ ਕੁਝ ਹੱਥੀਂ ਕਰਾਇਆ, ਮੇਰੀ ਮਰਜ਼ੀ। ਕਹਿੰਦਾ ਤੂੰ ਕਰਾਇਆ ਕਿਉਂ? ਮੈਂ ਕਿਹਾ ਮੇਰੇ ਦੋਸਤ ਸੀ, ਸੋਲਿਡ ਰੀਜ਼ਨ। ਮਾੜੇ ਮਰਦੇ ਸੀ ਉਹ, ਹਾਂ। ਭੁੱਖਣ ਭਾਣੇ ਹੱਸੇ। ਮੈਨੂੰ ਪਰੇਸ਼ਾਨੀ, ਉਹ ਹੱਸਣ ਲੱਗ ਪਿਆ ਅੱਗੇ। ਕਹਿੰਦਾ ਹੁਣ ਏਦਾਂ ਕਰਕੇ ਤਿਆਰੀ ਕਰ, ਕੋਈ 10-12 ਦੋਸਤ ਮੇਰੇ ਵੀ ਆ ਰਹੇ ਆ ਤੇ ਉਹਨਾਂ ਦੀ ਜ਼ਰਾ ਚਾਹ ਸ਼ਾਹ ਤੇ ਆਪਣੇ ਆਪ ਨੂੰ ਵੈਰੀ ਗੁੱਡ ਕਰਕੇ ਰੱਖ। ਮੈਂ ਕਿਹਾ ਨੋ ਪ੍ਰੋਬਲਮ, ਯੂਸੀ ਨੂੰ ਚਾਹਾਂ ਬਣਾਉਣੀਆਂ ਕਿਹੜਾ ਔਖੀਆਂ ਵਾ। ਬਦਮਾਸ਼ ਤੇਰੇ ਭਰਾ ਨੇ ਇੰਜ ਕਰਕੇ ਕਿਚਨ ਦੇ ਵਿੱਚ ਵੜਿਆ ਵਾ ਤੇ ਉਹਨੇ ਫੋਨ ਕਰਕੇ ਪੁਲਿਸ ਸੱਦ ਲਈ। ਉਹ ਜਿਹੜੇ ਦੋਸਤ 10-15 ਜਿਹੜੇ 10-15 ਦੋਸਤ ਸੀ ਨਾ, ਤੇ ਦੋਸਤ ਇੱਥੇ ਅੱਖ ਤੇ ਪਹਿਲੋਂ ਸੀ, ਬੱਦਲ ਦਾ ਕੀ condition? ਦੋਸਤ ਸੋਹਣੇ 2 ਅੱਗੇ ਗੱਡੀ 'ਚ ਬੈਠੇ ਹੋਏ, 7 ਕੁ ਪਿੱਛੇ ਬੈਠੇ ਹੋਏ, 4 ਕੁ ਲਮਕੇ ਹੋਏ ਦੋਸਤ ਆਉਣ ਡਏ ਉਹਦੇ ਵੱਲ ਨੂੰ। ਹੈਂ ਮੈਂ ਦੋਸਤੀ ਦੇਖ ਕੇ ਹੈਰਾਨ ਕਿ ਇਹ ਦੋਸਤੀ ਤੇਰੇ ਦਮ ਸੇ ਹੈ। ਤੇ ਗਿਫਟ ਕੀ ਲਿਆ ਰਹੇ ਸੀ? ਸੋਟੀਆਂ ਬੰਦੂਕਾਂ ਜੋ ਹੱਥ 'ਚ ਫੜਿਆ ਸੀ ਉਹਨਾਂ ਨੇ। ਅੱਛਾ ਫਿਰ ਦੋਸਤ ਨੇ ਬੜਾ ਬੁਰਾ ਬੂਹਾ ਖੜਕਾਇਆ, ਮੈਨੂੰ ਖੁੜਕਤਾ ਉਹਦੇ ਗਈ। ਮੈਂ ਕਿਹਾ ਬੂਹਾ ਦੋਸਤੀ ਵਾਲਾ ਨਹੀਂ ਹੈਗਾ, ਇਹ ਬੂਆ ਦੋਸਤ ਬੂਹਾ ਫੇਟੀ ਵਾਲਾ ਵਾ ਯੂਸੀ, ਪਰ ਹੁਣ ਤੈਨੂੰ ਖੋਲਣਾ ਪੈਣਾ। ਹਾਂ ਜਦੋਂ ਮੈਂ ਜਾ ਕੇ ਹੁਣ 4-5 ਜਾਣੇ ਤਾਂ ਡਾਇਰੈਕਟ ਨਾਲ ਹੀ ਅੰਦਰ। ਪਹਿਲਾ ਦੋਸਤ 3 ਫੁੱਲਾਂ ਵਾਲਾ ਉਹ ਵੀ ਸਿੱਧਾ ਅੰਦਰ, ਹੈ ਪਿੱਛੇ 2-3 ਸੋਟੀਆਂ ਵਾਲੇ ਗੰਨਾਂ ਵਾਲੇ ਉਹ ਵੀ ਦੋਸਤ ਅੰਦਰ। ਯਾਨੀ ਕਿ 14-15 ਸੀ, 6 ਜਾਣੇ ਗੱਡੀ 'ਚ, 7 ਕੁ ਜਾਣੇ ਮੈਨੂੰ ਅੰਦਰ। ਯਾਨੀ ਕਿ ਦੋਸਤਾਂ ਦੀ ਪੂਰੀ ਨਫਰੀ ਆਈ। ਨਫਰੀ ਨਹੀਂ, ਅੱਧੀ ਬਾਹਰ ਬੈਠੀ ਗੱਡੀ 'ਚ। ਗੈਟ ਟੂਗੇਦਰ ਕਰਨ ਨਾ। ਉਸੇ ਕਮਰੇ 'ਚ ਹੀ ਆ ਗਿਆ ਉਸਤਾਦ ਜੀ ਜਿੱਥੇ ਮਾਲਕ ਬੈਠਾ ਸੀ। ਉੱਥੇ ਬੈਠੇ ਤੇ ਮੈਂ ਉਹਨਾਂ ਲਈ ਚਾਹਾਂ ਚੂਹਾਂ ਬਣਾ ਕੇ ਰੱਖੀਆਂ ਤੇ ਉਹ ਅੱਗੋਂ ਕਹਿੰਦਾ ਜੀ ਇਹ ਵਾ ਬੰਦਾ। ਮਾਲਕ ਨੇ ਕਿਹਾ, ਮਾਲਕ ਨੇ ਅੱਗੇ ਕਿਹਾ ਕਿ ਇਹ ਬੰਦਾ ਵਾ। ਉਸਤਾਦ ਜੀ ਜਿਹੜਾ ਪਹਿਲਾ ਦੋਸਤ ਸੀ ਨਾ ਫੁੱਲਾਂ ਵਾਲਾ, ਉਹਨੇ ਤਾਂ ਪੈਂਦੀ ਸੱਟੇ ਘਸੁੰਦਾ ਹੀ ਮੇਰੇ ਯਾਰ ਰਗਾਂ 'ਚ ਮਾਰਿਆ ਨਾ। ਤੇ ਬੱਦਲ ਦੀ ਕੀ ਕੰਡੀਸ਼ਨ? ਬੱਦਲ ਉਸ ਟਾਈਮ ਦੂਸਰੇ ਦਿਨ ਦੀ ਬਾਰਿਸ਼ ਦੱਸੀ ਸੀ ਮੀਡੀਆ ਵਾਲਿਆਂ ਨੇ। ਉਸਤਾਦ ਜੀ ਨੇ ਪਹਿਲਾਂ ਜਦੋਂ ਮੇਰੇ ਘਸੁੰਨਾ ਮਾਰਿਆ ਨਾ ਤੇ ਮੈਂ ਇੰਝ ਕਰਕੇ ਚੌਕਸ ਹੋਇਆ ਤੇ ਮੈਂ ਹੱਸ ਪਿਆ। ਮੈਂ ਕਿਹਾ ਸ਼ਾਇਦ ਟੈਸਟ ਕਰ ਰਹੇ ਹੋਣ, ਕੋਈ ਰੌਲਾ ਨਹੀਂ ਐਸਾ। ਉਸਤਾਦ ਜੀ ਨੇ ਵਾਰੀ-ਵਾਰੀ ਸਿਰ 3-3 4-4 ਘਸੁੰਨੇ ਚਪੇੜਾਂ ਆਪਣੇ ਹਿਸਾਬ ਨਾਲ ਨਾ ਉਹਨਾਂ ਨੇ ਸੈਟਿੰਗ ਕਰਕੇ ਚੰਗੀਆਂ ਮੇਰੇ ਟਪਾਈਆਂ ਉੱਥੇ ਬਰਾਂਡੇ ਜਿਹਾ 'ਚ ਮੈਨੂੰ ਚੰਗਾ ਘੇਰਿਆ। ਸੈਟਿੰਗ ਕਰਕੇ ਆਹੋ ਉਹ ਵੀ ਇੱਕ ਮੁੱਕਾ ਮਾਰਿਆ, ਇੱਕ ਚਪੇੜ ਮਾਰਿਆ, ਰੱਖ ਲਿਆ ਨਾ ਕਿ ਤੂੰ ਮੁੱਕਾ ਮਾਰਨਾ, ਤੂੰ ਧੱਪਾ ਕਿੰਨੇ ਮਾਰਿਆ, ਚੁੰਡੀ ਕਿਹਨੇ ਵੱਡੀ। ਯਾਨੀ ਕਿ ਤਰਤੀਬ ਨਾਲ ਕੁੱਟਿਆ ਉਹਨਾਂ ਬਿਲਕੁਲ ਸੈਟਿੰਗ ਨਾਲ। ਚੈੱਕ ਐਂਡ ਬੈਲੈਂਸ। ਤੇ ਉਸਤਾਦ ਜੀ ਤਾਂ ਉਹਨਾਂ ਨੇ ਮੇਰੇ ਕੋਲ 15-14 ਚਪੇੜਾਂ ਮਾਰ ਲਈਆਂ, ਘਸੁੰਨੇ ਮਾਰ ਲਿਆ ਤੇ ਤੁਹਾਡਾ ਭਰਾ ਉੱਥੇ ਐਕਟਿਵ। ਮੈਂ ਕਿਹਾ ਹੋ ਸਕਦਾ ਮੇਰੇ ਨਾਲ ਸ਼ੂਗਰ ਲੱਗਾ ਹੋਵੇ, ਫਿਰ ਦੇਖਾਂ ਮੈਂ ਯੂਸੀ ਕਿੰਨਾ ਕੁ ਬਹਾਦਰ ਵਾ। ਪਰ ਨਹੀਂ, ਉਹਦਾ ਜ਼ੇਨ ਅੰਦਰੋਂ ਇਹ ਸੀ ਕਿ ਇਹਨੂੰ ਚੁਕਵਾਉਣਾ, ਹੁਣ ਕੰਮ ਪੈ ਗਿਆ। ਖੈਰ ਉਸਤਾਦ ਜੀ ਉਹਨੇ ਮੈਨੂੰ ਚੰਗਾ ਚਪੇੜਾ ਮਾਰੀਆਂ ਨਾ ਜਦੋਂ, ਤੇ ਮੈਂ ਮਾਲਕ ਦੇ ਲਾਗੇ ਚਲਾ ਗਿਆ। ਮੈਂ ਕਿਹਾ ਜੀ ਕੋਈ ਹੋਰ ਕੋ ਸਾਡੇ ਲਾਇਕ ਦੱਸੋ। ਚਾਵੇਂ ਵੀ ਪਿਆਤੀਆਂ ਮਾਰ ਕੇ ਖਾ ਲਈ ਭਲਾ। ਫਿਰ ਮੈਂ ਉਸਤਾਦ ਜੀ ਭਲਾ ਕੀ ਕਰਨਾ ਸੀ? ਉਸਤਾਦ ਜੀ ਉਹਨੇ ਨਾ ਮੈਨੂੰ, ਮੈਂ ਜਦੋਂ ਉਹਨੂੰ ਕਿਹਾ ਨਾ ਕਿ ਹੋਰ ਸਾਡੇ ਲਾਇਕ ਦੱਸੋ, ਉਹਨੇ ਮੈਨੂੰ ਬੜੇ ਪਿਆਰ ਨਾਲ ਇੱਦਾਂ ਆਪਣੇ ਨਾਲ ਲਾਗਿਓਂ ਸੋਫੇ ਤੋਂ ਉਠਾ ਕੇ ਇੰਝ ਕਰਕੇ ਉਹਨੇ ਮੇਰਾ ਮੂੰਹ ਸਿੱਧਾ ਕੀਤਾ। ਮੂੰਹ ਸਿੱਧਾ ਕਰਕੇ ਪੜਕ ਕਰਦੀ ਉਸਤਾਦ ਜੀ ਨੇ ਮੇਰੇ ਚਪੇੜ ਮਾਰੀ। ਮੈਂ ਸਿੱਧਾ ਪੁਲਿਸ ਵਾਲੇ ਦੇ ਪੈਰ 'ਚ। ਅੱਗੋਂ ਮੈਂ SHO ਨੂੰ ਕਿਹਾ, ਮੈਂ ਕਿਹਾ ਚੁੱਕ ਲਾ ਵੀ ਯੂਸੀ ਨੂੰ। ਠੀਕ ਆ, ਉੱਠਿਆ ਨਹੀਂ ਜਾਣਾ। ਉੱਠਿਆ ਨਹੀਂ ਜਾਂਦਾ। ਉਹਨੇ ਯੂਸੀ ਤਾਂ ਕੀਤਾ ਤੇ ਉਸਤਾਦ ਜੀ ਮਾਲਕ ਵੱਲ ਦੇਖ ਕੇ ਨਾ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ, ਫੁੱਲ ਪਾਣੀ ਆ ਗਿਆ। ਲਾਲ ਇੱਥੇ ਲਾਲ ਕਿਉਂ ਨਹੀਂ ਸੀ ਅੱਖਾਂ 'ਚ? ਉਸਤਾਦ ਜੀ ਇੱਥੇ ਵਫਾ ਦਾ ਟਾਈਮ ਆ ਗਿਆ ਸੀ। ਉਹ ਤੇਰੇ ਹੀ ਵਫਾ। ਇਹ ਕਿਹੜੀ ਗੱਲ ਹੋਈ? ਵਫਾ ਦੀ ਗੱਲ। ਓ ਯਾਰ ਉੱਥੇ ਸਮਾਨ ਉਹਨਾਂ ਦਾ ਹੱਥੀ 'ਚ ਕਮਾਉਂਦੇ ਤੇ ਇਹ ਗੱਲ ਵੇ। ਨਹੀਂ ਇੱਕ ਮਿੰਟ, ਤੈਨੂੰ ਵਫਾ ਉਹ ਲਾਈਆ ਬਾਹਰ ਕੀ ਹੋਇਆ? ਉਹ ਮੋੜ ਵੀ ਫਰੀਦਿਆ, ਉਹ ਸਿਰ ਬੈਠੇ ਆ, ਉਹ ਮਰੇ ਆਪਾਂ ਕਿਹੜਾ ਕਿਸੇ ਵਿਆਹ ਤੇ ਆ, ਕੋਈ ਲਾੜਾ ਬੈਠਾ ਦੇਖ ਲਿਆ ਕੰਮ ਦਾ ਮਤਲਬ ਸ਼ੁਰੂ ਹੋ ਗਿਆ। ਯਾਰ ਜਹਿਦ ਤੇ ਯਾਰ 75 ਸਾਲਾਂ ਦਾ ਲਾੜਾ 2 ਫਿੱਟ ਮੂੰਹ ਤੇਰਾ। ਉਹ ਹਾਲੇ ਵੀ ਜਿਹੜਾ ਸੈਂਚਰੀ ਦੇਣ ਡਿਆ ਉਹ ਲਾੜਾ ਹੀ ਹੁੰਦਾ। ਅੱਲਾ ਫਰ ਤੈਨੂੰ ਸਕ੍ਰਿਪਟ ਦੱਸਿਆ ਤਾਂ ਕਹਿਣ ਡਿਆ। ਅੱਛਾ ਚੱਲ ਯਾਰ ਅੱਗੇ। ਲੋ ਜੀ ਉਸਤਾਦ ਜੀ, ਕਰਨੀ ਰੱਬ ਦੀ ਕੀ ਹੋਈ।
ਉਹਨੂੰ ਮਾਲਕ ਨੇ ਮੈਨੂੰ ਨਾ ਜਦੋਂ ਚਪੇੜ ਮਾਰੀ ਤੇ ਮੇਰੀਆਂ ਅੱਖਾਂ 'ਚ ਪਾਣੀ ਫੁੱਲ ਆ ਗਿਆ। ਮੈਂ ਜਾਣ ਲੱਗਾ ਨਾ, ਮੈਂ ਉਹਨੂੰ ਸਿਰਫ ਇੱਕੋ ਹੀ ਗੱਲ ਕਹੀ, ਮੈਂ ਕਿਹਾ ਸਾਹਿਬ ਤੁਸੀਂ ਉਹ ਫਿਲਮ ਦੇਖੀ ਜਿਹਦੇ ਵਿੱਚ ਗੋਵਿੰਦਾ ਆਪਣੇ ਮਾਲਕ ਨੂੰ ਘਰੋਂ ਸਵਰਗ ਫਿਲਮ ਦੇ ਵਿੱਚ ਦੇਖਿਆ ਗੋਵਿੰਦਾ ਵਫਾ ਕਰਕੇ ਕੱਢਦਾ। ਯਾਰ ਕਿਤੇ ਸਵਰਗ ਦੀ ਸਿਚੁਏਸ਼ਨ ਹੈ। ਉਹ ਯਾਰ ਏਦਾਂ ਲਾਲਤ ਤੇਰਾ ਤੇ ਉਹ ਭਾਬੀ ਦੀਆਂ ਚੂੜੀਆਂ ਵਾਲਾ ਨੀ ਹਿਸਾਬ ਬਣਦਾ। ਮੈਂ ਮਾਲਕ ਨੂੰ ਕਿਹਾ, ਮੈਂ ਕਿਹਾ ਤੁਸੀਂ ਸਵਰਗ ਫਿਲਮ ਦੇਖੀ, ਰਜੇਸ਼ ਖੰਨੇ ਨੇ ਆਪਣੇ ਨੌਕਰ ਨੂੰ ਏਦਾਂ ਧੱਕੇ ਦੇ ਕੇ ਗੋਵਿੰਦਾ ਕੱਢਿਆ ਸਾਹਿਬ ਸੀ। ਨੂੰ। ਤੇ ਮੈਂ ਕਿਹਾ ਉਹ ਅੱਜ ਨਿਕਲ ਗਿਆ ਬਾਹਰ ਤੇ ਉਹਨੇ ਵੀ ਇਹੀ ਗੱਲ ਕਹੀ ਸੀ कि मालिक आज तो आप मुझे नकार रहे हो लेकिन आने वाले वक्त में एक दिन मैं आपके सामने कुछ ना कुछ बन के आऊँगा। हाँ। साजिश तो मैं उन्होंने कहना, मैं कहा मालिक आप तो मुझे निकार रहे हैं लेकिन मेरी जिंदगी रही तो मैं कुछ ना कुछ आपके सामने बन के आऊँगा। साजू ने फिर मेरे एक होर सिटी बड़ी मजेदार बच्ची ਉਹਨੇ ਕਿਹਾ ਮੈਂ ਤੈਨੂੰ ਕਹਿੰਦਾ ਨਿਕਲ ਤੋਂ ਅੱਗੇ ਮੈਨੂੰ ਰੋਣਾ ਸਰਸਣ ਲਿਆ। ਅੱਛਾ ਸਾਜੀ ਖੈਰ ਰੱਬ ਦੇ ਕੰਮ ਕਰਨੇ ਹੋਏ। ਉਹ ਤਿੰਨਾਂ ਫੁੱਲਾਂ ਵਾਲੇ ਨੇ ਮੈਨੂੰ ਕਿਹਾ ਚੱਲ ਵੀ ਅੱਗੇ ਲੱਗ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯੂਸੀ ਅੱਗੇ ਲੱਗੇ ਤੇ ਉਹਨੇ ਕਿਹਾ ਹਾਂ। ਮੈਂ ਕਿਹਾ ਅੱਛਾ। ਮੈਂ ਤੁਰ ਪਿਆ। गुड। ਅੱਖ ਦੀ ਕੀ ਕੰਡੀਸ਼ਨ ਜਿੱਥੇ ਉਸ ਟਾਈਮ ਪੈਣ ਡਈਆਂ ਸੀ, ਸੋਜਾਂ ਪਈਆਂ ਸੀ, ਅੱਖ ਲਾਲ ਹੀ ਸੀ। ਬਾਹਰੋਂ ਵੀ ਲਾਲ ਹੋਈ ਸੀ। ਸਾਜੀ ਖੈਰ ਉਹਨਾਂ ਨੇ ਮੈਨੂੰ ਨਾ ਇੰਜ ਕਰਕੇ ਬਾਹਰ ਡਾਲੇ, ਜਦੋਂ ਉਹਨਾਂ ਨੇ ਇੰਜ ਡਾਲੇ ਜਿੱਦਾਂ ਦਵਾਣਾ ਸਿੱਟੀ ਦਾ ਨਾ ਇਦਾਂ ਮੈਨੂੰ ਸਿੱਟਿਆ ਡਾਲੇ 'ਚ। ਤੇ ਜਿਹੜੇ ਅੰਦਰ ਡਾਲੇ ਦੇ 3-4 ਜਣੇ ਬੈਠੇ ਸੀ ਨਾ ਪੁਲਿਸ ਵਾਲੇ, ਤੂੰ ਇੰਜ ਕਰਕੇ ਉਹ ਯੂਸੀ ਤੂੰ, ਉਹ ਹੱਸਣਾ ਸ਼ੁਰੂ ਹੋ ਗਏ। खुश हो गए। ਕਹਿੰਦੇ ਯੂਸੀ ਲਾਤਾ ਕੰਮ। ਸਾਨੂੰ ਪਹਿਲੋਂ ਸ਼ੱਕ ਸੀ। ਮੈਂ ਕਿਹਾ ਯਾਰ ਮੈਂ ਉਹਨਾਂ ਨੂੰ ਬੜਾ ਰੋਕਿਆ, ਮੈਂ ਹਰ ਗੱਲ ਮਾਲਕਾਂ ਨੂੰ ਦੱਸੀ ਪਰ ਮਾਲਕਾਂ ਨੇ ਆਪ ਕੰਮ ਲਵਾਇਆ। ਉਹਨਾਂ ਦੀ ਗਲਤੀ। ਉਹਨਾਂ ਦੀ ਨਹੀਂ ਗਲਤੀ ਉਹ ਹੈ। ਕੌਣ ਸਨ ਜਿਹੜੇ ਵਿੱਚ ਡਾਲੇ ਦੇ ਸਨ? ਉਹ ਮੇਰੇ ਸਾਰੇ ਜਿਹੜੇ ਪਿੱਛੇ ਸੀ ਨਾ ਸਪਾਈ 12-14 ਜਣੇ ਨਾ 6-7 ਅੰਦਰ ਗਏ ਅੱਛਾ, ਸੀ, ਅੱਛਾ, ਅੱਛਾ। 5-6 ਡਾਲੇ ਸੀ। ਹਾਂ ਉਹਨੇ ਸਿਰਫ ਪਹਿਲੇ ਉਹਨਾਂ ਨੇ ਦੱਸਿਆ। ਪਛਾਣਿਆ ਅੰਦਰ ਵਾਲਿਆਂ ਜਿਹੜਾ ਨਹੀਂ ਅੰਦਰ ਵਾਲੇ ਅਫਸਰ ਸੀ ਨਾ ਵੱਡੇ। ਨਵੀਂ ਭਰਤੀ ਸੀ ਨਾ, ਉਹਨਾਂ ਨੂੰ ਅੱਛਾ। ਨਹੀਂ ਪਤਾ ਸੀ ਯੂਸੀ ਕੌਣ। ਬਾਦੇ ਜੋ ਅੱਛਾ ਫਿਰ ਖੈਰ ਸਾਜੀ ਡਾਲਾ ਤੁਰਿਆ, ਉਹਨਾਂ ਨੇ ਸਿੱਧਾ ਨਾ ਲਿਆਂਦਾ ਜੇਲੇ। ਕੋਈ ਥਾਣੇ 'ਚ ਨਹੀਂ, ਕੋਈ ਰਿਪੋਰਟ ਨਹੀਂ। ਐਸਐਚਓ ਨੇ ਕਿਹਾ, ਉਹਨੇ ਕਿਹਾ ਇਹਦੇ ਕਾਰਨਾਮੇ ਇਦਾਂ ਦੇ ਜ਼ਾਲਮ ਕਿਸਮ ਦੇ ਤੇ ਪਰਚਾ ਬਣਦਾ, ਇਹਨੂੰ ਸਿੱਧੀ ਜੇਲ੍ਹ ਕਰੋ। ਉਹਨੇ ਉਸਤਾਦ ਜੀ ਮੈਨੂੰ ਕੋਈ 6.5 ਸਾਲ ਦੀ ਜੇਲ੍ਹ ਕਰਾਤੀ। ਤੁਹਾਡਾ ਭਰਾ ਜੇਲ੍ਹ 'ਚ ਗਿਆ, ਇੰਜ ਕਰਕੇ ਦਰਵਾਜ਼ੇ ਖੁੱਲੇ ਤੇ ਉਹੀ ਜਿਹੜਾ ਸੀ ਸੁਪਰੀਡੈਂਟ। ਆਹੋ ਮੈਂ ਕਿਹਾ ਨਹੀਂ ਬਈ ਉਸੇ ਹੀ ਵਾਰਗਾ 'ਚ, ਉਹ ਕੀ ਨਾਂ ਸੀ ਉਹ ਉਸਤਾਦ? ਬੈਰਕ। ਉਸੇ ਬੈਰਕ 'ਚ। ਮੈਂ ਕਿਹਾ ਉਹੀ ਕਮਰਾ, ਦਰਵਾਜ਼ੇ ਖੁੱਲ ਗਏ ਹਰ ਪਾਸੇ। ਜੇਲ੍ਹ 'ਚ ਜੂਸੀ ਹੋ ਗਈ, ਬੜੇ ਦਿਨਾਂ ਬਾਅਦ ਜੂਸੀ ਆ ਗਿਆ। ਉਹੀ ਜੇਲ੍ਹ ਪੁਰਾਣੇ ਵਾਲੀ ਜਿਹੜੀ ਇਹਨੇ ਤੋੜੀ ਸੀ ਇੱਕ ਵਾਰੀ। ਉਹੀ ਹਾਂ, ਉੱਥੇ ਹੁਣ ਦਿਲ ਲੱਗਾ ਸੀ ਆਪਣਾ। ਉੱਥੇ ਇਹਨੂੰ ਹੋਰ ਕਿਤੇ ਨੀਂਦ ਨਹੀਂ ਆਉਂਦੀ। ਉਸਤਾਦ ਜੀ ਕੋਈ 3 ਸਾਲ ਗੁਜ਼ਰੇ ਆ। 6 ਸਾਲ ਦੀ ਸਜ਼ਾ ਸੀ, 6.5 ਸਾਲ ਦੀ। ਕੋਈ 3 ਸਾਲ ਗੁਜ਼ਰੇ ਤੇ ਉਹ ਫਿਰ ਮੁੰਡੇ ਆਏ, ਉਹ ਕੁੜੀ ਆਈ ਨਾਲ ਜੇਲ੍ਹ 'ਚ ਮੈਨੂੰ ਮਿਲਣ, ਜਿਹਨਾਂ ਨੂੰ ਮੈਂ ਸਮਾਨ ਚੁਕਾਇਆ ਸੀ। ਅੱਛਾ हाँ वो आन के ते नाल उन्होंने बच्चे भी थे। वो बच्चे मैंने कहन अंकल आपकी वजह से हमारी जिंदगी बन गई, हमारी लाइफ बन गई, अगर आप ना होते तो हम कुछ भी ना आ ਓਏ जाते। ਹੋਏ ਵਾਹ ਵਾਹ ਵਾਹ। ਹੁਣ ਦੱਸ ਨੇਕੀ ਕੀਤੀ ਕਿ ਨਹੀਂ? ਉਹ ਯਾਰ ਕਾਦੀ ਇੱਕ ਮਿੰਟ ਮੈਨੂੰ ਉਹ ਹਲੇ ਠਹਿਰ ਜਾ ਯਾਰ, ਹਲੇ ਤੱਕ ਮੈਂ ਤੇਰੇ जा जंज दूर तो दौड़ा शुरू हो गई। ਇਹ ਕਿਹੜੀ ਨੇਕੀ ਹੈ ਜੀ? ਉੱਥੋਂ ਸਮਾਨ गल ਕਿਸੇ तो ਦੇ पूरी ਘਰੋਂ- सुन ला भाफरी। ਇੱਕ ਮਿੰਟ ਯਾਰ ਉਹਨੇ ਕਿਹਾ ਨਹੀਂ ਮਾਲਕ ਨੂੰ ਕਿ ਭਾਈ ਤੈਨੂੰ ਖਤਰਾ ਹੀ ਇੱਥੇ ਦਾ, ਕੁਛ ਕਰ ਇਹਨੂੰ ਹਟਾ ਕੰਮ ਵਾਲੇ ਨੂੰ। ਮਾਲਕ ਨੇ ਕਿਹਾ ਨਹੀਂ ਤੂੰ ਜਾ, ਤੇ ਫਿਰ ਇਹਨੂੰ ਹਾਇਰ ਕੀਤਾ ਵਾ ਉੱਥੋਂ ਦੀ ਪ੍ਰੋਟੈਕਸ਼ਨ ਲਈ, ਤੇ ਉਹਨੇ ਦੱਸਿਆ ਜਾ ਕੇ ਮਾਲਕ ਨੂੰ ਤੇ ਅੰਦਰ। ਦੱਸ ਦਿੱਤਾ ਤਾਂ ਮਤਲਬ ਇਹਨੂੰ ਪਤਾ ਨਹੀਂ ਲੱਗਿਆ ਵੀ ਉੱਥੇ ਕੀ ਹੋਣ ਡਿਆ ਵਾ, ਆਸਮਾਨ ਚ ਕੌਣ ਡਿਆ, ਇਹ ਕਿੱਥੋਂ ਦਾ ਬਦਮਾਸ਼ ਹੈ? ਯਾਰ ਉਹਨੇ ਆਪ ਚੁਕਾਇਆ ਆਪਣੇ ਹਿਸਾਬ ਨਾਲ। ਉਹ ਨਾ ਉੱਥੇ ਹੁੰਦਾ ਉਹ ਜ਼ਿਆਦਾ ਚੁੱਕ ਲੈਂਦੇ ਫਿਰ। मैं उन्होंने बेचारे ने यतीम बच्चे पाल दिते हैं। ਕਿਹੜੇ ਯਤੀਮ ਬੱਚੇ ਹੋਏ? यतीम ही उस्ताद जी, ਕਿਹੜੇ ਜਿਹੜੇ ਨਾਲ ਸੀ ਆਏ, ਨਾਲ ਕਿਹਦੇ ਆਏ ਸੀ ਉਹ? ਉਹ ਆਪਣੇ ਪਿਓ ਦੇ ਨਾਲ ਆਏ ਸੀ। ਓਏ ਕੀ ਤਕਲੀਫ ਆ ਤੈਨੂੰ? ਕੀ ਤਕਲੀਫ ਆ? ਪਿਓ ਦਾ ਨਾਲ ਯਤੀਮ ਕਿੱਥੋਂ ਗਏ? ਓਏ ਉਹਨਾਂ ਦਾ ਪਿਓ ਮਰਿਆ ਸੀ, ਬੱਚੇ ਤਾਂ ਹਲੇ ਜੀ। ਉਹ ਕਿਸੇ ਸਿੰਧ ਦੇ ਮੇਰੇ ਮੂੰਹ ਸੁਣ ਲੱਗਿਆ। ਓਏ ਯਾਰ ਖੈਰ ਯੂਸੀ ਦੀ ਖੈਰ। ਇਹ ਕੀ ਗੱਲ ਕੀ ਮਸਲਾ? ਉਹ ਕਿਉਂ ਖੈਰ ਖੈਰ? ਉਹਦੀ ਗੱਲ ਹੀ ਗਲਤ ਵਾ, ਤੂੰ ਤਾਂ ਖੈਰ ਖੈਰ ਕਾਦੀ? ਯਾਰ ਆ ਫਰੀਦ ਸਾਹਿਬ ਇਨਸਾਨ ਬਣ। ਫਰੀਦ ਗੱਲ ਸੁਣੀ ਦੀ ਹੁੰਦੀ, ਉਹਦਾ ਵਾਕਿਆ ਦੇਖ ਕਿਹਦਾ ਵਾ। वाकई अच्छा उस्ताद जी। ਇੱਕ ਗੱਲ ਵੀ ਕੋਲੋਂ ਨਹੀਂ ਹੈ। ਉਹ ਯਾਰ ਗੱਲ ਕੋਈ ਬਣਦੀ ਜੁੜਦੀ। ਉਹ ਆਖੇ ਜੀ ਉਹ ਬੱਚੇ ਜਿਹੜੇ ਉਹਨੇ ਪਾਲ ਦਿੱਤੇ, ਨਾਲ ਕੌਣ ਸੀ? ਉਹਦਾ ਪਿਓ ਸੀ। ਲੈ ਦੱਸ, ਫਰੀਦ ਉਹਦਾ ਕੀ ਕਸੂਰ ਹੈ? ਓ ਜਿੱਦਾਂ ਯਾਰ ਉਹ ਤਾਂ ਆਪਣੇ ਪਿਓ ਦੇ ਨਾਲ ਆਏ ਆ। ਉਹ ਤੇ ਯਤੀਮ ਕਿੱਥੋਂ ਆ ਗਏ? ਤੇ ਜਦੋਂ ਮੇਰੇ ਕੋਲ ਆਏ ਸੀ ਉਦੋਂ ਉਹਨਾਂ ਦਾ ਪਿਓ ਮਰਿਆ ਸੀ। ਮੈਂ ਉਹਨਾਂ ਬੰਦਿਆਂ ਦੀ ਗੱਲ ਯਾਰ ਕਰ ਰਿਹਾ। ਮੈਨੂੰ ਨਹੀਂ ਪਤਾ ਉਸਤਾਦ ਜੀ, ਇਹਨੂੰ ਕੋਈ ਸਟੋਰੀ ਆ ਜਿਹੜੀ ਇੱਥੋਂ ਅੱਗੋਂ ਬਿਲਕੁਲ ਪਿੱਛੋਂ ਸਹੀ ਹਾਂ, ਸੀ। ਠੀਕ ਆ, ਹਾਂ। ਅੱਗੋਂ ਸਟੋਰੀ ਗਲਤ ਆਈ ਆ। ਹੁਣ ਪਤਾ ਲੱਗਾ ਸਾਡੇ ਤੇ ਕੀ ਬੀਤਦੀ ਸੀ। ਹੁਣ ਪਤਾ ਲੱਗਾ ਲੱਗਾ ਪਤਾ ਹੁਣ ਸਾਡੇ ਤੇ ਕੀ ਬੀਤਦੀ ਸੀ ਜਦੋਂ ਤੂੰ ਇਹ ਮੈਂ ਤੇ ਕਿੰਨੀ ਸਹੀ ਉਹਨੇ ਲਾਈਨ ਤੇ ਰੱਖਿਆ। ਤੂੰ ਤੇ ਸਾਲਿਆ ਉਹਨੂੰ ਜੰਗਲ 'ਚ ਜਾ ਕੇ ਉੱਥੋਂ ਹੀ ਉਹ ਜੂਸ ਪੁੱਟ ਕੱਢੀ ਜਾਂਦਾ। ਉੱਥੋਂ ਹੀ ਅੱਗੇ 3 ਸ਼ੇਰ ਆ ਗਏ, 2 ਸ਼ੇਰ ਵਾਪਸ ਚਲੇ ਗਏ, 1 ਸ਼ੇਰ ਐਨੂੰ ਨਿਕਲ ਗਿਆ, ਥੱਲੇ ਰੋਟੀ ਨਿਕਲ ਆਈ, ਚਾਹ ਉਹਨੇ ਪਤਾ ਨਹੀਂ ਕਿੱਦਾਂ ਅੱਗ ਬਾਲ ਲਈ। ਤੂੰ ਤੇ ਉਹਨੂੰ ਸਟੋਰੀਆਂ ਜੀਬ ਜੀਆਂ ਸੁਣਾਉਣਾ।
ਮੇਰੀ ਕੋ ਸਿਰ ਮੂੰਹ ਤੇ ਹੈਗਾ ਨਾ ਇੱਕ ਸੀਕਵੈਂਸ ਸਕਰੀਨ ਪਲੇ ਦੇ ਨਾਲ ਸਾਰੀ ਸੁਣਾਈ ਹੈ। ਸਕਰੀਨ ਪਲੇ ਉਹਨੇ ਯਾਦ ਸਾਨੂੰ 13 ਵਾਰੀ ਯਾਦ ਕਰਵਾਈ ਆ ਤੈਨੂੰ ਉਹਨਾਂ ਨੇ। ਉਹ ਫਰੀਦ ਉਹਦਾ ਕੀ ਕਸੂਰ ਆ? ਜਿੱਦਾਂ ਦੱਸੀ ਉਹਨੇ ਕਹਿਤਾ। ਕਹਿ ਦਿੱਤਾ ਇੱਥੇ। ਉਹ ਭਾਈ ਮੈਂ ਇਦਾਂ ਹੀ ਦੱਸਿਆ, ਮੇਦਾ ਗੁਣਨ ਵਾਲਾ ਹੱਥ ਹੁੰਦਾ, ਮੈਂ ਇਦਾਂ ਹੀ ਦੱਸੀ ਆ ਸਾਰੀ, ਜਿੱਦਾਂ ਹੋਈ ਆ ਮੈਂ ਉਦਾਂ ਹੀ ਦੱਸੀ ਭਰਾਵਾ। ਮੇਤਾ ਗੁਣ ਨਾਲ ਹੱਥ। ਉਸ ਤੋਂ ਬਾਅਦ ਉਸਤਾਦ ਜੀ ਮੈਂ ਦਿਲ ਦੇ ਵਿੱਚ ਧਈਆ ਕਰ ਉਸ ਤੋਂ ਲਿਆ। ਬਾਅਦ ਵੀ ਹੈ ਕੁਝ? ਨਹੀਂ ਮੈਂ ਧਈਆ ਹੀ ਕਰ ਲਿਆ ਕਿ ਅੱਜ ਤੋਂ ਬਾਅਦ ਨਾ ਤਾਂ ਕਿਸੇ ਨੇ ਵਫਾ ਕਰਨੀ ਹੈ ਤੇ ਨਾ ਕਿਸੇ ਦੇ ਸਮਾਨ ਦੀ ਹਿਫਾਜ਼ਤ। ਭਲਾਈ ਦਾ ਜ਼ਮਾਨਾ ਨਹੀਂ ਗਾ। ਭਲਾਈ ਦਾ ਜ਼ਮਾਨਾ ਬਿਲਕੁਲ। ਕੋਈ ਅੱਛਾ ਰਹਿਨੁਮਾ ਫੜੋ, ਸਕੂਨ ਨਾਲ ਉਹਦੀ ਤਾਬਿਆਦਾਰੀ ਕਰੋ, ਭਾਵੇਂ ਉਹਨੇ ਲੈਣ ਵਾਲੀ ਸ਼ਰਟ ਪਾਈ ਹੋਵੇ, ਆਪਣੀ ਜ਼ਿੰਦਗੀ ਉਹਦੇ ਨਾਲ ਬਸਰ ਕਰੋ, ਬੱਚੇ ਸੁੱਖ ਕਰੋ। ਓਏ ਆ ਕਿੰਨੂੰ ਸੁਣਾਉਣ ਡਿਆ? ਯਾਰ ਤੈਨੂੰ ਨਹੀਂ ਸੁਣਾਉਣ ਡਿਆ। ਤੂੰ ਮੈਨੂੰ ਅੱਗੇ ਕਿਹਾ ਵੀ ਮੇਨ ਮੈਂ ਤੇਰੇ ਮੁੱਕੇ ਹੀ ਮਾਰਨੀ ਆ। ਫਰੀਦ ਸਾਹਿਬ ਤੁਸੀਂ ਬਗਾਨੀ ਥੜੀ ਤੇ ਵੀ ਮੇਨ ਹੋ ਕੇ ਬਹਿ ਜਾਂਦੇ, ਹਾਲੇ ਅਗਲੇ ਕਹਿੰਦੇ ਬੂਹੇ ਤੋਂ ਉੱਠ ਯਾਰ ਅਸੀਂ ਬੂਹਾ ਖੋਲਣਾ, ਗੱਡੀ ਕੱਢਣੀ। ਇਹ ਤਾਂ ਫੇਸ ਸਟੂਡੀਓ ਆ ਯਾਰ ਵੇਖ ਲੈ ਮੇਨ ਇੱਕੋ ਹੀ ਹੁੰਦਾ ਯਾਰ। ਤੈਨੂੰ ਪ੍ਰੋਬਲਮ ਕਿੱਥੇ ਸਟੋਰੀ 'ਚ? ਪੂਰਾ ਸੀਕਵੈਂਸ ਸਹੀ ਚੱਲਿਆ ਵਾ। ਕੋਈ ਤੁਹਾਨੂੰ ਮਹਿਸੂਸ ਹੋਇਆ ਕਿ ਵਿੱਚੋਂ ਕੋਈ ਇੱਧਰ ਉੱਧਰ ਗੱਲ ਤੈਨੂੰ ਮਹਿਸੂਸ ਹੋਇਆ ਕਿ ਅੱਜ ਪਿੱਛੇ ਐ ਨਾ ਕਰੋ, ਚੱਲ ਜਾਂਦੀ ਹੁੰਦੀ ਆ ਉਂਗਲ। ਮਹਿਸੂਸ ਹੋਇਆ? ਕਹਿੰਦਾ ਐ ਨਾ ਕਰੋ, ਉਂਗਲ ਚੱਲ ਜਾਂਦੀ ਹੁੰਦੀ। ਤੈਨੂੰ ਮੈਂ ਕਿਹੜੇ ਟਾਈਮ ਕਿਹਾ ਮੈਂ ਮੇਨ? ਮੈਂ ਮਿਲਿਆ ਕਿਸ ਟਾਈਮ ਆ ਤੈਨੂੰ? ਮੈਂ ਤਾਂ ਸੁਣਨ ਡਿਆ। 1000 ਮੇਰੇ ਵਰਗੇ ਹੋਣ, ਤੇਰੇ ਵਰਗੇ ਹੋਣ, ਫਿਰ ਵੀ ਮੈਨੂੰ ਕੋਈ ਨਹੀਂ ਕ੍ਰਾਸ ਕਰ ਸਕਦਾ। ਤੈਨੂੰ ਮੈਂ ਕਿਹਾ ਓਏ ਤਾਂ ਦਰੀ ਇਕੱਠੀ ਵਰਗਾ ਮੂੰਹ ਕਰੀ ਜਾਂਦਾ। ਪਰੇ ਜੋ ਲਓ ਜੀ, ਸਟੋਰੀ ਯੂਸੀ ਨੇ ਬਿਲਕੁਲ ਸਹੀ ਸੁਣਾਈ ਸਾਰੀ। ਉਹ ਤੇਰੀ ਵੀ ਖੈਰ ਹੋਏ, ਤੇਰੀ ਵੀ ਖੈਰ। ਪਤਾ ਨਹੀਂ ਯਾਰ ਇਹਦੇ ਉੱਤੇ ਕੋਈ ਬਹਿ ਦਿੰਦਾ, ਦਵਾ ਦਾਦ ਦੇਣ ਲੱਗ ਪੈਂਦਾ। ਖੈਰ ਯੂਸੀ ਅਰੇ ਬੱਸ 'ਚ ਬੈਠਾ ਤੂੰ ਲੈਦੇ ਕੁਲਫੀਆਂ ਵਾਲਾ ਚੜਿਆ ਮਗਰ। ਕੈਸਾ ਠੀਪੂ ਗੋਲਗੰਮਰ ਵਰਗਾ ਮੂੰਹ ਆ। ਟੀਪੂ ਗੋਲ ਗੰਮਰ। ਅੱਛਾ ਮਰੇ ਸਿੱਧੀ ਤਸਵੀਰ ਖਿਚਾਵੇ ਸਾਈਡ ਆਉਣ ਡਈ ਹੁੰਦੀ ਆ, ਬਿੰਗਾ ਮਾਰੂ। ਆਧਾਰ ਨੈਣ ਨਕਸ਼ਾ ਤੇਰੇ ਸਾਰੇ। ਆਹੋ ਵੀ ਜੇ ਕਹਿੰਦੇ ਯਾਰ ਉਹ ਦੇਖਿਆ ਆਧਾਰ ਨੈਣ ਨਕਸ਼ਾ ਵਾਲਾ, ਆਹੋ ਕੋ ਜਾਣਾ। ਅੱਛਾ ਉੱਥੇ ਕੈਫਨ ਨੂੰ ਹੁਣ ਦੁਬਾਰਾ ਕਹਿਣਾ, ਇਹਨੂੰ ਡਟਾ ਦੇਣਾ, ਲਫ਼ਜ਼ ਕੈਬਨ ਕਹਿਣਾ। ਯਾਰ ਪਤਾ ਕੀ ਆ, ਜੋ ਮੈਨੂੰ ਯਾਦ ਹੁੰਦਾ ਮੈਂ ਯਾਰ ਉਹ ਕੈਫੇ ਤੋਂ ਕੈਫਨ ਤੇ ਆ ਗਿਆ ਥੋੜਾ। ਯਾਰ ਇਹ ਕਿਤੇ ਹੋਰ ਸਟੋਰੀ ਸੁਣਾਈ, ਨੱਕ ਲਵਾਉਣ ਵਾਲੀ ਗੱਲ ਆ। ਚੰਗੀ ਭਲੇ ਕੈਬਨ ਨੱਕ ਅੱਗੇ ਤਾਂ ਬਰਾਰੀ 'ਚ ਹੈ ਨਹੀਂ, ਹੋਰ ਕਿੱਥੋਂ ਲਵਾਉਣਾ ਹੁਣ। ਲੇਕਿਨ ਫਰੀਦ ਜੋ ਵੀ ਆ ਯੂਸੀ ਮਜ਼ਾ ਆਇਆ। ਖੈਰ ਤੇਰੀ ਵੀ ਖੈਰ ਬਈ। ਖੈਰ ਤੇਰੀ ਮਿੱਠੇ ਪੁਰਬਾਸ਼ ਖੈਰ। ਆਹੋ ਮਿੱਠਾ ਪੁਰੀਆ ਤਾਂ ਹੋਣ ਨਹੀਂ, ਪੁਰਬਾਸ਼ ਯਾਰ। ਅੱਛਾ ਮਰੋ। ਉਹ ਮਿੱਠਾ ਪੁਰੀਆ ਵਾ ਇਹ ਯਾਰ। ਫੌਤਗੀ ਵਾਲਾ ਮਿੱਠਾ ਵਾ। ਅਗਲੇ ਨੂੰ ਕਹਿੰਦੇ ਫੌਤਗੀ, ਉਹ ਮਿੱਠਾ ਖਾਣ ਦਾ ਹੈ ਤਾਇਆ ਮਰ ਗਿਆ, ਚਲੇ ਇੱਧਰ ਘਰ। ਇਹ ਉਹ ਮਿੱਠਾ ਵਾ। ਮਰੇ ਚੱਜ ਦਾ ਮਿੱਠਾ ਹੋਣਾ ਚਾਹੀਦਾ, ਰੇਸ਼ਾ ਵਾਲਾ ਮਿੱਠਾ ਵਾ ਤੂੰ, ਸ਼ੀਰੇ ਵਾਲਾ ਨਹੀਂ। ਉਦੋਂ ਕਮਰ ਭਾਈ ਕਹਿੰਦੇ ਨਾ ਮਿੱਠਾ ਵਾ, ਲੱਗਦਾ ਜ਼ਹਿਰ। ਕਹਿੰਦਾ ਨਾ ਮਿੱਠਾ ਲਾ, ਪੂਰਾ ਆਹੋ ਜਦ ਜ਼ਹਿਰ ਅਗਲੇ ਲੱਗਦਾ। ਗੱਲ ਕਰਦੇ ਗੱਲ ਹੀ ਟੋਕ ਦੇਣੀ, ਜ਼ਹਿਰ ਹੀ ਲੱਗਣਾ ਉਹਨੂੰ। ਏ ਕੋਲੋਂ ਗੱਦੀ ਨਸ਼ੀਨ ਆਪੇ ਹੀ ਗੱਦੀ ਨਸੀਬ। ਅੱਛਾ ਯਾਰ ਚਲੋ 12 ਲੋ ਇਸ ਸਾਜੀ। ਉਸ ਤੋਂ ਬਾਅਦ ਵਫਾ ਖਤਮ। ਮਜ਼ਾ ਆਇਆ ਕੀ ਤੇਰਾ ਵੀ। ਅੱਛਾ ਹੁਣ ਵਫਾ ਯਾਨੀ ਕਿ ਖਤਮ। ਕਹਿੰਦਾ ਤੇਰਾ ਅੱਛਾ ਜੀ ਵਫਾ ਖਤਮ। ਪਾਸਾ ਜੀ ਭਲਾ ਨਹੀਂ ਕਰਨਾ ਕਿਸੇ ਹਾਂ। ਨਾ ਕਿਸੇ ਤੂੰ ਭਲਾ ਕੀਤਾ ਵੀ ਨਹੀਂ ਹੈਗਾ, ਮੈਂ ਤੈਨੂੰ ਕਸਮ ਹੈ ਕੀਤਾ ਵਾ। ਉਸਤਾਦ ਜੀ ਨਹੀਂ ਕੀਤਾ ਭਲਾ। ਇਹ ਭਲਾ ਨਹੀਂ ਹੈਗਾ, ਇਹਨੇ ਹਰਾਮ ਤਰੀਕੇ ਨਾਲ, ਗਲਤ ਤਰੀਕੇ ਨਾਲ ਚੋਰੀ ਕਰਵਾ ਕੇ। ਇੱਕ ਮਿੰਟ ਠਹਿਰ ਜਾ। ਤੁਹਾਨੂੰ ਕਿ ਬੰਦਾ ਕਹੇ ਫਰੀਦ ਸਾਹਿਬ ਤੁਹਾਡੀ ਇਹ ਮੋਟਰਸਾਈਕਲ ਖਤਰੇ 'ਚ ਖੜੀ ਹੈ ਤੇ ਚੋਰ ਫਿਰ ਰਹੇ, ਇਹਨੂੰ ਸਾਈਡ ਤੇ ਕਰ ਲਓ। ਤੁਸੀਂ ਕਹੋ ਕਿ ਵੀ ਨਹੀਂ ਖਲੋਤੀ ਤੇ ਖਲੋਤੀ ਰਵੇ ਤੇ ਚੋਰ ਲੈ ਜਾਂਦੇ, ਇਹਦਾ ਕੀ ਕਸੂਰ? ਸ਼ਰਤ ਇਹ ਮੈਨੂੰ ਕਹਿਣ ਵਾਲਾ ਮੇਰਾ ਮੁਹਾਫਜ਼ ਨਾ ਹੋਵੇ, ਉਹ ਰਾਹਗੀਰ ਹੋਵੇ, ਮੈਨੂੰ ਕਹਿ ਦੇਵੇ ਤੇ ਫਿਰ ਵੱਖਰੀ ਗੱਲ। ਹਾਂ ਮੁਹਾਫਜ਼ ਕਵੇ ਤੇ ਜ਼ਿਆਦਾ ਗੌਰ ਕਰਨਾ ਚਾਹੀਦਾ। ਲੇਕਿਨ ਮੁਹਾਫਜ਼ ਰੱਖਿਆ ਇਸੇ ਤੋਂ ਵਾ, ਈਵਨ ਉਹਨੂੰ ਪਤਾ ਹੋਵੇ ਕਿ ਇਹਨੂੰ ਚੋਰ ਪੈਣੇ ਨੇ, ਚੋਰ ਇਹਦੇ ਆਲੇ ਦੁਆਲੇ ਨੇ, ਫਿਰ ਉਹਦੀ ਹਿਫਾਜ਼ਤ ਕਰੇ। ਇਹ ਕਿਸ ਕਿਸਮ ਦਾ ਮੁਹਾਫਜ਼? ਉਹ ਅੱਲਾ ਦੇ ਬੰਦੇ, ਉਹ ਬਾਹਰ ਦੇ ਚੋਰ ਨਹੀਂ, ਅਸਲ ਗੱਦਾਰ ਤੇ ਉਹਨੇ ਅੰਦਰ ਕੰਮ ਵਾਲੀ ਰੱਖੀ ਸੀ, ਉਹਨੂੰ ਉਹ ਦੱਸਦੀ ਸੀ। ਸਰ ਉਹ ਗੱਦਾਰ ਸੀ ਨਾ, ਜਦੋਂ ਇਹਨੇ ਸਮਾਨ ਚੁਕਾਇਆ ਦੇ ਸੀ ਤੇ ਉਹਦੇ 'ਚ ਕੀ ਫਰਕ ਰਹਿ ਗਿਆ? ਕੋਈ ਫਰਕ ਨਹੀਂ। ਇਹ ਦੋਸਤੀ ਵੀ ਤੇ ਨਿਭਾਉਣੀ ਸੀ, ਮਹੱਲੇਦਾਰ ਸੀ, ਯਤੀਮ ਬੱਚੇ ਸੀ। ਉਹ ਯਤੀਮ ਬੱਚੇ ਉਹਨਾਂ ਵਿਚਾਰਿਆਂ ਦੇ ਪਿਓਾਂ ਕੋ ਕੰਮ ਹੈ ਨਹੀਂ ਸੀ ਕੋਈ। ਮੇਰਾ ਦਿਲ ਕਰਦਾ ਕਾਣਿਆ ਫਰੀਦ ਯਤੀਮੀ ਨੂੰ ਜਿੰਨਾ ਤੂੰ ਬਿਹਤਰ ਸਮਝਦਾ, ਸਾਡੇ 'ਚ ਕੋਈ ਵੀ ਨਹੀਂ ਸਮਝਦਾ। ਸਾਰੇ ਸਮਝਦੇ ਪਹੁੰਚਣਾ ਕਿਸੇ ਕੋਲ। ਨਹੀਂ ਯਤੀਮ ਯਾਰ, ਯਤੀਮ ਉਹਨਾਂ ਦੇ ਪਿਓਾਂ ਦਾ ਕੰਮ ਹੈ ਨਹੀਂ ਸੀ ਵਿਚਾਰੇ। ਪਿਓ ਵਿਚਾਰੇ ਯਤੀਮ ਬੱਚਿਆਂ ਨੂੰ ਖਵਾਉਣ ਜੋ। ਇਹ ਲੌਜੀਕ ਪੂਰੀ ਦੁਨੀਆ 'ਚ ਫਿਲਮ ਸਟੋਰੀਆਂ 'ਚ ਬਣਾਈ ਗਈ ਕਿ ਜਨਾਬ ਇੱਕ ਬੰਦਾ ਡਾਕੂ ਆ, ਚੋਰ ਆ, ਕਿਸੇ ਦੇ ਕੋਲੋਂ ਲੁੱਟ ਲਟਾ ਕੇ ਲਿਆ ਕੇ ਗਰੀਬਾਂ 'ਚ ਤਕਸੀਮ ਕਰਦਾ। ਹਾਲਾਂਕਿ ਇਹ ਵੇ ਹੀ ਗਲਤ ਵਾ, ਤਰੀਕਾ ਗਲਤ ਵਾ। ਨਹੀਂ ਗਲਤ ਆ, ਸਹੀ ਗੱਲ ਆ। ਗਲਤ ਗੱਲ ਗਲਤੀ ਆ। ਹਾਂਜੀ ਲੇਕਿਨ ਦੇਖੋ ਉਹਨੇ ਜਾ ਕੇ ਇਨਫੋਰਮ ਕੀਤਾ ਪੂਰਾ। ਭਾਜੀ ਮੈਂ ਮਾਲਕਾਂ ਨੂੰ ਕਿਹਾ, ਮੈਂ ਮਾਲਕਾਂ ਨਾਲ ਹਰ ਗੱਲ ਕੀਤੀ। ਮੈਂ ਕਿਹਾ ਭਾਈ ਇਹ ਸਮਾਨ ਤੁਹਾਡਾ ਵਾ, ਇਹਨੂੰ ਕੋਈ ਹਿਸਾਬ ਕਿਤਾਬ ਨਾ ਦੇਖੋ, ਇਹ ਬੰਦਾ ਨਹੀਂ ਤੁਹਾਡੇ ਸਹੀ ਹੈ। ਬੰਦਾ ਨਹੀਂ ਸਹੀ। ਇਹ ਜਿਹੜੀ ਕੰਮ ਵਾਲੀ ਹੈ, ਸਾਜ਼ਿਸ਼ੀ ਹੈ, ਰਿਪੋਰਟਾਂ ਦੇ ਰਹੀ ਆ। ਜਿਹੜੀਆਂ 2 ਕਵਾੜੀਆਂ ਤੇ 2 ਮੌਜ਼ਰ ਦਿੱਤੇ ਸੀ, ਉਹ ਉਸ ਟਾਈਮ ਚਲਾਣੇ ਸੀ ਜਦੋਂ ਉਹ ਗੈਰ ਡਾਕੂਆਂ ਵਾਸਤੇ ਸੀ, ਇਹ ਤੇ ਦੋਸਤ ਸੀ। ਯਾਰ ਉਹਨਾਂ ਨੇ ਮੇਰੀ ਗੱਲ ਸੁਣ, ਉਹਦੇ ਨਾਲ ਮੈਂ ਵਫਾ ਕਰਨ ਡਿਆ ਸੀ, ਉਹ ਮੇਰੇ ਪੈਰੀ ਦੇ ਗਏ। ਸਕ੍ਰਿਪਟ ਸਮਝ ਰਿਹਾ ਨਾ, ਸਮਝ ਰਿਹਾ ਨਾ ਯਾਰ ਵਾਹ। ਕਹਿੰਦੇ ਤਾਂ ਗੈਰ ਡਾਕੂਆਂ ਲਈ ਸੀ। ਅੱਛਾ ਤੂੰ ਬਰੀ ਹੈ ਵੈਸੇ। ਨਹੀਂ ਬਰੀ ਕਿ ਮੈਂ ਜਦੋਂ ਬੰਦੇ ਬਚਾਏ ਆ, ਮੈਂ ਜਿੱਦਾਂ ਨਹੀਂ ਸਹੀ ਗੱਲ ਆ ਬਿਲਕੁਲ। ਅੱਛਾ ਚਲੋ ਜੀ ਉਸਤਾਦ ਜੀ ਇਸ ਗੱਲ ਤੇ ਲਾ ਲਓ,
ਮੈਂ ਗਲਤੀ ਕੀਤੀ, ਮੈਂ ਉਹਨਾਂ ਨੂੰ ਤਾਂ ਨਹੀਂ ਜੇਲ੍ਹ 'ਚ ਜਾਣ ਦਿੱਤਾ। 6.5 ਸਾਲ ਜੇਲ੍ਹ ਵੀ ਤਾਂ ਮੈਂ ਕੱਟੀ। ਹਾਂ ਜਿਹੜਾ ਉਹਨਾਂ ਦੇ ਮੂੰਹ 'ਚ ਨਵਾਲਾ ਗਿਆ ਉਹ ਹਲਾਲ ਆ ਕਿ ਹਰਾਮ? ਹਲਾਲ ਆ। ਮੇਰੇ ਲਈ ਉਹਨਾਂ ਲਈ ਹਲਾਲ ਵਾ, ਮੇਰੇ ਲਈ ਹਰਾਮ ਆ। ਸਮਝ ਰਿਹਾ ਉਹਨਾਂ ਲਈ ਹਲਾਲ ਆ, ਮੇਰੇ ਲਈ ਹਰਾਮ ਆ, ਕਿਉਂਕਿ ਮੈਂ ਵਿੱਚੋਂ ਖਾਧਾ ਨਹੀਂ। ਐਸੇ ਜ਼ਰਾਜ਼ੀ ਸਟੋਰੀਆਂ ਸਹੀ ਬਣਾਉਂਦੇ ਸੀ, ਖੁਦਾ ਦੀ ਕਸਮ। ਇਸ ਬਗੈਰਤ ਨੇ ਪੜ ਸਾਡੀਆਂ ਸਟੋਰੀਆਂ। ਸਰ ਰੂੜੀ ਤੋਂ ਬਹੁਤ ਕੁਝ ਲੱਭਦਾ ਸੀ, ਉਹ ਰੂੜੀ ਉਹਨੇ ਸਾਰੀ ਉਹ ਬਸ ਕਰਦੇ ਤੇਰੇ ਵਾਕਿਆਤ ਸਵਾ ਮੇਰੇ ਨਾਲ, ਮੈਂ ਕਿਹੜਾ ਵੀ ਕੋਲੋਂ ਬਣਾਈਆਂ ਵਾ। ਮੈਨੂੰ ਇੱਕ ਲਾਈਨ ਤੇ ਦਰਿਆ ਨਾ Sequence ਭਟਕਿਆ ਤੇ ਨਹੀਂ ਨਾ ਇੱਧਰ 40 ਵਾਰੀ ਉਹਨੂੰ ਵਿਚਾਰੇ ਨੂੰ ਕਹਿ ਗਿਆ ਸਵੇਰੇ ਤਨਖਾਹ ਤਾਂ ਮਿਲਣੀ ਹੋਈ ਜੀ ਯਾਦ ਕਰਕੇ, ਤੇ ਉਹਦੇ ਚ ਉਹਦਾ ਹੀ ਫਾਇਦਾ ਵਾ ਤੇ ਮੇਰੇ ਵਾਲੀ ਨਹੀਂ ਸੀ ਨਾ ਯਾਦ ਕਰਦਾ। ਤੇ ਤੁਸੀਂ ਕਰਾ ਲੈਂਦੇ। ਚਲੋ ਯਾਰ ਉਹਦੇ ਨਾਲ ਬੀਤੇ ਆ ਉਹਨੇ। ਸਾਰਿਆਂ ਨੂੰ ਏਦਾਂ ਕਹਿੰਦੇ, ਤੁਹਾਨੂੰ ਕਿਦੋਂ ਕਹਿੰਦੇ ਵੀ ਤਨਖਾਹ ਮੂੰਹ 'ਚ ਲੱਗੀ ਨੱਚ ਕੇ ਆ ਜਾ ਲੈ ਜਾ। ਸਾਜੀ ਇਹ ਵੈਸੇ ਕਰ ਜੂਗਾ ਦੰਦਾਂ 'ਚ ਫਸਾ ਕੇ ਤਨਖਾਹ ਇੰਜ ਕਰਕੇ ਆ ਗਿਆ। ਇੰਜ ਕਰਕੇ ਉਸਤਾਦ ਨੇ ਤਨਖਾਹ ਰੱਖੀ ਹੋਵੇ, ਉਸਤਾਦ ਇੰਜ ਬੈਠਾ ਉਧਰੋਂ ਫਰੀਦ ਆ ਰਿਹਾ। ਸਾਜਮਾਨੀ ਉਹ ਕਰਦਾ ਮੈਂ ਤੈਨੂੰ ਫਿਰ ਮੇਰਾ ਪਤਾ ਨਾ। ਚੁੱਪ। ਓਏ ਉਦਾਸ ਗਾਣੇ ਦੀ ਬਾਉਂਸਰੀ ਸੀਗਾ ਫੇਰ ਵੀ ਸੀਕੁਐਂਸ ਹੈ ਸੀ ਨਾ ਮਜ਼ਾ ਆਇਆ। ਉਹ 10 ਗਾਣੇ ਦੀ ਬਾਉਂਸਰੀ। ਬਸ ਉਦਾਸ ਗਾਣੇ ਦੀ ਬਾਂਸਰੀ। ਅੱਛਾ ਚਲੋ ਕੋਈ ਗੱਲ ਨਹੀਂ। ਬਹਰਾਲ ਇਹ ਉਸਤਾਦ ਜੀ ਜ਼ਿੰਦਗੀ ਦੇ ਵਿੱਚ ਭਲਾ ਨਹੀਂ ਕਰਨਾ ਹੈਗਾ, ਨਾ ਨਾ ਇਸ ਜ਼ਿੰਦਗੀ ਸੋਚ ਲਿਆ ਵਾ। ਸੋਚਣਾ ਅਸੀਂ ਵੀ ਨਹੀਂ ਕਰਨਾ ਹੁਣ ਤੇਰੇ ਨਾਲ। ਨਹੀਂ ਜੋ ਲਿਖ ਕੇ ਨਹੀਂ ਦੇਣਗੇ ਭਲਾ ਕਰ ਦਰਿਆ ਮੇ ਡਾਲ। ਦਰਿਆ ਮੇ ਤਾਂ ਹੈ। ਆਹੋ ਉਹ ਨੇਕੀ ਕਰ ਦਰਿਆ ਮੇ ਡਾਲ। ਹਾਂ ਇਦਾਂ ਕਹੋ। ਉਹੀ ਹੋ ਗਿਆ ਨਾ, ਭਲਾ ਵੀ ਤੇ ਨੇਕੀ। ਮੈਨੂੰ ਆਪਣੇ ਸਾਇਆ 'ਚ ਲੈ ਲਓ ਬਾਦਸ਼ਾਹ, ਬਾਹਰ ਦੁਸ਼ਮਣੀਆਂ ਬਹੁਤ ਵੱਧ ਗਈਆਂ ਵਾ ਉਸਤਾਦ ਜੀ। ਤੇਰੇ ਤੇ ਕਈਆਂ ਦਾ ਸਾਇਆ। ਜੀ ਛਾਇਆ ਕਰ ਉਹ ਮਾਮਾ ਛਤਰ ਛਾਇਆ ਹੁੰਦੀ ਆ, ਮੈਨੂੰ ਆਪਣੇ ਸਾਇਆ ਚ ਲੈ ਲਓ। ਆਹੋ ਮੈਨੂੰ ਆਪਣੇ ਛਤਰ ਛਾਇਆ 'ਚ ਲੈ ਲਓ ਉਸਤਾਦ ਜੀ। ਪਤਾ ਕੀ ਚੱਕਰ 70 ਯਾਰ ਪਹਿਲਾਂ ਤੁਸੀਂ ਨਾ ਮੇਰੀ ਉਸਤਾਦ ਜੀ, ਮੈਂ ਤੁਹਾਡੇ ਨਾਲ ਤਨਹਾਈ 'ਚ ਹੀ ਮਿਲਾਂਗਾ, ਕਿਉਂਕਿ ਇਹ ਬੰਦੇ ਸਾਹਮਣੇ ਹੱਸਦੇ ਬਹੁਤ। ਇਹ ਤੇ ਫਾਰਗ ਆਦਮੀ ਨੇ। ਨਹੀਂ ਤਨਖਾਹੀ 'ਚ ਮਿਲ ਲੋਗੇ ਇਹਨੂੰ। ਇਹਨਾਂ ਨੇ ਕਦੀ ਸਕ੍ਰਿਪਟ, ਤੂੰ ਪੂਰਾ ਸਕ੍ਰਿਪਟ ਤੇ ਕੰਮ ਕੀਤਾ, ਇਹਨਾਂ ਨੇ ਕਦੀ ਸਕ੍ਰਿਪਟ ਤੇ ਕੰਮ ਕੀਤਾ ਨਹੀਂ ਜੀ ਸਕ੍ਰਿਪਟ ਇਹ ਦੋ ਬਹੁਤ ਲੈਣਾ ਨਹੀਂ ਬੋਲ ਸਕਦੇ। ਬਹੁਤ ਅੱਛਾ ਜੀ, ਬਹੁਤ ਅੱਛਾ। ਤੁਹਾਡੀ ਦੇਖ ਲਓ 1% ਇੱਧਰ ਉੱਧਰ ਨਹੀਂ ਭਟਕਿਆ ਹਾਂ ਤੁਹਾਡੇ ਸਕ੍ਰਿਪਟ। ਇੱਕ ਪਾਸੇ ਕਿਤੇ, ਇੱਕ ਪਾਸੇ ਕਿਤੇ, ਅੱਲਾ ਮਾਫੀ। ਬਹੁਤ ਮੁਸ਼ਕਲ। ਜੇਲ੍ਹ ਵੀ ਤੁਹਾਡੇ ਸਕ੍ਰਿਪਟਾਂ ਦੇ ਵਿੱਚ ਤੇ ਉਹ ਚਾਹ ਬਣਾ ਕੇ 7 ਘੰਟੇ ਫਿਰ ਕੇ ਆਉਂਦਾ, ਚਾਹ ਫੇਰ ਗਰਮ ਹੁੰਦੀ। ਬਾਰਿਸ਼ ਸਾਜੀ ਹੋ ਗਈ। ਬਾਰਿਸ਼ ਦੇ ਵਿੱਚ ਵੀ ਚਾਹ ਗਰਮ ਹੁੰਦੀ ਤੁਹਾਡੀ। ਸਾਲੇ ਨੇ ਧੁੱਪੇ ਚਾਹ ਪਕਾ। ਭਾਗੀ ਉਸਤਾਦ ਜੀ ਆਪਸ 'ਚ ਚਾਹ ਪੱਕ ਜਾਂਦੀ। ਇਹਨੇ 2 ਜੂਸ ਦੇ ਡੱਬੇ ਫੜ ਕੇ ਇੰਜ ਕੀਤੇ ਤੇ ਉਹਦੇ ਨਾਲ ਅੱਗ ਬਾਲ ਲਈ। ਜਿਹੜੀ ਸ਼ਾਇਦ ਚਾਹੀਦੀ ਰੂੜੀ 'ਚੋਂ ਲੱਭੀ ਜਾ ਰਹੀ ਹੈ। ਆਹੋ ਇਹ ਕਿਹੜਾ ਸਕ੍ਰਿਪਟ ਆ? ਉਹਨੇ ਕਿਹਾ ਜਿਹੜਾ ਨਾ ਸਮਝ ਆਵੇ ਰੂੜੀ ਚੋਂ ਚੀਜ਼ ਕੱਢ ਲਈ। ਉਹ ਸੀਰੀਅਲ ਵਾਲਾ ਹਿਸਾਬ ਕੇ ਸਟੋਰੀ। ਇੱਕ ਫਿਲਮ ਹੈਗੀ ਹੈ ਸਾਜੀ, ਜਿਹੜਾ ਬੰਦਾ ਉਹ ਸ਼ਟਰ ਜਾਂਦਾ ਉੱਪਰ ਸਪੇਸ ਤੇ, ਉਹ ਬੰਦਾ ਚਲੇ ਜਾਂਦਾ ਉੱਥੇ ਸਪੇਸ ਉਹਨੂੰ ਛੱਡ ਕੇ ਨਾ, ਤੇ ਆ ਜਾਂਦੇ ਨੇ ਵਾਪਸ। 6 ਸਾਲ ਜਾਂ 6 ਮਹੀਨੇ ਦਾ ਰਸਤਾ ਹੁੰਦਾ, ਉਹ ਬੰਦਾ ਰਹਿ ਜਾਂਦਾ ਉੱਥੇ। ਸਾਜੀ ਹੁਣ ਉਸ ਇਕੱਲੇ ਬੰਦੇ ਨੇ ਆਪਣੀ ਜ਼ਿੰਦਗੀ ਉੱਥੇ ਚੰਨ ਤੇ ਗੁਜ਼ਾਰਨ ਦਾ ਇੱਕ ਪੈਰਾਮੀਟਰ ਬਣਾਇਆ ਉਹਨੇ। ਕਿੱਦਾਂ ਕਿ ਉਹਨੇ ਆਲੂ ਸੀ ਉਹਦੇ ਕੋਲ, ਕੁਛ ਬ੍ਰੈਡ ਸਨ, ਉਹਨੇ ਆਲੂ ਸਾਜੀ ਉਸ ਚੰਨ ਦੇ ਉੱਤੇ ਜ਼ਮੀਨ ਜਿਹੜੀ ਸੀ ਨਾ ਉਹਦੇ ਤੇ ਉਗਾਏ। ਉਹ ਫਿਲਮ ਦਾ ਨਾਂ ਹੈਗਾ ਵਾ ਦ ਸਪੇਸ ਦਾ ਕਰਕੇ। ਪੋਟੈਟੋ। ਹਾਂਜੀ ਮੂਨ ਪੋਟੈਟੋ। ਲੈਮਨ ਪੋਟੈਟੋ ਮੋਸੀਕਾਰ ਉਹਦੇ ਹੈਗੇ ਗੱਲਬਾਤ ਹੀ ਯਾਰ ਮੂਨ ਪੋਟੈਟੋ ਵੇਖਣੀ ਆ। ਮੂਨ ਪੋਟੈਟੋ। ਮੂਨ ਪੋਟੈਟੋ ਉੱਤੇ ਜਾ ਕੇ ਆਲੂ ਪਕਾਉਂਦਾ ਚੰਦ ਤੇ। ਆਹੋ। ਤੇ ਉਸਤਾਦ ਜੀ ਯਾਨੀ ਮੈਂ ਸੀਕੁਐਂਸ ਇਹਨੂੰ ਜਿਹੜਾ ਦੱਸਿਆ ਸੀ ਨਾ ਰੂੜੀ ਵਾਲਾ, ਉਹ ਸੇਮ ਉਹ ਸੀ। ਆ ਬਸ ਕਰਦੇ ਹੁਣ, ਚੱਲਿਆ ਨਹੀਂ ਤੇ ਤੂੰ ਆਪਣੀ ਐਵੇਂ ਵਡਿਆਈ ਪੇਸ਼ ਕਰਨੇ ਆ। ਸਪੇਸ ਕਿੱਥੇ ਰੂੜੀ। ਦੱਸ। ਨਹੀਂ ਯਾਰ ਬਾਬਾ ਯਾਰ ਇਹਨੂੰ ਮੈਂ ਭੇਜ ਯਾਰ ਦਾਂਗਾ। ਲੋ ਜੀ। ਠੀਕ ਮਸੂਮ ਵਾਧੇ ਘਾਟੇ ਹੁੰਦੇ ਹੀ ਰਹਿੰਦੇ। ਨਹੀਂ ਨਹੀਂ ਆ ਠੀਕ ਆ ਯਾਰ, ਮਿਹਨਤ ਕਰਨੀ ਮਜ਼ਾ ਆਇਆ ਚਾਹੀਦੀ। ਮਜ਼ਾ ਆਇਆ। ਹੈ ਜੀ। ਨਾਜ਼ਰੀਨ ਮੇਰੀ ਗੱਲ ਸੁਣੋ, ਗੱਲ ਪਤਾ ਕੀ ਆ? ਤੁਹਾਨੂੰ ਲੱਗਦਾ ਕਿ ਯਾਰ ਮੈਂ ਟੋਕਦਾ ਰੋਕਦਾ, ਲੇਕਿਨ ਮੈਂ ਇਸ ਤੋਂ ਕਰਦਾ ਕਿ ਯਾਰ ਮਿਹਨਤ ਕਰਨ। ਦੇਖੋ ਕਿੱਡੀ ਸਮੂਥ ਸਟੋਰੀ ਲੈ ਕੇ ਤੁਰਿਆ, ਤੇ ਇਸ ਤੋਂ ਨਾ ਇਦਾਂ ਹੀ ਕਰਦੇ ਹੁੰਦੇ। ਤੇ ਦੂਸਰੀ ਗੱਲ ਇਹ, ਤੁਹਾਡੇ ਸਾਹਮਣੇ ਮੈਂ ਰੋਕਣਾ ਵਾ, ਸ਼ੋਅ ਤੋਂ ਬਾਅਦ ਤਾਂ ਮੈਨੂੰ ਮਿਲਦਾ ਹੀ ਨਹੀਂ ਹੈ। ਫਿਰ ਮੈਂ ਜਿਹੜੀ ਗੱਲ ਕਰਨੀ ਇੱਥੇ ਹੀ ਕਰਨੀ। ਸ਼ੋਅ ਤੋਂ ਬਾਅਦ ਇੱਥੋਂ ਇਦਾਂ ਨਿਕਲਦੇ, ਅੱਲਾ ਮਾਫਾ ਜੇਲੋਂ ਛੁੱਟੀ ਹੋਈ ਹੈ। ਇੰਨੀ ਸਪੀਡ ਨਾਲ ਗੱਡੀ ਬਾਹਰ ਕੱਢਦੇ, ਭਾਵੇਂ ਜਾਂਦੇ ਅੱਗੇ ਪੈਂਚਰ ਹੋ ਜਾਏ, ਅੱਗੋਂ ਵੱਜ ਜਾਣ ਕਿਤੇ ਭਾਵੇਂ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ। ਤੇ ਫਿਰ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।